ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਕਿ ਚੋਣ ਅਖਾੜਾ ਭਖਿਆ ਹੋਇਆ ਕਿ ਉੱਥੇ ਕੀ ਕੁਛ ਚੱਲ ਰਿਹਾ, ਕਿਹੜੇ ਬੰਦੇ ਨੇ ਯੂ ਟਰਨ ਮਾਰੀ ਆ, ਕੌਣ ਕਿੱਧਰ ਨੂੰ ਗਿਆ, ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਗੁਰਦੀਪ ਸਿੰਘ ਪੈਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500, ਸਤਨਾਮ ਸਿੰਘ ਗਿੱਲ ਸਲਮਾ ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਸਰਬਜੀਤ ਸਿੰਘ ਚੋਕੜ ਟਰਲਿਕ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਪਿਓ ਪੁੱਤਰ ਦੀ ਲੜਾਈ ਜਿਹੜੀ ਆ ਉਹ ਅਜੇ ਕਲੇਸ਼ ਉਸੇ ਤਰ੍ਹਾਂ ਪਿਆ ਹੋਇਆ ਆ। ਅਖਿਲੇਸ਼ ਨੇ ਆਪਣੇ ਬਾਪੂ ਤੋਂ ਸਾਈਕਲ ਖੋਈ। ਬਿਲਕੁਲ ਜੀ, ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਭਾਰਤ ਦੇ ਵਿੱਚ ਜਿਹੜੇ ਜੀ ਘਾਗ ਸਿਆਸਤਦਾਨ ਦੇ ਵਜੋਂ ਜਾਣੇ ਜਾਂਦੇ ਨੇ ਜਿਹੜੇ ਮੁਲਾਇਮ ਸਿੰਘ ਯਾਦਵ ਹੁਰੀ, ਪਰ ਇਹ ਲੜਾਈ ਜਿਹੜੀ ਹੈ ਜੀ ਉਹ ਆਪਣੇ ਮੁੰਡੇ ਤੋਂ ਇੱਕ ਕਿਸਮ ਦੇ ਨਾਲ ਉਹ ਹਾਰ ਦੇ ਨਜ਼ਰ ਜਿਹੜਾ ਜੀ ਉਹ ਆ ਰਹੇ ਨੇ। ਸਮਾਜਵਾਦੀ ਪਾਰਟੀ ਦੇ ਦੋ ਧੜਿਆਂ ਦੀ ਜਿਹੜੀ ਇਹ ਲੜਾਈ ਸੀਗੀ ਜੀ, ਇਹਦੇ ਵਿੱਚ ਅਖਿਲੇਸ਼ ਯਾਦਵ ਦਾ ਹੱਥ ਉੱਪਰ ਰਿਹਾ। ਜਿਹੜਾ ਚੋਣ ਕਮਿਸ਼ਨ ਹੈ ਜੀ, ਉਹਨੇ ਜਿਹੜਾ ਚੋਣ ਨਿਸ਼ਾਨ ਸੀਗਾ ਉਹ ਅਖਿਲੇਸ਼ ਯਾਦਵ ਨੂੰ ਜਿਹੜਾ ਦੀ ਦਿੱਤਾ, ਸਾਈਕਲ ਚੋਣ ਨਿਸ਼ਾਨ। ਔਰ ਦੂਜੇ ਪਾਸੇ ਉਹਨਾਂ ਦੇ ਪਿਤਾ ਜਿਹੜੇ ਦੂਜੇ ਧੜੇ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਐਲਾਨ ਕੀਤਾ ਜੀ ਕਿ ਜੇ ਅਖਿਲੇਸ਼ ਮੁਸਲਮਾਨਾਂ ਪ੍ਰਤੀ ਆਪਣਾ ਨਾ ਪੱਖੀ ਰਵੱਈਆ ਨਹੀਂ ਬਦਲਦਾ ਤਾਂ ਉਹ ਉਹਦੇ ਖਿਲਾਫ ਚੋਣ ਲੜੂਗੇ। ਤਾਂ ਦੂਜਾ ਜਿਹੜਾ ਜੀ ਇਹ ਸੀਗਾ ਕਿ ਜਿਹੜਾ ਨਾ ਪਾਰਟੀ ਦਾ ਉਹ ਵੀ ਅਖਿਲੇਸ਼ ਯਾਦਵ ਦਾ ਰਹਿ ਗਿਆ। ਹੁਣ ਹੋਇਆ ਕੀ ਜੀ, ਜਿਹੜਾ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਦਫ਼ਤਰ ਦੇ ਬਾਹਰ ਦੋ ਨੇਮ ਪਲੇਟਾਂ ਲੱਗ ਗਈਆਂ, ਇੱਕ ਅਖਿਲੇਸ਼ ਯਾਦਵ ਦੀ ਲੱਗ ਗਈ ਤੇ ਉਸ ਤੋਂ ਪਹਿਲਾਂ ਮੁਲਾਇਮ ਸਿੰਘ ਯਾਦਵ ਦੀ ਜਿਹੜੀ ਹੈ ਜੀ ਇੱਕ ਜਿਹੜੀ ਪਲੇਟ ਲੱਗੀ ਹੋਈ ਆ। ਸੋ ਦੋ ਪਲੇਟਾਂ ਵਾਲੀ ਪਾਰਟੀ ਜਿਹੜੀ ਹੈ ਜੀ ਇਹ ਬਣ ਗਈ। ਇਹ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਫੁੱਟ ਦਾ ਲਾਹਾ ਲੈਣਾ ਚਾਹੁੰਦੀ ਸੀਗੀ ਇਹਦਾ, ਪਰ ਅਖਿਲੇਸ਼ ਨੂੰ ਜਿਹੜਾ ਜੀ ਚੋਣ ਨਿਸ਼ਾਨ ਮਿਲਣ ਕਰਕੇ ਸ਼ਾਇਦ ਜਿੰਨਾ ਨੁਕਸਾਨ ਇਸ ਪਾਰਟੀ ਦਾ ਹੋਣਾ ਸੀਗਾ ਸਮਾਜਵਾਦੀ ਪਾਰਟੀ ਦਾ, ਉਹਨਾਂ ਹੁਣ ਨਾ ਹੋ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕੇਜਰੀਵਾਲ ਦੇ ਸਰੋਪੇ ਦੀ, ਕਿ ਕਿਹਨੇ ਦਿੱਤਾ, ਕਿੱਦਾਂ ਲਿਆ, ਕਿਸ ਤਰ੍ਹਾਂ ਆ, ਉਸ ਦੀ ਜਾਂਚ ਹੋਵੇਗੀ। ਇਹ ਬੜੀ ਅਜੀਬੋ ਗਰੀਬ ਜੀ ਗੱਲ ਹੈ ਜੀ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਰਪਾਲ ਸਿੰਘ ਬਡੂੰਗਰ ਹੁਰੀ, ਉਹ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਛੱਡ ਕੇ ਤੇ ਉਹ ਕਹਿੰਦੇ ਆ ਕਿ CCTV ਫੁਟੇਜ ਜਿਹੜੀ ਆ ਜੀ ਉਹ ਤਰਨਤਾਰਨ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਆ ਜੀ ਇਹਦੀ ਖੰਗਾਲੀ ਜਾਊਗੀ। ਕਾਰਨ ਕੀ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਤਰਨਤਾਰਨ ਜਿਹੜਾ ਜੀ ਇੱਥੇ ਮੱਥਾ ਟੇਕਿਆ ਸੀ ਗੁਰਦੁਆਰੇ ਦੇ ਵਿੱਚ, ਉਹਨਾਂ ਦੇ ਨਾਲ ਜਿਹੜੇ ਕੁਝ ਸਾਥੀ ਆਏ ਹੋਏ ਸੀਗੇ, ਉਹਨਾਂ ਨੇ ਜਿਹੜਾ ਜੀ ਇੱਥੇ ਜਿਹੜਾ ਮੱਥਾ ਟੇਕਿਆ ਜ਼ਿਆਦਾ ਪੈਸਿਆਂ ਦਾ, ਕਿਉਂਕਿ ਇਹ ਵੀ ਹਾਲਾਂਕਿ ਵੱਖਰਾ ਵਿਸ਼ਾ ਹੈ ਕਿ ਕਿੰਨੇ ਪੈਸੇ ਤੁਸੀਂ ਟੇਕਦੇ ਹੋ ਤੇ ਕਿਹਨੂੰ ਫਿਰ ਸਰੋਪਾ ਜਿਹੜਾ ਜੀ ਉਹ ਦਿੱਤਾ ਜਾਂਦਾ। ਜਿਹੜਾ ਉਹਨਾਂ ਦੇ ਨਾਲ ਸੀਗਾ ਜੀ, ਉਹਨਾਂ ਨੇ ਕੁਝ ਜ਼ਿਆਦਾ ਪੈਸਿਆਂ ਦਾ ਮੱਥਾ ਟੇਕਿਆ ਤੇ ਉਹਨਾਂ ਨੂੰ ਸਰੋਪਾ ਦੇਤਾ। ਉਹਨਾਂ ਨੇ ਇੱਕ ਮਾਣ ਸਤਿਕਾਰ ਵਜੋਂ ਇੱਜ਼ਤ ਜਿਹੜਾ ਸੀਗਾ ਜੀ ਉਹ ਸਰੋਪਾ ਦੇਤਾ ਅਰਵਿੰਦ ਕੇਜਰੀਵਾਲ ਹੋਰਾਂ ਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਆ ਕਿ ਇਹਨਾਂ ਨੇ ਆਪ ਹੀ ਜਿਹੜਾ ਸੀਗਾ ਜੀ ਸਰੋਪਾ ਚੁੱਕ ਕੇ ਉੱਥੋਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਦੇ ਦਿੱਤਾ। ਇਹਦੀ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਔਰ ਇੱਥੋਂ ਤੱਕ ਜਿਹੜਾ ਜੀ ਉਹਨਾਂ ਨੇ ਕਹਿਤਾ ਕਿ ਇਹ ਗ੍ਰੰਥੀ ਜਾਂ ਮੁੱਖ ਗ੍ਰੰਥੀ ਦੇ ਵੱਲੋਂ ਸਰੋਪਾ ਨਹੀਂ ਦਿੱਤਾ ਗਿਆ, ਇਸ ਕਰਕੇ ਇਹਨੂੰ ਇਉਂ ਸਮਝਿਆ ਜਾਣਾ ਚਾਹੀਦਾ ਕਿ ਜ਼ਬਰਦਸਤੀ ਲੈ ਲਿਆ, ਜਿਹਦੇ ਕਰਕੇ ਸਿੱਖ ਜਗਤ ਤੋਂ ਮੁਆਫੀ ਜਿਹੜੀ ਆ ਜੀ ਉਹ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਸਰੋਪਾ ਜਿਹੜਾ ਸੀਗਾ ਉਹ ਕਿਵੇਂ ਲੈ ਲਿਆ। ਹੁਣ ਵੇਖਿਆ ਜਾਵੇ, ਲਿਸਨਰ ਬਹੁਤ ਸਾਰੇ ਨੇ ਜੀ ਜਿਹੜੇ ਮਰਿਆਦਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਇਹ ਕਿੱਥੇ ਜਿਹੜਾ ਜੀ ਲਿਖਿਆ ਹੋਇਆ ਕਿ ਕਿਹਨੇ ਸਰੋਪਾ ਦੇਣਾ ਜੀ, ਕਿਹਨੂੰ ਦੇਣਾ। ਪਿਛਲੇ ਦਿਨੀ ਨਰਿੰਦਰ ਮੋਦੀ ਹੋਰੀ ਆਏ ਸਨ, ਸਰੋਪਾ ਉਹਨਾਂ ਨੂੰ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ। ਭਾਵ ਕਿ ਜਿਹੜੇ ਆਪਣੇ ਨੇ ਉਹਨਾਂ ਨੂੰ ਸਰੋਪਾ ਦੇ ਦਿਓ, ਦੂਜਿਆਂ ਨੂੰ ਇਹ ਕਹੋ ਜੀ ਕਿ ਜੇ ਸਰੋਪਾ ਲਿਆ ਵੀ ਆ ਉਹਨਾਂ ਨੇ ਤੇ ਸਿੱਖ ਪੰਥ ਤੋਂ ਜਿਹੜਾ ਜੀ ਉਹ ਮੁਆਫੀ ਮੰਗਣ। ਸੋ ਕਿਰਪਾਲ ਸਿੰਘ ਬਡੂੰਗਰ ਹੋਰਾਂ ਦਾ ਜਿਹੜਾ ਜੀ ਇਹ ਬਿਆਨ ਇਹਦੇ ਉੱਤੇ ਆਉਣਾ ਕਈ ਸਵਾਲੀਆ ਚਿੰਨ੍ਹ ਜਿਹੜੇ ਆ ਨਾ ਜੀ ਉਹ ਖੜੇ ਕਰ ਰਿਹਾ ਕਿ ਬੇਸ਼ੱਕ ਪ੍ਰਧਾਨ ਜਿਹੜਾ ਜੀ ਉਹ ਬਦਲ ਗਏ, ਹਾਲਾਤ ਤਾਂ ਉਹੋ ਜਿਹੇ ਰਹੇ ਜੀ ਵੀ ਜੋ ਉੱਤੋਂ ਕਿਹਾ ਜਾ ਰਿਹਾ ਉਸੇ ਤਰੀਕੇ ਦੇ ਨਾਲ ਅੱਗੋਂ ਜਿਹੜਾ ਜੀ ਉਹ ਕਨਵੇ ਕੀਤਾ ਜਾ ਰਿਹਾ। ਬਿਲਕੁਲ ਜੀ, ਇੰਸਟਰਕਸ਼ਨਸ ਤਾਂ ਉਹੀ ਆ ਨਾ। ਬੇਸ਼ੱਕ ਆਪਣੇ ਆਪ ਇਹਨਾਂ ਨੇ ਉਸ ਵੇਲੇ ਟੋਪੀ ਦੀ ਗੱਲ ਚੱਲੀ ਸੀਗੀ ਕਿ ਟੋਪੀ ਪਾ ਕੇ ਆ ਕੇ ਨਰਿੰਦਰ ਮੋਦੀ ਦਾ ਬੜਾ ਪਾਸ ਕਰ ਦਿੱਤਾ ਸੀਗਾ, ਵੀ ਫਿਰ ਕੀ ਹੋ ਗਿਆ। ਅੱਗੇ ਆਪਾਂ ਨਵਜੋਤ ਸਿੱਧੂ ਦੀ ਗੱਲ ਕਰੀਏ ਕਿ ਉਹਨਾਂ ਦਾ ਹੁਣ ਤਾਰਾ ਆ ਜਿਹੜਾ ਉਹ ਚੜ੍ਹ ਗਿਆ ਆ ਤੇ ਉਹ ਕਾਂਗਰਸ 'ਚ ਆ ਗਿਆ, ਤੇ ਉਹਨਾਂ ਦਾ ਪਹਿਲਾ ਹੀ ਬਿਆਨ ਮੈਂ ਜਮਾਂਦਰੂ ਕਾਂਗਰਸੀ। ਬਿਲਕੁਲ ਜੀ, ਇਹ ਹੈਰਾਨੀ ਵਾਲੀ ਗੱਲ ਹੈ ਕਿ ਇਹ
ਜਿਹੜੇ ਸਿਆਸਤਦਾਨ ਨੇ ਜਦੋਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ, ਉਹ ਬਿਆਨ ਕਿਵੇਂ ਫਿਰ ਜਿਹੜਾ ਜੀ ਉਹ ਨਾਲ ਦੀ ਨਾਲ ਟਰਨ ਕਰ ਲੈਂਦੇ ਨੇ, ਜਾਂ ਤਾਂ ਇਹ ਸਮਝਦੇ ਨੇ ਕਿ ਲੋਕਾਂ ਨੂੰ ਸਾਰਾ ਕੁਝ ਭੁੱਲ ਭੁਲਾ ਗਿਆ, ਲੋਕਾਂ ਨੂੰ ਕੁਝ ਵੀ ਜਿਹੜਾ ਜੀ ਉਹ ਯਾਦ ਨਹੀਂਗਾ। ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰੀ ਹੁਣ ਤੱਕ ਤਾਂ ਇਹ ਕਹਿੰਦੇ ਰਹੇ ਨਾ, ਜਿੱਥੇ ਤੱਕ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੀਗੇ, ਕਿ ਉਹ ਮੇਰੀ ਮਾਂ ਪਾਰਟੀ ਹੈ। ਉਹ ਇਹ ਵੀ ਕਹਿੰਦੇ ਰਹੇ ਕਿ ਮੈਂ ਉਸ ਪਾਰਟੀ ਨੂੰ ਕਦੀ ਨਹੀਂ ਛੱਡ ਸਕਦਾ। ਹੁਣ ਜਦੋਂ ਉਹਨਾਂ ਨੇ ਕਾਂਗਰਸ ਦਾ ਪੰਜਾ ਜਿਹੜਾ ਜੀ ਉਹ ਫੜ ਲਿਆ, ਤੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਤਾਂ ਜਮਾਂਦੂ ਕਾਂਗਰਸੀ ਹਾਂ। ਉਹ ਕਹਿੰਦੇ ਜੀ ਮੇਰੀ ਤਾਂ ਘਰ ਵਾਪਸੀ ਹੋਈ ਆ, ਐਵੇਂ ਬਾਹਰ ਜਿਹੜਾ ਜੀ ਉਹ ਤੁਰਿਆ ਫਿਰਦਾ ਸੀਗਾ। ਸ਼ਾਇਦ ਉਹ ਇਸ ਪੁਆਇੰਟ ਆਫ ਵਿਊ ਦੇ ਨਾਲ ਕਹਿੰਦੇ ਆ ਕਿ ਉਹਨਾਂ ਦੇ ਪਿਤਾ ਵਕੀਲ ਜਿਹੜੇ ਪਟਿਆਲੇ ਤੋਂ ਸਨ ਜੀ, ਉਹ ਕਾਂਗਰਸੀ ਰਹੇ ਨੇ, ਇਸ ਕਰਕੇ ਉਹ ਕਾਂਗਰਸ ਦੇ ਵਿੱਚ ਜਾਣ ਨੂੰ ਆਪਣੀ ਘਰ ਵਾਪਸੀ ਜਿਹੜੀ ਆ ਜੀ ਉਹ ਕਹਿ ਰਹੇ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਜੀ ਕਿ ਭਾਜਪਾ ਜਿਹੜੀ ਹੈ ਜੀ, ਭਾਰਤੀ ਜਨਤਾ ਪਾਰਟੀ, ਉਹ ਕਈ ਸੀਗੀ, ਔਰ ਉਹਨਾਂ ਨੇ ਇਹ ਕਿਹਾ ਜੀ ਕਿ ਕਈ, ਤੇ ਕਾਂਗਰਸ ਨੂੰ ਉਹਨਾਂ ਨੇ ਕੌਸ਼ਲਿਆ ਦੱਸਿਆ ਜੀ। ਉਹ ਕਹਿੰਦੇ ਜੀ ਮੈਨੂੰ ਬਨਵਾਸ ਉਹਨੇ ਜਿਹੜਾ ਜੀ ਦਿੱਤਾ, ਤੇ ਮੈਂ ਆਪਣੀ ਅਸਲ ਮਾਂ ਦੇ ਕੋਲੇ ਜਿਹੜਾ ਜੀ ਉਹ ਪਰਤਾ ਆ। ਇਹ ਗੱਲ ਜਿਹੜੀ ਉਹਨਾਂ ਨੇ ਕਹੀ। ਦੂਜੀ ਉਹਨਾਂ ਨੇ ਕਿਹਾ ਕਿ ਜੇ ਲਾਲੂ ਪ੍ਰਸਾਦ ਯਾਦਵ ਤੇ ਨੀਤਿਸ਼ ਕੁਮਾਰ ਇਕੱਠੇ ਹੋ ਸਕਦੇ ਆ, ਤੇ ਮੈਂ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਆ ਜੀ ਉਹ ਇਕੱਠੇ ਕਿਉਂ ਨਹੀਂ ਹੋ ਸਕਦੇ। ਬਾਦਲਾਂ ਦੇ ਉੱਤੇ ਉਹਨਾਂ ਨੇ ਤਿੱਖੇ ਹਮਲੇ ਜਿਹੜੇ ਜੀ ਉਹ ਕੀਤੇ। ਇਹ ਕਿਹਾ ਜਿਹੜੇ ਵੱਡੇ ਬਾਦਲ ਨੇ ਉਹਨਾਂ ਦੇ ਵਾਸਤੇ ਕਿ ਭਾਗ ਬਾਬਾ ਭਾਗ, ਲੋਕ ਜਿਹੜੇ ਆ ਜੀ ਉਹ ਆ ਰਹੇ ਆ, ਉਹ ਗੱਦੀ ਛੱਡਦੇ। ਨਾਲ ਇਹ ਵੀ ਗੱਲ ਕਹੀ ਕਿ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ ਇੱਕ ਦਿਨ ਪਹਿਲਾਂ ਉਹਨਾਂ ਦੇ ਉੱਤੇ ਨਿੱਜੀ ਹਮਲਾ ਵੀ ਬੋਲਿਆ ਸੀ, ਇਹ ਕਿਹਾ ਸੀ ਕਿ ਸਿੱਧੂ ਦੀ ਸ਼ਾਇਰੀ ਸ਼ੂਰੀ ਜਿਹੜੀ ਹੈ ਜੀ ਅਸੀਂ ਕੱਢਾਂਗੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਐਕਸਪੋਜ਼ ਮੈਂ ਕਰ ਦਿੱਤਾ, ਤੇ ਉਹ ਕਿਤੇ ਮੂੰਹ ਦਿਖਾਉਣ ਜੋਗੇ ਜਿਹੜਾ ਜੀ ਉਹ ਨਹੀਂ ਰਹਿਣਗੇ। ਹੁਣ ਇਹਨਾਂ ਲੀਡਰਾਂ ਦੀ ਜਿਹੜੀ ਹੈ ਨਾ ਜੀ ਕਹਿਣੀ ਏਦਾਂ ਦੀ ਹੁੰਦੀ ਆ, ਇਹ ਐਕਸਪੋਜ਼ ਕਰਨਗੇ ਕਦੋਂ? ਤੁਹਾਨੂੰ ਯਾਦ ਹੋਣਾ ਕਈ ਜਥੇਦਾਰ ਵੀ ਜਿਹੜੇ ਛੱਡ ਗਏ, ਉਹ ਕਹਿੰਦੇ ਜੀ ਜੇ ਮੈਂ ਬੋਲ ਪਿਆ ਨਾ ਫੇਰ ਦੇਖਣਾ ਜੀ। ਨਾ ਉਹ ਬੋਲੇ, ਨਾ ਪਤਾ ਲੱਗਿਆ, ਨਾ ਲੀਡਰ ਜਿਹੜਾ ਦੱਸਦੇ ਨੇ। ਇਹਦਾ ਮਤਲਬ ਇਹ ਕਿ ਭੇਦ ਦਿਲ ਦੇ ਵਿੱਚ ਹੀ ਰੱਖਦੇ ਨੇ। ਥ੍ਰੈਟ ਹੀ ਹੁੰਦਾ ਜੀ ਕਿ ਜੇ ਆਹ ਨਾ ਕੀਤਾ ਤੇ ਫੇਰ ਤੁਸੀਂ ਜਿਹੜਾ ਜੀ ਉਹ ਦੇਖ ਲੈਣਾ। ਹੁਣ ਇਹ ਕਿਹਾ ਜਾ ਸਕਦਾ ਜੀ ਕਿ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਵਿਚਾਲੇ ਜਿਹੜਾ ਸ਼ਬਦੀ ਹਮਲੇ ਨੇ, ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ, ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ। ਬਿਲਕੁਲ ਜੀ, ਇਹ ਸ਼ਬਦੀ ਜੰਗ ਤੇ ਸ਼ੁਰੂ ਹੋਊਗੀ। ਤੇ ਅੱਗੇ ਕਾਂਗਰਸ ਨੇ ਟਿਕਟਾਂ ਦੀ ਫੇਰ ਰੱਦੋ ਬਦਲ ਕੀਤੀ, ਕਾਟੋ ਕਲੇਸ਼ ਉਸੇ ਤਰ੍ਹਾਂ। ਬਿਲਕੁਲ ਜੀ, ਇਹ ਐਕਚੁਅਲੀ ਕਾਫੀ ਕੁਝ ਜਿਹੜਾ ਜੀ ਬਦਲਿਆ। ਇੱਕ ਤਾਂ ਜਿਹੜੀ ਆ ਜੀ 10 ਉਮੀਦਵਾਰਾਂ ਦੀ ਸੂਚੀ ਜਿਹੜੀ ਆ ਉਹ ਜਾਰੀ ਕੀਤੀ ਆ ਕਾਂਗਰਸ ਨੇ। 3 ਸੀਟਾਂ ਜਿਹੜੀਆਂ ਦੀ ਉਹ ਰਹਿ ਗਈਆਂ ਨੇ, ਪਰ ਕਲੇਸ਼ ਜਿਹੜਾ ਜੀ ਉਹ ਨਹੀਂ ਮੁੱਕਿਆ। ਕਲੇਸ਼ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਾਂਗਰਸ ਦੀਆਂ ਵੱਖ-ਵੱਖ ਸੀਟਾਂ ਦੇ ਉੱਤੇ ਜਾਰੀ ਆ। ਕੁਝ ਥਾਵਾਂ ਤੋਂ ਕਿਉਂਕਿ ਜਿਹੜੀਆਂ ਕੁਝ ਟਿਕਟਾਂ ਰੱਦੋ ਬਦਲ ਕੀਤੀਆਂ ਸੀਗੀਆਂ, ਤੇ ਉਦੋਂ ਕਾਂਗਰਸ ਨੇ ਬਹੁਤ ਲੰਮੇ ਹੱਥੀ ਲਿਆ ਸੀਗਾ ਜਦੋਂ ਆਮ ਆਦਮੀ ਪਾਰਟੀ ਨੇ ਕੀਤੀਆਂ ਸੀਗੀਆਂ, ਕਿ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਕਿਹਨੂੰ ਟਿਕਟ ਦੇਣੀ ਹੈ, ਕਿਹਨੂੰ ਰੱਦ ਕਰਨੀ ਆ। ਉਹ ਹਾਰ ਦੇ ਡਰੋਂ ਜਿਹੜਾ ਜੀ ਟਿਕਟਾਂ ਬਦਲ ਰਹੇ ਨੇ। ਹੁਣ ਉਹੀ ਕੁਝ ਜਿਹੜਾ ਜੀ ਕੀਤਾ ਕਾਂਗਰਸ ਨੇ ਜਿਹੜਾ ਜੀ ਇਹ ਟਿਕਟਾਂ ਬਦਲੀਆਂ ਨੇ। ਇੱਕ ਤਾਂ ਅਵਤਾਰ ਹੈਨਰੀ ਦੇ ਮੁੰਡੇ ਨੂੰ ਜਲੰਧਰ ਉੱਤਰੀ ਤੋਂ ਅਵਤਾਰ ਸੰਘੇੜਾ ਜਿਹੜਾ ਜੀ ਉਹਨੂੰ ਉਮੀਦਵਾਰ ਐਲਾਨ ਦਿੱਤਾ ਜੀ, ਔਰ ਜਗਰਾਓਂ ਤੇ ਭੁਲੱਥ ਹਲਕਿਆਂ ਦੇ ਉਮੀਦਵਾਰ ਵੀ ਜਿਹੜਾ ਜੀ ਉਹ ਬਦਲ ਦਿੱਤੇ ਗਏ ਨੇ। ਕਾਂਗਰਸ ਨੇ ਇੱਕ ਗੱਲ ਜਿਹੜੀ ਜੋ ਕਹੀ ਸੀ, ਉਹਦੇ ਉੱਤੇ ਉਹਨੇ ਪਹਿਰਾ ਦਿੱਤਾ ਕਿ ਇੱਕ ਪਰਿਵਾਰ ਦੇ ਇੱਕ ਉਮੀਦਵਾਰ ਨੂੰ ਹੀ ਟਿਕਟ ਜਿਹੜੀ ਆ ਦਿੱਤੀ ਜਾਊਗੀ। ਇਹਦੇ ਵਾਸਤੇ ਲਾਲ ਸਿੰਘ ਹੋਰੀ ਲਾਸਟ ਮਿੰਟ ਤੱਕ ਕੋਸ਼ਿਸ਼ ਜਿਹੜੀ ਆ ਜੀ ਕਰਦੇ ਰਹੇ ਕਿ 2 ਟਿਕਟਾਂ ਉਹਨਾਂ ਨੂੰ ਚਾਹੀਦੀਆਂ, ਉਹਨਾਂ ਨੂੰ ਵੀ ਨਹੀਂ ਮਿਲੀਆਂ। ਉਹਨਾਂ ਦੇ ਮੁੰਡੇ ਨੂੰ ਹੀ ਟਿਕਟ ਜਿਹੜੀ ਮਿਲੀ ਆ। ਲਾਲ ਸਿੰਘ ਹੋਰਾਂ ਨੂੰ ਟਿਕਟ ਜਿਹੜੀ ਆ ਜੀ ਇਸ ਵਾਰੀ ਨਹੀਂ ਮਿਲੀ। ਜਲੰਧਰ ਉੱਤਰੀ ਤੋਂ ਪਹਿਲਾਂ ਤੇਜਿੰਦਰ ਬਿੱਟੂ ਹੋਰਾਂ ਨੂੰ ਟਿਕਟ ਦਿੱਤੀ ਗਈ ਸੀ। 2 ਦਿਨ ਬਾਅਦ ਉਹਦੀ ਜਗ੍ਹਾ ਰਾਜਕੁਮਾਰ ਗੁਪਤਾ ਲਾਤਾ। ਹੁਣ ਅਵਤਾਰ ਹੈਨਰੀ ਹੋਰਾਂ ਦੇ ਮੁੰਡੇ ਨੂੰ ਜਿਹੜੀ ਟਿਕਟ ਦੇ ਦਿੱਤੀ ਗਈ ਆ। ਉਧਰ ਜਿਹੜੀ ਇਹਦੀ ਜਗਬੀਰ ਸਿੰਘ ਬਰਾੜ ਜਿਹੜਾ ਜੀ ਉਹਨੂੰ ਨਕੋਦਰ ਭੇਜ ਦਿੱਤਾ। ਉੱਥੇ ਪ੍ਰਗਟ ਸਿੰਘ ਹੋਰੀ ਬਾਜੀ ਮਾਰ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਅੜੀ ਕਰਕੇ ਜਿਹੜੀ ਆ ਜੀ ਇਹ ਟਿਕਟ ਪ੍ਰਗਟ ਸਿੰਘ ਹੋਰਾਂ ਨੂੰ ਜਿਹੜੀ ਆ ਉਹ ਮਿਲੀ ਆ। ਉਧਰ ਦੂਜੇ ਪਾਸੇ ਜਿਹੜੇ ਗੇਜੋ ਫਤਿਹਗੜ੍ਹ ਜ਼ਿਲ੍ਹੇ ਦੇ ਜਿਹੜੇ ਰਹਿਣ ਵਾਲੇ ਸੀਗੇ, ਉਹਨਾਂ ਨੂੰ ਜਗਰਾਓਂ ਜਾ ਕੇ ਟਿਕਟ ਦੇ ਦਿੱਤੀ ਸੀਗੀ। ਉੱਥੇ ਬਗਾਵਤ ਹੋ ਗਈ ਤੇ ਕਾਂਗਰਸ ਨੇ ਹੁਣ ਇਹ ਟਿਕਟ ਬਦਲ ਦਿੱਤੀ ਆ। ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ ਨੂੰ ਜਿਹੜਾ ਜੀ ਜਗਰਾਓਂ ਤੋਂ ਕੈਂਡੀਡੇਟ ਜਿਹੜਾ ਜੀ ਉਹ ਬਣਾ ਦਿੱਤਾ ਗਿਆ। ਭੁਲੱਥ ਤੋਂ ਗੁਰਬਿੰਦਰ ਸਿੰਘ ਅਟਵਾਲ ਹੋਰੀ ਬਾਗੀ ਸੀਗੇ। ਉਹ ਕਹਿੰਦੇ ਸੀ ਮੈਂ ਇੱਥੋਂ ਲੜਨੀ ਨਹੀਂ, ਮੈਨੂੰ ਨਕੋਦਰ ਤੋਂ ਸੀਟ ਜਿਹੜੀ ਹੈਗੀ ਦਿਓ। ਨਕੋਦਰ ਤੋਂ ਤਾਂ ਉਹਨਾਂ ਨੂੰ ਮਿਲੀ ਨਹੀਂ, ਪਰ ਭੁਲੱਥ ਵਾਲੀ ਵੀ ਉਹਨਾਂ ਦੀ ਜਿਹੜੀ ਆ ਜੀ ਉਹ ਕੱਟ ਦਿੱਤੀ ਗਈ ਆ। ਔਰ ਭੁਲੱਥ ਤੋਂ ਰਣਜੀਤ ਸਿੰਘ ਨੂੰ ਜਿਹੜਾ ਜੀ ਉਹ ਲੈ ਆਂਦਾ ਗਿਆ। ਲਾਲ ਸਿੰਘ ਹੋਰਾਂ ਦਾ ਸਨੌਰ ਹਲਕੇ ਤੋਂ ਪਾਰਟੀ ਨੇ ਪਿਛਲੇ ਲੰਮੇ ਸਮੇਂ ਤੋਂ ਸਮਾਣਾ ਖੇਤਰ ਦੇ ਵਿੱਚ ਕੰਮ ਕਰਦੇ ਹੈਰੀਮਾਨ ਨੂੰ ਜਿਹੜਾ ਜੀ ਸਨੌਰ ਤੋਂ ਲਿਆ ਕੇ ਉਮੀਦਵਾਰ ਜਿਹੜਾ ਉਹ ਉਤਾਰ ਦਿੱਤਾ ਹੈ। ਇੱਥੇ ਕਾਂਗਰਸ ਦੀ ਬਗਾਵਤ ਹੈ।
ਜਿਹੜੇ ਬੀਬੀ ਟੌੜਾ ਖੜੇ ਨੇ ਆਮ ਆਦਮੀ ਪਾਰਟੀ ਤੋਂ ਸਨੌਰ ਤੋਂ, ਹੈਰੀ ਮਾਨ ਹੋਰਾਂ ਦੇ ਇੱਥੇ ਆਉਣ ਦੇ ਨਾਲ ਅੱਜ ਦੀ ਤਰੀਕ ਦੇ ਵਿੱਚ ਬੀਬੀ ਟੌੜਾ ਹੋਰਾਂ ਦਾ ਹੱਥ ਜਿਹੜਾ ਜੀ ਉਹ ਕਾਫੀ ਹੱਦ ਤੱਕ ਉੱਪਰ ਹੋਣ ਦੀ ਜਿਹੜੀ ਆ ਜੀ ਉਹ ਸੰਭਾਵਨਾ ਹੈ। ਇਹ ਉਹਨਾਂ ਦੇ ਵਾਸਤੇ ਸੀਟ ਜਿਹੜੀ ਇਹਨਾਂ ਦੀ ਉਹ ਹੁਣ ਸੌਖਿਆਂ ਇਹ ਕੱਢ ਸਕਦੇ ਨੇ ਸਨੌਰ ਵਾਲੀ, ਜਿਹੋ ਜਿਹਾ ਇੱਥੇ ਸਿਨੈਰੀਓ ਜਿਹੜਾ ਜੀ ਉਹ ਬਣ ਗਿਆ। 3 ਉਮੀਦਵਾਰ ਜਿਹੜੇ ਆ ਜੀ ਕਾਂਗਰਸ ਤੇ ਅਜੇ ਆਉਣੇ ਜਿਹੜਾ ਬਾਕੀ ਨੇ, ਇਹਦੇ ਵਿੱਚ ਮਾਨਸਾ, ਲੁਧਿਆਣਾ ਪੂਰਬੀ ਤੇ ਅੰਮ੍ਰਿਤਸਰ ਦੱਖਣੀ, ਜਿੱਥੋਂ ਅਜੇ ਵੀ ਜਿਹੜਾ ਜੀ ਰੇੜਕਾ ਪਿਆ ਹੋਇਆ। ਤੋਂ ਇਹ 6 ਟਿਕਟਾਂ ਜਿਹੜੀਆਂ ਜੀ ਉਹ ਕਾਂਗਰਸ ਬਦਲ ਚੁੱਕੀ ਆ। ਉਧਰ ਜਿਹੜੀ ਭਾਰਤੀ ਜਨਤਾ ਪਾਰਟੀ ਆ ਜੀ ਉਹਦੀ ਸਥਿਤੀ ਅਜੀਬੋ-ਗਰੀਬ ਬਣ ਗਈ। ਉਹ ਕਹਿੰਦੀ ਰਹੀ ਕਿ ਅਸੀਂ ਨਵੇਂ ਉਮੀਦਵਾਰ ਜਿਹੜੇ ਆ ਜੀ ਉਹਨਾਂ ਨੂੰ ਲਿਆਉਣਾ, ਲਾਸਟ ਮਿੰਟ ਤੱਕ ਲੱਭਦੀ ਰਹੀ, ਉਮੀਦਵਾਰ ਲੱਭੇ ਨਹੀਂ। ਇਸ ਕਰਕੇ ਹੁਣ ਉਹਨੇ ਪੁਰਾਣਿਆਂ ਦੇ ਟੇਕ ਜਿਹੜੀ ਰੱਖ ਲਈ ਆ। ਅਨਿਲ ਜੋਸ਼ੀ, ਸੁਰਜੀਤ ਜਿਆਣੀ, ਮਨੋਰੰਜਨ ਕਾਲੀਆ, ਮਦਨ ਮੋਹਨ ਮਿੱਤਲ ਹੋਰਾਂ ਨੂੰ ਜਿਹੜਾ ਜੀ ਕਾਫੀ ਭੱਜ ਦੌੜ ਤੋਂ ਬਾਅਦ ਇਹਨਾਂ ਨੂੰ ਨਾਂਹ ਬਣਾ ਕਰਨ ਤੋਂ ਬਾਅਦ ਫਿਰ ਟਿਕਟਾਂ ਜਿਹੜੀਆਂ ਜੀ ਇਹਨਾਂ ਨੂੰ ਦੇ ਦਿੱਤੀਆਂ ਗਈਆਂ। ਬਿਲਕੁਲ ਜੀ, ਭਾਜਪਾ ਦੇ ਵਿੱਚ ਤਾਂ ਬਹੁਤ ਹੀ ਸੰਕੋਚ ਹੈਗਾ, ਬਹੁਤ ਹੀ ਵਧੀਆ ਬੰਦੇ ਨੇ, ਕਹਿੰਦੇ ਉਹਨੂੰ ਦੇ ਦਿਓ, ਉਹਨੂੰ ਦੇ ਦਿਓ, ਮੈਂ ਨਹੀਂ ਲੈਣੀ, ਪਤਾ ਨਹੀਂ ਕੀ ਗੱਲ ਆ। ਤੇ ਅੱਗੇ ਆਪਾਂ ਫਿਰ ਕਾਂਗਰਸ ਦੀ ਗੱਲ ਕਰੀਏ, ਜਿਸ ਤਰ੍ਹਾਂ ਕਲੇਸ਼ ਦੀ ਗੱਲ ਕੀਤੀ ਆ, ਤੇ ਇਸ ਦੇ ਵਿੱਚ ਜਿਹੜੇ ਨਾਰਾਜ਼ ਕਾਂਗਰਸੀ ਆ ਉਹਨਾਂ ਨੇ ਕੈਪਟਨ ਨੂੰ ਘੇਰਿਆ। ਜੀ ਐਕਚੁਅਲੀ ਜਿਹੜੇ ਥਾਂ ਤੋਂ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕੋਲੇ ਜਾਣਾ ਪਿਆ, ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ, ਕਿਉਂਕਿ ਉਹਨਾਂ ਨੇ ਇਹ ਕਹਿਤਾ ਸੀ ਕਿ ਉਹ ਅਸਤੀਫਾ ਦੇ ਰਹੇ ਨੇ ਕਾਂਗਰਸ ਤੋਂ। ਉਂਝ ਵੈਸੇ ਮੈਂ ਇਹ ਵੀ ਦੱਸਦਾ ਕਿ ਕੱਲ ਅਸਤੀਫੇ ਦੀ ਚਰਚਾ ਵਿਜੇ ਸਾਂਪਲੇ ਦੀ ਵੀ ਚੱਲਦੀ ਰਹੀ ਕਿ ਉਹਦੀ ਮੰਨੀ ਨਹੀਂ ਗਈ ਟਿਕਟਾਂ ਦੀ ਵੰਡ ਦੇ ਵਿੱਚ, ਉਹ ਵੀ ਰੁੱਸਿਆ ਫਿਰਦਾ ਜੀ, ਜਿਹੜਾ ਪੰਜਾਬ ਭਾਜਪਾ ਦਾ ਪ੍ਰਧਾਨ ਹੈ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਨੂੰ ਕਾਂਗਰਸੀਆਂ ਦੇ ਵੱਡੇ ਰੋਹ ਦਾ ਸਾਹਮਣਾ ਕਰਨਾ ਪਿਆ ਜੀ। ਹਰਨਿਰਪਾਲ ਸਿੰਘ ਕੁੱਕੂ, ਜਿਨ੍ਹਾਂ ਨੂੰ ਕੋਟਕਪੂਰੇ ਤੋਂ ਕਾਂਗਰਸ ਨੇ ਲਿਆਂਦਾ, ਉਹਦਾ ਵਿਰੋਧ ਜਿਹੜਾ ਜੀ ਉਹ ਕਰ ਰਹੇ ਸੀਗੇ ਜੀ ਜਿਹੜੇ ਕਾਂਗਰਸੀ। ਪਹਿਲਾਂ ਤਾਂ ਉਹਨਾਂ ਨੇ ਕੈਪਟਨ ਹੋਰਾਂ ਦੇ ਨਾਲ ਮੁਲਾਕਾਤ ਕੀਤੀ, ਕੈਪਟਨ ਹੋਰਾਂ ਨੇ ਫਿਰ ਉਹ ਫੌਜੀ ਦਬਕਾ ਮਾਰਿਆ ਕਿ ਟਿਕਟ ਟੁਕਟ ਕਿਸੇ ਦੀ ਨਹੀਂ ਬਦਲਣੀ, ਨਿਕਲ ਜਾਓ ਇੱਥੋਂ। ਤੇ ਉਹਨਾਂ ਨੇ ਉਹ ਉੱਥੇ ਖੜੇ ਰਹੇ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਤਿਆਰ ਹੋ ਕੇ ਮਹਿਲ ਚੋਂ ਨਿਕਲੇ ਨੇ ਤੇ ਉਦੋਂ ਬਾਅਦ ਜਿਹੜਾ ਜੀ ਇਹਨਾਂ ਨੇ ਗੱਡੀ ਘੇਰ ਲਈ ਉਹਨਾਂ ਦੀ, ਅੱਗੇ ਇਹਨਾਂ ਨੇ ਜਾਣ ਨਹੀਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸੁਣਨੀਆਂ ਪਈਆਂ ਅੱਧੇ ਘੰਟੇ ਤੱਕ। ਇਹ ਲੋਕ ਜਿਹੜੇ ਸੀ ਵਾਹਵਾ ਤੱਤਾ ਠੰਡਾ ਬੋਲਦੇ ਰਹੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਾਂਦੇ ਜਾਂਦੇ ਇਹ ਕਹਿ ਗਏ ਕਿ ਹੁਣ ਉਹਨਾਂ ਨੇ ਕੋਈ ਟਿਕਟ ਜਿਹੜੀ ਆ ਜੀ ਉਹ ਬਦਲਣੀ ਨਹੀਂ। ਔਰ ਕੁੱਕੂ ਦੇ ਢੁਕਵਾਂ ਉਮੀਦਵਾਰ ਨਾ ਹੋਣ ਦੀ ਗੱਲ ਇਹ ਕਰ ਰਹੇ ਸੀ ਤੇ ਉੱਥੋਂ ਜਿਹੜੀ ਆ ਜੀ ਅਜੇਪਾਲ ਸਿੰਘ ਸੰਧੂ ਨੂੰ ਉਮੀਦਵਾਰ ਬਣਾਉਣ ਦੀ ਮੰਗ ਇਹ ਜਿਹੜਾ ਜੀ ਕਰ ਰਹੇ ਸਨ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਵਿੱਚ ਥਾਂ ਹੀ ਨਿਕਲਣਾ ਹੈ ਤੇ ਡਰ ਇਸੇ ਗੱਲ ਦਾ ਹੀ ਹੈ ਕਿ 30 ਦੇ ਕਰੀਬ ਸੀਟਾਂ ਦੇ ਉੱਤੇ ਜਿਹੜੀ ਬਗਾਵਤ ਕਾਂਗਰਸ ਦੀ ਹੋ ਰਹੀ ਹੈ, ਉੱਥੇ ਉਹਨਾਂ ਨੂੰ ਕਿਸੇ ਵਿਰੋਧੀ ਧਿਰ ਦਾ ਨਹੀਂ, ਕਾਂਗਰਸੀਆਂ ਦਾ ਹੀ ਜਿਹੜਾ ਜੀ ਉਹ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਔਰ ਇਹ ਕਿਹਾ ਜਾ ਰਿਹਾ ਜੀ ਕਿ ਕੁਝ ਹਲਕਿਆਂ ਦੇ ਵਿੱਚ ਤਾਂ 5-5, 6-6 ਆਜ਼ਾਦ ਉਮੀਦਵਾਰ ਵੀ ਜਿਹੜੇ ਜੀ ਉਹ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਬਿਲਕੁਲ ਜੀ, ਟਿਕਟਾਂ ਤੇ ਭੁੱਖੇ ਜ਼ਿਆਦਾ ਲੱਗਦੇ ਆ ਲੋਕ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰੀਏ, ਇਹਨਾਂ ਦੇ ਵੀ ਜਿਹੜੇ ਸਪਾਸ ਲਾ ਰਿਹਾ ਉਹ ਵੀ ਇਹਨਾਂ ਨੂੰ ਘੇਰ ਰਹੇ ਆ ਜੀ। ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੀਆਂ ਦੀ ਕਿਉਂਕਿ ਬਾਗੀ ਸੁਰਾਂ ਚੱਲਦੀਆਂ ਰਹੀਆਂ ਨੇ, ਉਹ ਵੀ ਅਣਭਿੱਜ ਨਹੀਂ ਹੈ। ਔਰ ਖਾਸ ਤੌਰ ਦੇ ਉੱਤੇ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਲੋਕ ਨੇ, ਉਹਨਾਂ ਦੇ ਵੱਲੋਂ ਮੁਸ਼ਕਲਾਂ ਤਾਂ ਜਿਹੜੀਆਂ ਦੀ ਉਹ ਖੜੀਆਂ ਕੀਤੀਆਂ ਜਾ ਰਹੀਆਂ ਨੇ। ਜਿਵੇਂ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਧੜੇ ਨੇ ਜਿਹੜੀਆਂ ਟਿਕਟਾਂ ਦਿੱਤੀਆਂ ਨੇ, ਵੈਸੇ ਉਹਨਾਂ ਦੇ 2 ਉਮੀਦਵਾਰ ਕੱਲ ਜਿਹੜਾ ਦੀ ਪਲਟ ਕੇ ਆਮ ਆਦਮੀ ਪਾਰਟੀ ਚਲੇ ਗਏ, ਉੱਥੋਂ ਉਮੀਦਵਾਰ ਹੋਰ ਲੱਭਣੇ ਪੈ ਰਹੇ ਨੇ। 4 ਪਹਿਲਾਂ ਛੱਡ ਗਏ ਸੀ, 6 ਦੇ ਕਰੀਬ ਜਿਹੜੀ ਗਿਣਤੀ ਹੋ ਗਈ ਹੈ। 90% ਸੀਟਾਂ ਜਿਹੜੀਆਂ ਦਿੱਤੀਆਂ ਸੁੱਚਾ ਸਿੰਘ ਛੋਟੇਪੁਰ ਨੇ, ਉਹ ਆਮ ਆਦਮੀ ਪਾਰਟੀ ਦੇ ਵਿੱਚੋਂ ਬਗਾਵਤ ਜਿਹੜਾ ਦੀ ਉਹ ਕਰਕੇ ਆਏ ਲੋਕਾਂ ਨੂੰ ਹੀ ਦਿੱਤੀਆਂ ਨੇ। ਜਿਹੜੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਉਮੀਦਵਾਰ ਐਲਾਨੇ ਨੇ, ਉਹ ਵੀ ਸਾਰੇ ਦੇ ਸਾਰੇ ਉਹ ਨੇ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਵਿਚਰਦੇ ਰਹੇ ਨੇ, ਟਿਕਟਾਂ ਨਾ ਮਿਲਣ ਕਰਕੇ ਜਿਹੜਾ ਜੀ ਉਹ ਬਾਗੀ ਹੋ ਗਏ ਸੀਗੇ ਜੀ। ਜਿਹੜੇ ਡਾਕਟਰ ਵੀਰ ਗਾਂਧੀ ਹੋਰੀ ਨੇ, ਉਹ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਵਾਂਗੂ ਤਾਂ ਨਹੀਂ ਕਰ ਰਹੇ ਕਿ ਹਰ ਜਗ੍ਹਾ ਦੇ ਉੱਤੇ ਪਹੁੰਚ ਕੇ ਉੱਥੋਂ ਬਾਗੀ ਉਮੀਦਵਾਰ ਲੱਭ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਹੋ ਸਕਦਾ ਕਿ ਉਹ ਹੋਰ ਉਮੀਦਵਾਰ ਨਾ ਐਲਾਨਣ, ਕਿਉਂਕਿ ਉਹ ਕਹਿੰਦੇ ਨੇ ਕੁਝ ਚੋਣਵੀਆਂ ਸੀਟਾਂ ਤੇ ਖੜੇ ਕਰਨੇ ਨੇ, ਜਾਂ ਉਹ ਇਹ ਵੀ ਕਹਿ ਰਹੇ ਨੇ ਕੁਝ ਥਾਵਾਂ ਦੇ ਉੱਤੇ ਕਿ ਜਿਹੜੇ ਚੰਗੇ ਉਮੀਦਵਾਰ ਨੇ ਉਹਨਾਂ ਦੀ ਮਦਦ ਵੀ ਕਰਨੀ ਆ। ਹਾਲਾਂਕਿ ਕਿਸੇ ਚੰਗੇ ਉਮੀਦਵਾਰ ਦੀ ਮਦਦ ਦੇ ਵਾਸਤੇ ਹੱਕ ਦੇ ਵਿੱਚ ਡਟਣ ਦੀ ਗੱਲ ਅਜੇ ਤੱਕ ਤਾਂ ਜਿਹੜੀ ਆ ਜੀ ਉਹ ਕੀਤੀ ਨਹੀਂ ਹੈ ਡਾਕਟਰ ਗਾਂਧੀ ਹੋਰਾਂ ਨੇ। ਜਿਹੜੀਆਂ ਇਹ ਵੱਖ-ਵੱਖ ਸੀਟਾਂ ਨੇ ਜਿੱਥੋਂ ਆਮ ਆਦਮੀ ਪਾਰਟੀ ਦੇ ਬਾਗੀ ਉਮੀਦਵਾਰ ਖੜੇ ਹੋਏ ਨੇ, ਦੇਖੋ ਜਿੱਥੇ ਨੈਕ ਟੂ ਨੈਕ ਫਾਈਟ ਆ, ਜਿੱਥੇ ਤਕੋਨੀ ਟੱਕਰ ਹੈ, ਉੱਥੇ ਇੱਕ ਵੋਟ ਜਿਹੜੀ ਹੈ ਜੀ ਉਹ ਕਾਊਂਟ ਹੋਣੀ ਹੈ। ਜੇ 500-700 ਵੋਟਾਂ ਵੀ ਜਿਹੜੀਆਂ ਜੀ ਇਹ
ਲੈ ਜਾਂਦੇ ਨੇ ਆਪਣੇ ਪ੍ਰਭਾਵ ਦੇ ਥੱਲੇ। ਤੇ ਇਹਨਾਂ ਨੇ ਨੁਕਸਾਨ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦਾ ਕਰਨਾ, ਦੂਜੀਆਂ ਪਾਰਟੀਆਂ ਦਾ ਜਿਹੜਾ ਉਹ ਨਹੀਂ। ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜਾ ਜੀ ਉਹ ਵੀ ਵਿਰੋਧ ਸਿਰਫ ਅਰਵਿੰਦ ਕੇਜਰੀਵਾਲ ਹੋਰਾਂ ਦਾ ਕਰ ਰਹੇ ਨੇ, ਦੂਜੀ ਕਿਸੇ ਪਾਰਟੀ ਦੇ ਖਿਲਾਫ ਜਿਹੜਾ ਉਹ ਬੋਲ ਨਹੀਂ ਰਹੇ। ਵੇਖਣਾ ਇਹੀ ਹੋਊਗਾ ਕਿ ਅਰਵਿੰਦ ਕੇਜਰੀਵਾਲ ਹੋਰੀ ਕੱਲ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਬਹੁਤੇ ਥਾਵਾਂ ਦੇ ਉੱਤੇ, ਬਹੁਤੇ ਜ਼ਿਲ੍ਹਿਆਂ ਦੇ ਵਿੱਚ ਉਹ ਬਾਗੀਆਂ ਨੂੰ ਮਨਾਉਣ ਦੇ ਯਤਨਾਂ ਦੇ ਵਿੱਚ ਨੇ। ਕਾਫੀ ਹੱਦ ਤੱਕ ਕਾਫੀ ਥਾਵਾਂ ਦੇ ਉੱਤੇ ਉਹ ਸਫਲ ਵੀ ਰਹੇ ਨੇ ਬਾਗੀਆਂ ਨੂੰ ਜਿਹੜਾ ਜੀ ਮਨਾਉਣ ਦੇ ਵਿੱਚ। ਔਰ ਜੇ ਜਿੰਨੇ ਬਗਾਵਤ ਜਿਹੜੀ ਆ ਜੀ ਉਹਨੂੰ ਠੱਲ ਲੈਣਗੇ, ਉਹਨਾਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਜੀ ਜਾਊਗਾ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਮਰਹੂਮ ਬੇਅੰਤ ਸਿੰਘ ਦੀ ਧੀ ਗੁਰਕਮਲ ਵੱਲੋਂ ਯੂ ਟਰਨ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ। ਬਿਲਕੁਲ ਜੀ, ਐਕਚੁਅਲੀ ਇਹ ਯੂ ਟਰਨ ਜਿਹੜੇ ਆ ਜੀ ਇੱਥੇ ਕਈ ਜਗ੍ਹਾ ਦੇ ਉੱਤੇ ਚੱਲ ਰਹੇ ਆ। ਗੁਰਕਮਲ ਕੌਰ ਹੋਰੀ ਇੱਕ ਵਾਰੀ ਜਿਹੜਾ ਜੀ ਇੱਥੋਂ ਜਲੰਧਰ ਛਾਉਣੀ ਤੋਂ MLA ਬਣੇ ਸਨ ਕਪਤਾਨ ਹੋਰਾਂ ਦੀ ਸਰਕਾਰ ਦੇ ਮੌਕੇ ਦੇ ਉੱਤੇ। ਇਸ ਵਾਰੀ ਉਹਨਾਂ ਨੂੰ ਟਿਕਟ ਨਹੀਂ ਜਿਹੜਾ ਜੀ ਮਿਲੀ, ਕਿਉਂਕਿ ਇੱਕ ਪਰਿਵਾਰ ਦੇ ਵਿੱਚੋਂ ਇੱਕੋ ਨੂੰ ਟਿਕਟ ਮਿਲਣੀ ਸੀਗੀ। ਤੇ ਉਹ ਪਿਛਲੇ ਦਿਨੀ ਅਕਾਲੀ ਦਲ ਦੇ ਵਿੱਚ ਚੱਲੇ ਸਨ ਤੇ ਅਕਾਲੀ ਦਲ ਨੇ ਵੀ ਬੇਅੰਤ ਸਿੰਘ ਹੋਰਾਂ ਦੇ ਪਰਿਵਾਰ ਦੇ ਇਸ ਮੈਂਬਰ ਨੂੰ ਜੀ ਆਇਆਂ ਕਹਿਣ ਦੇ ਵਾਸਤੇ ਪੂਰੇ ਇੰਤਜ਼ਾਮ ਕਰ ਲਏ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪ੍ਰੈਸ ਕਾਨਫਰੰਸ ਰੱਖ ਲਈ। ਪ੍ਰੈਸ ਕਾਨਫਰੰਸ ਤੋਂ ਐਨ ਪਹਿਲਾਂ ਇਹ ਕਿਹਾ ਜਾਂਦਾ ਜੀ ਕਿ ਭੂਆ ਦੇ ਉੱਤੇ ਭਤੀਜਿਆਂ ਦਾ ਜ਼ੋਰ ਪੈ ਗਿਆ, ਰਵਨੀਤ ਬਿੱਟੂ ਦਾ ਤੇ ਜਿਹੜੇ ਬੇਅੰਤ ਸਿੰਘ ਹੋਰਾਂ ਦੇ ਪੋਤਰੇ ਨੇ ਦੂਸਰੇ ਉਹਨਾਂ ਦਾ, ਤੇ ਉਹਨਾਂ ਨੇ ਰੋਕ ਲਿਆ ਜੀ ਅਕਾਲੀ ਦਲ ਦੇ ਵਿੱਚ ਜਾਣ ਤੋਂ। ਇਹ ਕਮ ਸੇ ਕਮ ਅਕਾਲੀ ਦਲ ਦੇ ਵਿੱਚ ਤਾਂ ਨਾ ਜਾਓ ਤੁਸੀਂ। ਪਰ ਗੁਰਕਮਲ ਕੌਰ ਹੋਰੀ ਜਿਹੜੇ ਜੀ ਬਗਾਵਤ ਦੇ ਉੱਤੇ ਉਤਾਰੂ ਸਨ, ਉੱਥੋਂ ਤਾਂ ਰੁਕ ਕੇ ਜਾ ਕੇ BJP ਦੀ ਜਿਹੜੀ ਪੱਟੀ ਸੀ ਉਹ ਗੱਲ 'ਚ ਪਵਾ ਲਈ ਔਰ BJP ਦੇ ਵਿੱਚ ਚਲੇ ਗਏ। ਹੁਣ ਜਦੋਂ BJP ਦੀਆਂ ਸੀਟਾਂ ਜਿਹੜੀਆਂ ਜੀ ਉਹਦਾ ਵੀ ਅਨਾਊਂਸਮੈਂਟ ਹੋ ਗਈ, ਗੁਰਕਮਲ ਕੌਰ ਨੂੰ ਲੱਗਿਆ ਸੀਗਾ ਚਲੋ ਇੱਧਰੋਂ ਨਹੀਂ ਤੇ ਮੈਂ ਦੂਜੇ ਪਾਸੇ ਤੋਂ ਜਿਹੜੀ ਇਹਦੀ ਚੋਣ ਲੜ ਲੂੰਗੀ, ਉੱਧਰੋਂ ਵੀ ਸੀਟ ਨਹੀਂ ਮਿਲੀ। ਤੇ ਹੁਣ ਉਹ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਹਿਲ ਦੇ ਗੇੜੇ ਜਿਹੜੇ ਆ ਜੀ ਉਹ ਕੱਲ੍ਹ ਦੇ ਕੱਢੀ ਜਾਂਦੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਹੋ ਚੁੱਕੀ ਹੋਈ ਆ ਤੇ ਗੁਰਕਮਲ ਕੌਰ ਹੋਰਾਂ ਨੂੰ ਦੁਬਾਰਾ ਜਿਹੜਾ ਜੀ ਉਹ ਕਾਂਗਰਸ ਦੇ ਵਿੱਚ ਘਰ ਵਾਪਸੀ ਜਿਹੜੀ ਆ ਜੀ ਉਹ ਉਹਨਾਂ ਦੀ ਹੋ ਜਾਊਗੀ। ਜਿਹੜੇ ਚਾਹੇ ਸਤਪਾਲ ਗੁਸਾਈ ਹੋਰੀ ਹੋਣ, ਇਹ ਹੋਣ ਏਦਾਂ ਭਾਰਤੀ ਜਨਤਾ ਪਾਰਟੀ ਵਾਲੇ, ਅਕਾਲੀ ਦਲ ਵਾਲੇ, ਇਹਨਾਂ ਦੇ ਹਾਲਾਤ ਜਿਹੜੇ ਆ ਜੀ ਇਹੋ ਜਿਹੇ ਬਣੇ ਪਏ ਆ ਕਿ ਇਹਨਾਂ ਦੇ ਘਰਦਿਆਂ ਨੂੰ ਵੀ ਸਵੇਰੇ ਇਹਨਾਂ ਦੀ ਪੜ੍ਹਨਾ ਪੈਂਦਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਅਖਬਾਰ ਦੇ ਉੱਤੇ ਵੀ ਜਿਹੜਾ ਸਾਡਾ ਘਰ ਦਾ ਜੀ ਆ ਅੱਜ ਕਿਹੜੀ ਪਾਰਟੀ 'ਚ, ਕਿਉਂਕਿ ਦੁਪਹਿਰੇ ਕਿਸੇ ਪਾਰਟੀ 'ਚ ਹੁੰਦੇ ਨੇ, ਸ਼ਾਮ ਨੂੰ ਕਿਸੇ ਪਾਰਟੀ ਦੇ ਵਿੱਚ, ਤੇ ਰਾਤ ਹੁੰਦਿਆਂ ਮੁੜ ਕੇ ਫੇਰ ਇਹਨਾਂ ਦੀ ਸੋ ਕਾਲਡ ਜਿਹੜੀ ਘਰ ਵਾਪਸੀ ਆ ਨਾ ਉਹ ਹੋ ਜਾਂਦੀ ਹੈ। ਬਿਲਕੁਲ ਜੀ, ਹਾਲਾਤ ਤਾਂ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਕਈ ਵਾਰੀ ਰੋਟੀ ਪਾਣੀ ਬਣਦਿਆਂ ਚਿਰ ਲੱਗਦਾ ਆ, ਪਰ ਇਹ ਛੇਤੀ ਪਲਟੀ ਮਾਰ ਜਾਂਦੇ ਆ। ਤੇ ਅੱਗੇ ਇੱਕ ਹੋਰ ਗੱਲ ਸੁਣਨ ਨੂੰ ਮਿਲੀ ਆ ਕਿ ਜਾਂ ਵਰਕਰਸ ਆ ਜਾਂ ਕੈਂਡੀਡੇਟਸ ਆ, ਉਹਨਾਂ ਨੂੰ ਚਾਹ ਬਹੁਤ ਪੀਣੀ ਪੈ ਰਹੀ ਆ। ਦੇਖੋ, ਇਹ ਹਾਲਾਤ ਇਹੋ ਜਿਹੇ ਹੁੰਦੇ ਆ ਜੀ ਕਿ ਜਦੋਂ ਕਮ ਸੇ ਕਮ ਵੋਟਰ ਜਿਹੜਾ ਨਾ ਜੀ ਉਹਨੂੰ ਨਾਰਾਜ਼ ਨਹੀਂ ਕੀਤਾ ਜਾ ਸਕਦਾ। ਦੂਜਾ ਠੰਡ ਆ ਜੀ, ਜਦੋਂ ਇਹ ਜਾਂਦੇ ਨੇ ਵੋਟਰਾਂ ਦੇ ਕੋਲੇ ਤੇ ਵੋਟਰ ਵੀ ਸਮਝਦਾ ਜੀ ਕਿ ਮੇਰੀ ਇਹ ਜ਼ਿੰਮੇਵਾਰੀ ਆ, ਮੈਂ ਨੇਤਾ ਜੀ ਦੀ ਸੇਵਾ ਜਿਹੜੀ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਨੀ ਆ, ਤੇ ਉਹ ਸੇਵਾ ਦੇ ਚੱਕਰ ਦੇ ਵਿੱਚ ਚਾਹ ਜਿਹੜੀ ਆ ਜੀ ਉਹ ਆਫਰ ਕਰਦੇ ਨੇ। ਹੁਣ ਇਹ ਜਿਹੜੇ ਨੇਤਾ ਜਿਹੜੇ ਵੋਟਾਂ ਦੇ ਵਿੱਚ ਫਿਰਦੇ ਨੇ ਉਹ ਨਾ ਨਹੀਂ ਕਰ ਸਕਦੇ। 45 50 60 ਵਾਰੀ ਜਿਹੜੀ ਹੈ ਜੀ ਉਹ ਚਾਹ ਦੇ ਕੱਪ ਇਹਨਾਂ ਨੂੰ ਪੀਣੇ ਪੈਂਦੇ ਆ। ਜਿਹੜੇ ਡਾਕਟਰ ਨੇ ਉਹ ਇਹਨਾਂ ਨੂੰ ਰੋਕਦੇ ਨੇ ਕਿ ਇੰਨੀ ਚਾਹ ਜਿਹੜੀ ਹੈ ਜੀ ਉਹ ਪੀਣੀ ਖਤਰਨਾਕ ਹੈ, ਕਿਉਂਕਿ ਇਹਦੇ ਨਾਲ ਤੇਜ਼ਾਬ ਬਣਦਾ। ਔਰ ਜਿਹੜੇ ਇਹ ਨੇਤਾ ਨੇ ਉਹ ਕਹਿੰਦੇ ਤੇਜ਼ਾਬ ਤਾਂ ਬਣਦਾ, ਪਰ ਜਿਹੜੇ ਲੋਕਾਂ ਦੇ ਤੇਜ਼ਾਬ ਦਾ ਸਾਹਮਣਾ ਕਰਨਾ ਪੈਂਦਾ ਉਹ ਜ਼ਿਆਦਾ ਔਖਾ, ਜਿਹਦੇ ਕਰਕੇ ਇਹ ਜਿਹੜਾ ਜੀ ਚਾਹ ਨੂੰ ਨਾ ਨਹੀਂ ਕਰਦੇ। ਆਮ ਆਦਮੀ ਪਾਰਟੀ ਦੇ ਜਿਹੜੇ ਚੋਣ ਲੜ ਰਹੇ ਲੋਕ ਨੇ, ਕਿਉਂਕਿ ਉਹ ਨਵੇਂ ਆਏ ਨੇ, ਉਹਨਾਂ ਨੂੰ ਨਾ ਕਰਨੀ ਨਹੀਂ ਆਉਂਦੀ। ਬਾਕੀ ਜਿਹੜੇ ਨੇ ਜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਾ ਬਣਾ ਫੇਰ ਵੀ ਜਿਹੜੀ ਇਹਦੀ ਉਹ ਕਰ ਦਿੰਦੇ ਨੇ। ਕੁਝ ਤੇਜ਼ ਨੇ, ਕੱਪ ਫੜਿਆ, ਇੱਕ ਚੁਸਕੀ ਮਾਰੀ, ਫਿਰ ਕੱਪ ਜਿਹੜਾ ਜੀ ਉਹ ਖਸਕਾ ਦਿੱਤਾ। ਕੁਛ ਇੱਕ ਨੇ ਜਿਹੜੇ ਨਾਲ ਰਹਿਣ ਵਾਲੇ ਆ, ਉਹਨਾਂ ਨੂੰ ਵੀ ਇੰਨੀ ਇੱਕ ਟ੍ਰੇਨਿੰਗ ਦਿੱਤੀ ਹੋਈ ਆ ਕਿ ਮੈਂ ਚਾਹ ਫੜ ਲੂੰਗਾ, ਬਾਅਦ ਦੇ ਵਿੱਚ ਤੁਸੀਂ ਜਿਹੜੀ ਆ ਜੀ ਉਹ ਮੇਰੀ ਜਾਨ ਜਿਹੜੀ ਆ ਉਹ ਛਡਾਉਣੀ ਆ ਉਸ ਚਾਹ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਜਾਨ ਉਹਨਾਂ ਦੀ ਛੁਡਵਾ ਵੀ ਦਿੰਦੇ ਨੇ। 50 60 ਚਾਹ ਦੇ ਕੱਪ ਪੀਣ ਵਾਲੇ ਜਿਹੜੇ ਨੇ ਜੀ ਉਹ ਫਿਰ ਮਲਟੀਵਾਈਟਮਿਨ ਤੇ ਤੇਜ਼ਾਬ ਘਟਾਉਣ ਵਾਲੀਆਂ ਗੋਲੀਆਂ ਜਿਹੜੀਆਂ ਜੀ ਉਹ ਲੈਂਦੇ ਨੇ। ਜਿਹੜੇ ਡਾਕਟਰ ਨੇ, ਹੈਰਾਨੀਜਨਕ ਗੱਲ ਹੈ ਜੀ, ਉਹ ਹੁਣ ਸਲਾਹ ਦੇ ਰਹੇ ਨੇ ਉਮੀਦਵਾਰਾਂ ਨੂੰ ਕਿ ਚਾਹ ਤਾਂ ਤੁਹਾਨੂੰ ਪੀਣੀ ਪੈਣੀ ਹੈ, ਕਿਉਂਕਿ ਮੁਸ਼ਕਲ ਇਹ ਹੈ ਕਿ ਨਾ ਨਹੀਂ ਕਰ ਸਕਦੇ, ਪਰ ਇਹਦੇ ਵਾਸਤੇ ਉਹ ਕਹਿੰਦੇ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਤਾਂ ਕਿ ਉਹ ਇਹ ਸੰਭਾਵੀ ਬਣਨ ਵਾਲਾ ਜਿਹੜਾ ਤੇਜ਼ਾਬ ਹੈ ਉਹਦੇ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਬਚ ਸਕਣ। ਸੋ ਇਹ ਜਿਹੜੇ ਉਮੀਦਵਾਰ ਨੇ ਇਹ ਵਿਚਾਰੇ ਦੋ ਪਾਸੇ ਤੋਂ ਜਿਹੜੇ ਜੀ ਉਹ ਰਗੜੇ ਜਾ ਰਹੇ ਨੇ। ਇੱਕ ਤਾਂ ਚਾਹ ਦੇ ਕੱਪ 50 60 ਪੀਣੇ ਪੈ ਰਹੇ ਆ, ਦੂਜੇ ਪਾਸੇ ਡਾਕਟਰ ਜਿਹੜੇ ਆ ਜੀ ਉਹ ਵੱਧ ਪਾਣੀ ਪੀਣ ਦੀ ਸਲਾਹਾਂ ਜਿਹੜੀਆਂ ਜੀ ਉਹ
ਦਿੰਦੇ ਨੇ ਤੇ ਉੱਤੋਂ ਠੰਡ ਜਿਹੜੀ ਹੈ ਜੀ ਉਹ ਇਹਨਾਂ ਦਿਨਾਂ ਦੇ ਵਿੱਚ ਇੰਨੀ ਕੁ ਹੈ ਜੀ, ਜੇ ਚਾਹ ਛੱਡਦੇ ਆ ਤੇ ਤਾਂ ਵੀ ਨਹੀਂ ਤੁਰਿਆ ਜਾਂਦਾ, ਜੇ ਪਾਣੀ ਛੱਡਦੇ ਆ ਤੇ ਤਾਂ ਵੀ ਨਹੀਂ ਤੁਰਿਆ ਜਾਂਦਾ। ਜੀ ਬਿਲਕੁਲ ਜੀ, ਪ੍ਰਾਹੁਣਚਾਰੀ ਸਫੇ ਕਰਦੇ ਹੀ ਆ ਨਾ। ਅੱਗੇ ਆਪਾਂ ਉੱਡਦੀ ਝਾਤ ਮਾਰਦੇ ਆ ਜੀ ਆਪਾਂ ਸਾਰੇ ਪੰਜਾਬ ਦੇ ਉੱਤੇ, ਮਾਝਾ, ਮਾਲਵਾ, ਦੁਆਬਾ, ਕਿ ਇਹਨਾਂ ਦੇ ਵਿੱਚ ਗਰਾਊਂਡ ਲੈਵਲ ਤੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਇਹ ਪਹਿਲੀ ਵਾਰੀ ਵੇਖਿਆ ਜੀ ਕਿ ਜਿਹੜਾ ਲੰਬੀ ਹਲਕਾ ਹੈ ਬਾਦਲ ਪਿੰਡ, ਜਿਹੜਾ ਕਿ ਮੁੱਖ ਮੰਤਰੀ ਦਾ ਪਿੰਡ ਹੈ, ਉਹਨਾਂ ਨੂੰ ਆਪਣੇ ਪਿੰਡ ਦੇ ਅੰਦਰ ਵਿਰੋਧ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਵਿਹੜੇ ਵਾਲੇ ਨੇ ਜੀ ਸਾਰੇ ਜਗ੍ਹਾ ਦੇ ਉੱਤੇ ਹੁੰਦੇ ਨੇ, 300 ਦੇ ਕਰੀਬ ਘਰ ਹੈ ਜੀ, ਉਹਨਾਂ ਕੋਲੇ ਅੰਦਰ ਜਾ ਕੇ ਜਿਹੜਾ ਜੀ ਪੁੱਛਿਆ, ਉਹ ਇਹ ਗੱਲ ਕਹਿੰਦੇ ਆ ਕਿ ਐਤਕੀ ਅਸੀਂ ਵੋਟ ਜਿਹੜੀ ਆ ਜੀ ਉਹ ਨਹੀਂ ਪਾਵਾਂਗੇ। ਇੰਨੀ ਵਿਰੋਧਤਾ ਪਹਿਲਾਂ ਨਹੀਂ ਹੋਈ ਕਦੀ। ਇਹ ਖੇਤਰ ਦਾ, ਇਸ ਪਿੰਡ ਦਾ ਹਾਲਾਤ ਜਿਹੜੇ ਆ ਜੀ ਉਹ ਇਹ ਆ ਕਿ ਦਹਿਸ਼ਤ ਦੇ ਸਾਏ ਦੇ ਹੇਠ ਨੇ। ਇੱਕ ਤਾਂ ਨਿਸਲ ਕਰ ਦਿੱਤਾ ਇਹਨਾਂ ਲੋਕਾਂ ਨੂੰ, ਜਿਹੜਾ ਸੀਗਾ ਜੀ ਉਹ ਲੋਕ ਲਭਾਊ ਚੀਜ਼ਾਂ ਜਿਹੜੀਆਂ ਸੀਗੀਆਂ ਜੀ ਉਹ ਦੇ ਕੇ ਸਿਲੰਡਰ ਦਿੱਤੇ ਜਾ ਰਹੇ ਨੇ, ਬਿਜਲੀ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ। ਕੱਲ ਆਪਾਂ ਗੱਲ ਸਾਂਝੀ ਕੀਤੀ ਸੀ, ਅਕਾਲੀ ਹਲਕਿਆਂ 'ਚ ਬਿੱਲ ਹੀ ਨਹੀਂ ਦਿੱਤੇ ਜਾ ਰਹੇ। ਅੱਛਾ, ਉਹ ਲੱਗ ਗਏ ਜੀ ਉਹਨਾਂ ਗ੍ਰਾਂਟਾਂ ਦੇ ਉੱਤੇ, ਜਿਹਨੂੰ ਨਹੀਂ ਮਿਲਦੀ ਉਹ ਜਿਹੜਾ ਔਖਾ ਭਾਰਾ ਹੋਇਆ ਫਿਰਦਾ। ਦੂਜੀ ਗੱਲ ਜਿਹੜੀ ਇੱਕ ਅਹਿਮ ਇਸ ਖੇਤਰ ਦੇ ਵਿੱਚ ਉਹ ਦੇਖੀ ਕਿ ਦਹਿਸ਼ਤ ਬੜੀ ਹੈ ਜੀ, ਡਰ ਬਹੁਤ ਹੈ। ਜਦੋਂ ਉਹ ਗੱਲ ਕਰਦੇ ਨੇ ਕੈਮਰੇ ਦੇ ਮੂਹਰੇ ਤੇ ਉਹ ਨਾਲ ਦੀ ਨਾਲ ਇਹ ਵੀ ਕਹਿੰਦੇ ਆ ਆਪਣਾ ਨੰਬਰ ਦੇ ਕੇ ਜਾਇਓ ਜੀ, ਜੇ ਸਾਡੇ ਉੱਤੇ ਕੋਈ ਮੁਸੀਬਤ ਪੈ ਗਈ ਤੇ ਅਸੀਂ ਤੁਹਾਨੂੰ ਦੱਸਾਂਗੇ। ਸਾਡੇ ਉੱਤੇ ਜਿਹੜੇ ਆ ਜੀ ਉਹ ਗੁੰਡੇ ਵਗੈਰਾ ਜਿਹੜੇ ਨੇ ਉਹ ਆ ਕੇ ਹਮਲਾ ਕਰ ਸਕਦੇ ਨੇ। ਜਦੋਂ ਇਹ ਗੱਲਬਾਤ ਅਸੀਂ 2-3 ਜਾਣੇ ਜਿਹੜੇ ਪੱਤਰਕਾਰਾਂ ਦੇ ਰੂਪ 'ਚ ਕਰ ਰਹੇ ਸੀ ਤੇ ਉੱਥੋਂ ਦੇ ਜਿਹੜੇ ਸੰਦੀ ਉਹ ਇਹ ਕਹਿੰਦੇ ਤੁਸੀਂ ਰਿਕਾਰਡਿੰਗ ਕਰ ਲਈ ਆ, ਹੁਣ ਜਿੰਨੀ ਛੇਤੀ ਹੋ ਸਕਦਾ ਇੱਥੋਂ ਚਲੇ ਜਾਓ, ਨਹੀਂ ਤਾਂ ਕੋਈ ਮੁਸ਼ਕਲ ਜਿਹੜੀ ਆ ਉਹ ਨਾ ਖੜੀ ਹੋ ਜੇ। ਇਹ ਇਸ ਏਰੀਏ ਦੇ ਵਿੱਚ ਲੰਬੀ ਖੇਤਰ ਦੇ ਵਿੱਚ ਜਿਹੜਾ ਜੀ ਉਹ ਚੱਲਦਾ ਹੈ ਇਹੋ ਜਿਹਾ ਕੰਮ, ਕਿਉਂਕਿ ਉੱਥੋਂ ਤੱਕ ਕੈਮਰਿਆਂ ਵਾਲਾ ਕੋਈ ਪਹੁੰਚਦਾ ਨਹੀਂਗਾ ਉਹਨਾਂ ਵਿਹੜਿਆਂ ਤੱਕ। ਪਰ ਵਿਹੜਿਆਂ ਵਾਲੇ ਜਿਹੜੇ ਆ ਜੀ ਇਸ ਵਾਰੀ ਆਮ ਆਦਮੀ ਪਾਰਟੀ ਦੀਆਂ ਟੋਪੀਆਂ ਪਾ ਕੇ ਜਿਹੜਾ ਨਾ ਜੀ ਉਹ ਆਪਣਾ ਰੋਸ ਪ੍ਰਗਟ ਕਰ ਰਹੇ ਆ। ਕਹਿੰਦੇ ਆ ਕਿ ਐਤਕੀ ਤਾਂ ਅਸੀਂ ਇਹਨਾਂ ਨੂੰ ਵੋਟਾਂ ਜਿਹੜੀਆਂ ਜੀ ਉਹ ਨਹੀਂ ਪਾਉਂਦੇ। ਜੇ ਦੁਆਬਾ ਖੇਤਰ ਦੇ ਵਿੱਚ ਅੱਗੇ ਜਿਹੜਾ ਜੀ ਆ ਜਾਈਏ ਤਾਂ ਦੁਆਬੇ ਦੇ ਵਿੱਚ ਵੀ ਜਿਹੜੀ ਆ ਜੀ ਵਿਰੋਧਤਾ ਉਹ ਕਾਫੀ ਹੱਦ ਤੱਕ NRIs ਦੀ ਵਜ੍ਹਾ ਕਰਕੇ ਜਿਹੜੀ ਆ ਉਹ ਅਕਾਲੀ ਦਲ ਨੂੰ ਸਹਿਣੀ ਪੈ ਰਹੀ ਹੈ। ਵੱਖ-ਵੱਖ ਪਿੰਡਾਂ ਦੇ ਵਿੱਚ, ਵੱਡੇ ਪਿੰਡਾਂ ਦੇ ਵਿੱਚ ਜਿਹੜਾ NRI ਨੇ ਉਹ ਆਪਣਾ ਪ੍ਰਭਾਵ ਜਿਹੜਾ ਜੀ ਉਹ ਕਾਫੀ ਹੱਦ ਤੱਕ ਇਹਨਾਂ ਦੇ ਉੱਤੇ ਪਾ ਰਹੇ ਆ। ਉੱਥੋਂ ਬੈਠੇ ਹੋਏ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਕੁਝ ਇੱਥੇ ਆ ਕੇ ਕੰਮ ਜਿਹੜਾ ਜੀ ਉਹ ਕਰ ਰਹੇ ਨੇ। ਬੜੀ ਤੇਜ਼ੀ ਦੇ ਨਾਲ ਪਿੰਡਾਂ ਦੇ ਸਰਪੰਚਾਂ ਨੂੰ ਪ੍ਰਭਾਵ ਆਪਣਾ ਵਰਤਦਿਆਂ ਹੋਇਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕਰਵਾ ਰਹੇ ਨੇ, ਔਰ ਅਕਾਲੀ ਦਲ ਨੂੰ ਜਿਹੜਾ ਜੀ ਉਹ ਖੋਰਾ ਲੱਗ ਰਿਹਾ। ਅੱਜ ਕਿਉਂਕਿ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਧੁਰ ਵਾਧੇ ਦੇ ਵਿੱਚ ਸਰਹੱਦੀ ਖੇਤਰ ਦੇ ਵਿੱਚ ਆ ਜੀ, ਜਿੱਥੋਂ ਸਰਹੱਦ ਸਾਰੀ 7-8 ਕਿਲੋਮੀਟਰ ਦੂਰੀ ਦੇ ਉੱਤੇ ਆ, ਇਹਨਾਂ ਖੇਤਰਾਂ ਦੇ ਵਿੱਚ ਦਹਿਸ਼ਤ ਬੜੀ ਹੈ ਜੀ, ਬਹੁਤ ਦਹਿਸ਼ਤ ਹੈ ਇਸ ਗੱਲ ਦੀ ਕਿ ਇਹ ਕਿਹਾ ਜਾ ਰਿਹਾ ਜੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰਚੇ ਜਿਹੜੇ ਆ ਜੀ ਪਿਛਲੇ ਸਮੇਂ ਦੇ ਦੌਰਾਨ ਦਰਜ ਹੋਏ ਆ। ਚਿੱਟੇ ਦਾ ਮਾਰਿਆ ਹੋਇਆ ਜਿਹੜਾ ਜੀ ਇਹ ਏਰੀਆ, ਉਹਦੇ ਲੋਕ ਜਿਹੜੇ ਆ ਜੀ ਇੱਕ ਗੱਲ ਕਹਿੰਦੇ ਆ ਅਸੀਂ ਬਦਲਾਓ ਚਾਹੁੰਦੇ ਆ। ਹੁਣ ਬਦਲਾਓ ਜਿਹੜਾ ਜੀ ਉਹ ਕਿਹੋ ਜਿਹਾ ਹੋਵੇ, ਪਰ ਸਾਹਮਣੇ ਬਹੁਤ ਸਾਰੇ ਨਹੀਂ ਬੋਲਦੇ ਨੇ। ਜਿਹੜੇ ਬੋਲਦੇ ਆ ਜਦੋਂ ਉਹਨਾਂ ਨਾਲ ਤੁਸੀਂ ਗੱਲ ਕਰਦੇ ਹੋ ਉਹ ਇੱਕ ਗੱਲ ਕਰਦੇ ਆ, 3 ਗਾਲਾਂ ਕੱਢਦੇ ਆ ਜੀ ਕਿ ਆਹ ਕੁਝ ਜਿਹੜਾ ਜੀ ਉਹ ਹੋ ਰਿਹਾ। ਹੁਣ ਸਵਾਲ ਇਹ ਆ ਕਿ ਇਹਨਾਂ ਖੇਤਰਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਮਾਝੇ ਦੇ ਖੇਤਰ ਦੇ ਵਿੱਚ ਜਿੱਥੇ 37 ਦੇ ਕਰੀਬ ਜਿਹੜੀਆਂ ਸੀਟਾਂ ਨੇ, ਕਿ ਕਿਹੋ ਜਿਹੇ ਹਾਲਾਤ ਜਿਹੜੇ ਆ ਉਹ ਬਣਦੇ ਆ। ਜੇ ਕੁਝ ਅਹਿਮ ਸੀਟਾਂ ਦੀ ਜਿਹੜੀ ਆ ਜੀ ਉਹ ਗੱਲ ਕਰਨੀ ਹੋਵੇ, ਇੱਕ ਤਾਂ ਸ਼ਹਿਰ ਦੀਆਂ ਸੀਟਾਂ ਦੇ ਉੱਤੇ ਤਾਂ ਅਗਲੇ ਕੁਝ ਦਿਨਾਂ ਦੇ ਦੌਰਾਨ ਸਥਿਤੀ ਸਪਸ਼ਟ ਹੋਊਗੀ, ਕਿਉਂਕਿ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੇ ਆਪਣੀ ਮੁਹਿੰਮ ਜਿਹੜੀ ਆ ਜੀ ਉਹ ਵਿੱਢੀ ਆ ਹੁਣ। ਸੋ ਦੇਖਦੇ ਆ ਉੱਥੇ ਕਿੰਨੀ ਕੁ ਬਗਾਵਤ ਹੁੰਦੀ ਹੈ, ਕਿਸ ਪਾਸੇ ਵੱਲ ਨੂੰ ਕਹਾਣੀ ਜਾਂਦੀ ਹੈ। ਖਡੂਰ ਸਾਹਿਬ ਵਾਲੀ ਸੀਟ ਦੀ ਜੇ ਗੱਲ ਕਰੀਏ, ਜਿੱਥੇ ਅਸੀਂ ਆਪ ਜਾ ਕੇ ਜਿਹੜਾ ਜੀ ਸਾਰੇ ਜਗ੍ਹਾ ਦੇ ਉੱਤੇ ਦੇਖਿਆ, ਜੰਡਿਆਲਾ ਗੁਰੂ ਮਜੀਠੇ ਵਾਲੀ ਜਿਹੜੀ ਸੀਟ ਹੈ, ਖਡੂਰ ਸਾਹਿਬ ਦੇ ਵਿੱਚ ਜਦੋਂ ਇਹ ਬਾਈ ਇਲੈਕਸ਼ਨ ਹੋਈ ਹੈ, ਤੁਹਾਨੂੰ ਪਤਾ ਕਿ ਵੱਡੀ ਲੀਡ ਦੇ ਨਾਲ ਬ੍ਰਹਮਪੁਰਾ ਹੋਰਾਂ ਦਾ ਮੁੰਡਾ ਜਿੱਤਿਆ ਸੀਗਾ। ਹੈਰਾਨੀਜਨਕ ਢੰਗ ਦੇ ਨਾਲ ਬ੍ਰਹਮਪੁਰੇ ਹੋਰਾਂ ਦਾ ਮੁੰਡਾ ਕਿਸੇ ਫਾਈਟ 'ਚ ਹੀ ਹੈ ਨਹੀਂ ਗਾ ਜੀ ਇਸ ਵੇਲੇ। ਉੱਥੇ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਹੋਰਾਂ ਦੇ ਵਿਚਾਲੇ ਆ ਜੀ। ਇਹੋ ਹੀ ਹਾਲ ਜੰਡਿਆਲੇ ਗੁਰੂ ਦਾ। ਅੱਜ ਤੋਂ 2 ਮਹੀਨੇ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਕਿ ਅਕਾਲੀ ਦਲ ਦੇ ਜਿਹੜੇ ਮੰਤਰੀ ਨੇ ਉਹਨਾਂ ਦੀਆਂ 2 ਸੀਟਾਂ ਜਿਹੜੀਆਂ ਵੱਟ ਤੇ ਪਈਆਂ ਨੇ, ਜਿਹੜੀਆਂ ਹਾਰ ਨਹੀਂ ਸਕਦੀਆਂ, ਉਹ ਇੱਕ ਮਜੀਠੇ ਦੀ ਸੀਟ ਤੇ ਦੂਜੀ ਸੀਗੀ ਜੀ ਸਿਕੰਦਰ ਸਿੰਘ ਮਲੂਕਾ ਹੋਰਾਂ ਵਾਲੀ, ਇਹ ਮਾਲਵੇ ਦੀ। ਇਹ ਦੋਨੋਂ ਸੀਟਾਂ ਜਿਹੜੀਆਂ ਨੇ ਉਹ ਡੋਲੀਆਂ ਪਈਆਂ ਨੇ। ਟਕੋਨੀ ਟੱਕਰ ਜਿਹੜੀ ਆ ਜੀ ਉਹ ਮਜੀਠੇ ਦੇ ਵਿੱਚ ਇਸ ਵੇਲੇ ਚੱਲ ਰਹੀ ਆ। ਲਾਲੀ ਮਜੀਠੀਆ ਹੋਰੀ ਵੀ ਟੱਕਰ ਦੇ ਰਹੇ ਨੇ, ਹਿੰਮਤ ਸਿੰਘ ਸ਼ੇਰਗਿੱਲ ਹੋਰੀ ਜਿਹੜੇ ਦੀ ਉਹ ਵੀ ਇਸ ਵੇਲੇ ਟੱਕਰ ਜਿਹੜੀ ਆ ਉਹ ਦੇ ਰਹੇ ਆ। ਬੜੀ ਦਿਲਚਸਪ ਸਥਿਤੀ ਜਿਹੜੀ ਆ ਜੀ ਉਹ ਮਾਝੇ ਦੇ ਖੇਤਰ ਦੇ ਵਿੱਚ ਬਣੀ ਹੋਈ ਆ। ਪੱਟੀ ਦੀ ਸੀਟ ਦੇ ਉੱਤੇ ਸਵੇਰੇ ਸੀਗੇ ਜੀ ਪੱਟੀ ਕੈਪਟਨ ਅਮਰਿੰਦਰ ਸਿੰਘ ਹੋਰੀ ਅੱਜ ਆ ਰਹੇ ਨੇ। ਆਮ ਆਦਮੀ ਪਾਰਟੀ ਦੇ ਜਿਹੜੇ ਇੱਕ ਉਮੀਦਵਾਰੀ ਦੇ ਦਾਅਵੇਦਾਰ ਸਨ ਮਹਾਵੀਰ ਸਿੰਘ ਹੋਰੀ, ਉਹਨਾਂ ਨੂੰ ਕਾਂਗਰਸ ਦੇ ਨਾਲ ਤੋੜਨ ਦੇ ਵਾਸਤੇ, ਜੇ ਮਹਾਵੀਰ ਸਿੰਘ ਹੋਰੀ ਉੱਧਰ ਤੁਰਦੇ ਨੇ ਤੇ ਨਿਰਸੰਦੇਹ ਆਮ ਆਦਮੀ ਪਾਰਟੀ ਦੇ ਵਾਸਤੇ
ਤਕੜਾ ਝਟਕਾ ਜਿਹੜਾ ਜੀ ਪੱਟੀ ਵਾਲੀ ਸੀਟ ਤੋਂ ਹੋਊਗਾ। ਹਾਂਜੀ ਜੀ, ਜ਼ਰੂਰ ਫਰਕ ਤੇ ਬਹੁਤ ਪੈਂਦਾ ਹੈ। ਅਖੀਰ ਵਿੱਚ ਅਜ਼ਨਾਮਾ ਕਿ ਕਹਿੰਦੇ ਹੁੰਦੇ ਜੋ ਮਾਂ ਸਨ ਪਾਰਟੀ ਨੂੰ, ਵਿਹੜਾ ਮਾਂ ਦਾ ਗਏ ਹੀ ਛੱਡ ਬੇਲੀ। ਕਹਿੰਦੇ ਹੁੰਦੇ ਜੋ ਮਾਂ ਸਨ ਪਾਰਟੀ ਨੂੰ, ਵਿਹੜਾ ਮਾਂ ਦਾ ਗਏ ਹੀ ਛੱਡ ਬੇਲੀ। ਬਾਗੀ ਹੋਏ ਤੇ ਲੜਨ ਉਹ ਚੋਣ ਲੱਗੇ, ਹੋ ਗਏ ਅੜੇ ਅਸੂਲ ਤੋਂ ਅੱਡ ਬੇਲੀ। ਹਾਰ ਜਿੱਤ ਦੀ ਰਹੀ ਪਰਵਾਹ ਨਹੀਂ, ਦਿੱਤੀ ਲੱਤ ਹੈ ਆਣ ਕੇ ਗੱਡ ਬੇਲੀ। ਅਖੇ ਜਦੋਂ ਨਾ ਪਾਰਟੀ ਕਦਰ ਪਾਈ, ਫੋਕੇ ਜਾਂਦੇ ਤੁੜਾਏ ਨਹੀਂ ਹੱਡ ਬੇਲੀ। ਠੂਠਾ ਨਾਥ ਦਾ ਜਿਵੇਂ ਸੀ ਸੁੱਟ ਤੁਰਿਆ, ਪਿੱਛੇ ਹੀਰ ਦੇ ਤੁਰ ਗਿਆ ਚਾਕ ਬੇਲੀ। ਠੂਠਾ ਨਾਥ ਦਾ ਜਿਵੇਂ ਸੀ ਸੁੱਟ ਤੁਰਿਆ, ਪਿੱਛੇ ਹੀਰ ਦੇ ਤੁਰ ਗਿਆ ਚਾਕ ਬੇਲੀ। ਜਿੱਤ ਸਕਣ ਤੇ ਭਾਵੇਂ ਨਾ ਪਾਰ ਲੱਗਣ, ਛਾਨਣ ਚੱਲੇ ਨੇ ਰਾਹਾਂ ਦੀ ਖਾਕ ਬੇਲੀ। ਜੀ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਕੁਰਬਾਨੀ ਜੀ, ਧੰਨਵਾਦ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਭਾਗ ਦੇ ਵਿੱਚ ਤੁਹਾਡੇ ਸਵਾਲ ਹੁੰਦੇ ਨੇ, ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਦਿੰਦੇ ਨੇ ਤੁਹਾਡੇ ਸਵਾਲਾਂ ਦੇ ਜਵਾਬ। ਤੁਸੀਂ ਕਾਲ ਕਰ ਸਕਦੇ ਹੋ ਜੀ 4082725200 408 272 5200 ਸਟੂਡੀਓ ਦਾ ਫ਼ੋਨ ਨੰਬਰ ਆ। ਅਤੇ ਇੱਕ ਰਿਕੁਐਸਟ ਪਹਿਲਾਂ ਦੀ ਤਰ੍ਹਾਂ ਕਰਦੇ ਹਾਂ ਕਿ ਇੱਕ ਹੀ ਸਵਾਲ ਕਰਨ ਦੀ ਕੋਸ਼ਿਸ਼ ਕਰਨਾ, ਕਿਉਂਕਿ ਟਾਈਮ ਬਹੁਤ ਘੱਟ ਹੁੰਦਾ ਹੈ ਅਤੇ ਕਾਲਰ ਜ਼ਿਆਦਾ ਹੁੰਦੇ ਆ, ਸਾਰਿਆਂ ਦੇ ਸਵਾਲ ਹੁੰਦੇ ਆ, ਅਤੇ ਤੁਸੀਂ ਪਲੀਜ਼ ਕਾਲ ਦੇ ਵਿੱਚ ਇੱਕ ਹੀ ਸਵਾਲ ਕਰਨ ਦੀ ਕੋਸ਼ਿਸ਼ ਕਰਨੀ। ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੁਰਿੰਦਰ ਸਿੰਘ ਜੀ। ਹਾਂਜੀ ਵੀਰ, ਸਤਿ ਸ਼੍ਰੀ ਅਕਾਲ ਜੀ। ਤੇ ਬਾਕੀ ਮੇਰੀ ਵੱਲੋਂ ਸਾਰੇ ਸੁਣਨ ਵਾਲੇ ਵੀ ਭੈਣਾਂ ਭਰਾ ਨੂੰ ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਇਹ ਹੈ ਜੀ ਕਹਿਣ ਵੀ ਜਿਸ ਤਰ੍ਹਾਂ ਇਹ ਜਿਹੜਾ ਪੰਜਾਬ ਦਾ ਚੋਣ ਦੰਗਲ ਹੈ, ਇਹ ਲਗਭਗ ਅਸੀਂ ਨੂੰ ਇਸੇ ਤਰ੍ਹਾਂ ਮੰਨੀਏ ਕਿ ਇਹ ਇੱਕ ਜਗੀਰਦਾਰੀ ਦੇ ਖਿਲਾਫ ਇੱਕ ਕਿਰਤੀ ਮਜ਼ਦੂਰਾਂ ਦਾ ਇਹ ਜੱਦੋ-ਜਹਿਦ ਹੈ। ਤੇ ਇਸ ਕਰਕੇ ਇਹ ਜਿਹੜੇ ਜਗੀਰਦਾਰ ਹੈ, ਇਹ ਤਾਂ ਸਭ ਨੂੰ ਪਤਾ ਕਿ ਉਹਨਾਂ ਨੇ ਬਹੁਤ ਦੂਰ ਤੱਕ ਆਪਣੀਆਂ ਜੜ੍ਹਾਂ ਵਿਛਾਈਆਂ ਹੋਈਆਂ ਹਨ। ਇਸ ਕਰਕੇ ਇਹ ਵੀਰ ਜੀ ਤੋਂ ਮੈਂ ਪੁੱਛਣਾ ਚਾਹੁੰਦਾ, ਇਹਨਾਂ ਦਾ ਇਹਦੇ ਬਾਰੇ ਵਿੱਚ ਕੀ ਕਹਿਣਾ ਜੀ? ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਇਹ ਲੜਾਈ ਜਿਹੜੀ ਹੈ ਜੀ ਅਮੀਰਾਂ ਤੇ ਜ਼ਮੀਰਾਂ ਦੇ ਜਿਹੜੀ ਹੈ ਜੀ ਉਹ ਵਿਚਾਲੇ ਹੈ। ਵੇਖਣਾ ਇਹ ਹੋਊਗਾ ਜੀ ਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਕੀ ਕਰਦੇ ਆ, ਕਿਉਂਕਿ ਇਹਨੇ ਜਿੱਥੇ ਨਵੀਂ ਪੀੜ੍ਹੀ ਜਿਹੜੀ ਹੈ ਜੀ ਉਹਦਾ ਭਵਿੱਖ ਤੈਅ ਕਰਨਾ ਇਹਨਾਂ ਚੋਣਾਂ ਨੇ, ਉਹਦੇ ਤੋਂ ਉੱਪਰ ਪੰਜਾਬ ਦਾ ਭਵਿੱਖ ਵੀ ਇਹਨਾਂ ਚੋਣਾਂ ਨੇ ਜਿਹੜਾ ਜੀ ਉਹ ਤੈਅ ਕਰਨਾ ਹੈ ਕਿ ਪੰਜਾਬ ਜਾਊਗਾ ਕਿਹੜੇ ਪਾਸੇ ਨੂੰ, ਪੰਜਾਬ ਦਾ ਜਿਹੜਾ ਜੀ ਉਹ ਬਣੂਗਾ ਕੀ। ਇਸ ਕਰਕੇ ਇਹ ਬੜੀਆਂ ਅਹਿਮ ਨੇ ਜੀ ਜਿਹੜੀਆਂ ਇਹ ਮੌਜੂਦਾ ਚੋਣਾਂ ਨੇ। ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਜਿਹੜੇ ਵੱਡੇ ਲੋਕ ਨੇ ਉਹਨਾਂ ਦੇ ਵਿਚਾਲੇ ਤੇ ਆਮ ਲੋਕਾਂ ਦੇ ਵਿਚਾਲੇ ਇਹ ਲੜਾਈ ਹੈ। ਪਰ ਸਵਾਲ ਜਿਹੜਾ ਨਾ ਜੀ ਫਿਰ ਉੱਥੇ ਹੀ ਆ ਜਾਂਦਾ, ਜਿਹੜਾ ਕਈ ਵਾਰੀ ਥੋੜਾ ਡਰ ਵੀ ਪੈਦਾ ਕਰ ਦਿੰਦਾ ਕਿ ਲੋਕ ਜਿਹੜੇ ਆ ਜੀ ਉਹ ਕਿਵੇਂ ਲੈਣਗੇ ਇਸ ਸਭ ਕਾਸੇ ਨੂੰ। ਜੀ ਅੱਛਾ, ਸਾਡੇ ਨਾਲ ਜੁੜੇ ਹੋਏ ਨੇ ਜੀ ਜਗਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਭਾਜੀ ਮੈਂ ਪੁੱਛਣਾ ਕਿ ਆਪਣਾ ਤੁਸੀਂ ਦੱਸਣ ਦੇ ਸੀ ਹਾਲਾਤ, ਆਪਣਾ ਮਲੂਕਾ ਸਾਹਿਬ ਦੇ ਕੀ ਹਾਲਾਤ ਆ ਜੀ? ਕਿਉਂਕਿ ਉਹਨਾਂ ਦੇ ਤਾਂ ਜ਼ਿਆਦਾ ਰੋਹ ਸੀ ਨਾ। ਥੈਂਕ ਯੂ ਜੀ। ਅਜੇ ਤੱਕ ਉਹ ਨਿਕਲੇ ਨੀ ਗਏ ਜੀ ਚੋਣ ਮੈਦਾਨ ਦੇ ਵਿੱਚ। ਉਹ ਜਿਹੜਾ ਜੀ ਅਜੇ ਆਪਣੀ ਤਨਖਾਹ ਜਿਹੜੀ ਉਹ ਪੂਰੀ ਕਰ ਰਹੇ ਸੀਗੇ। ਨਿਕਲ ਦਿਓ ਉਹਨਾਂ ਨੂੰ, ਫਿਰ ਦੇਖਦੇ ਆ ਲੋਕ ਜਿਹੜੇ ਆ ਕਿਹੋ ਜਿਹਾ ਜਵਾਬ ਦਿੰਦੇ ਆ। ਜੇ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਜੀ ਦੱਸਣਾ ਹੋਏ ਤਾਂ ਉੱਥੋਂ ਆਮ ਆਦਮੀ ਪਾਰਟੀ ਦਾ ਹੱਥ ਜਿਹੜਾ ਜੀ ਉਹ ਉੱਪਰ ਆ। ਉਹਦਾ ਰੀਜ਼ਨ ਇਹ ਆ ਕਿ ਇਹ ਜਿਹੜਾ ਅਰਦਾਸ ਵਾਲਾ ਮਾਮਲਾ, ਇਹ ਲੋਕਾਂ ਦੇ ਵਿੱਚ ਰੋਹ ਆ ਉਹਨਾਂ ਦੇ ਪ੍ਰਤੀ। ਔਰ ਕਾਂਗਰਸ ਦੇ ਉਮੀਦਵਾਰ ਜਿਹੜੇ ਕਾਂਗੜ ਸਾਹਿਬ ਨੇ ਉਹ ਕੱਟੇ ਰਹੇ ਨੇ ਲੋਕਾਂ ਤੋਂ ਪਿਛਲੇ 5 ਸਾਲ, ਉਹ ਤੁਰੇ ਹੀ ਨਹੀਂ ਲੋਕਾਂ ਦੇ ਵਾਸਤੇ। ਇਸ ਕਰਕੇ ਉਹਨਾਂ ਦੇ ਉੱਤੇ ਲੋਕਾਂ ਨੂੰ ਇਸ ਪੱਖੋਂ ਰੋਹ ਆ ਕਿ ਉਹ ਜਦੋਂ ਇਲੈਕਸ਼ਨ ਆਈ ਆ ਤੇ ਉਹ ਆ ਗਏ ਨੇ, ਉੱਦਾਂ ਲੋਕਾਂ ਦੇ ਨਾਲ ਖੜੇ ਨਹੀਂ। ਦਹਿਸ਼ਤ ਬੜੀ ਹੈ ਜੀ ਇਸ ਏਰੀਏ ਦੇ ਵਿੱਚ, ਡਹਿਲ ਬਹੁਤ ਆ ਜਿਹੜੇ ਇੱਦਾਂ ਦੇ ਏਰੀਏ ਨੇ ਉਹਨਾਂ ਦੇ ਵਿੱਚ, ਕਿਉਂਕਿ ਲੋਕਾਂ ਦੇ ਉੱਤੇ ਨਜਾਇਜ਼ ਪਰਚੇ ਜਿਹੜੇ ਆ ਜੀ ਬਹੁਤ ਵੱਡੀ ਮਾਤਰਾ ਦੇ ਵਿੱਚ ਦਰਜ ਜਿਹੜੇ ਕੀਤੇ ਕਰਵਾਏ ਗਏ ਆ। ਹੁਣ ਵੇਖਣਾ ਹੋਊਗਾ ਜੀ ਲੋਕ ਕਿਹੋ ਜਿਹਾ ਜਵਾਬ ਉਹਦਾ ਦਿੰਦੇ ਆ ਬਾਹਰ ਨਿਕਲ ਕੇ। ਜੀ ਅੱਗੇ ਸਾਡੇ ਨਾਲ ਜੁੜੇ ਨੇ ਸਰਬਜੀਤ ਸੋਲ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿੱਦਾਂ ਹੁਣ ਕਾਂਗਰਸ ਨੇ ਜਿੱਦਾਂ ਮਨਪ੍ਰੀਤ ਬਾਦਲ ਆ ਉਹਨਾਂ ਨੂੰ ਲੈ ਗਏ, ਉਧਰੋਂ ਮਤਲਬ ਨਵਜੋਤ ਸਿੰਘ ਸਿੱਧੂ ਹੋਣੀ ਆ ਗਏ ਆ। ਇਹ ਤੁਹਾਨੂੰ ਲੱਗਦਾ ਨਹੀਂ ਕਿ ਮਤਲਬ ਜਿਹੜੇ ਬਾਕੀ ਦੇ ਇਹਨਾਂ ਦੇ ਸੀਗੇ ਕਾਂਗਰਸ ਦੇ ਬਾਕੀ ਦੇ ਜਿਹੜੇ ਨੇਤਾ ਸੀਗੇ ਜਿਹੜੇ ਮੋਹਰਲੇ ਕਤਾਰ ਦੇ ਵਿੱਚ ਹੀ, ਉਹਨਾਂ ਨੂੰ ਸਾਈਡ ਲਾਈਨ ਕਰਕੇ ਤਾਂ ਇਹਨਾਂ ਨੇ ਹੁਣ ਨਵੀਂ ਪੀੜ੍ਹੀ ਨੂੰ ਮੋਹਰੇ ਲੈ ਕੇ ਆਉਣ ਆਏ ਆ। ਮਤਲਬ ਨਵੀਂ ਪੀੜ੍ਹੀ ਵੀ ਨਹੀਂ ਹੈਗੀ, ਇਹ ਵੀ 50 ਦੇ ਲਾਗੇ ਚੱਲ ਗਏ ਆ।
ਵੀ ਇਹਨਾਂ ਨੂੰ ਲੈ ਕੇ ਆਏ ਆ, ਤੇ ਇਹਨਾਂ ਬਾਰੇ ਦੱਸਿਓ। ਤੇ ਦੂਜਾ ਆਪਣਾ ਮੇਰਾ ਇਹ ਹੈ, ਮੈਨੂੰ ਬੜੀ ਇੱਕ ਟੈਨਸ਼ਨ ਜਿਹੀ ਹੈ, ਜਿਹੜੇ ਆਪਣੇ ਬਾਬੇ ਹੋਣੇ ਆ ਜਿਹੜੇ ਪੂਰੀ ਸਮਾਜ ਚ ਗਏ, ਉਹਨਾਂ ਦਾ ਵੀ ਬਣੂਗਾ ਜੀ? ਉਹ ਵੀ ਹੁਣ ਕਾਫੀ ਵੋਟਾਂ ਆ ਗਈਆਂ, ਉਹਨਾਂ ਵੀ ਜਿਹੜੇ ਆਪਣੇ ਬੰਦਿਆਂ ਦੇ ਨਾਲ ਗੱਲਬਾਤ ਕਰਨਗੇ, ਇਹ ਜ਼ਰੂਰ ਦੱਸਿਓ। ਥੈਂਕ ਯੂ ਥੈਂਕ ਯੂ। ਦੇਖੋ ਜੀ, ਮੇਰਾ ਖਿਆਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮਨਪ੍ਰੀਤ ਸਿੰਘ ਬਾਦਲ ਹੋਰੀ ਜਾਂ ਨਵਜੋਤ ਸਿੰਘ ਸਿੱਧੂ ਹੋਰੀ, ਆਉਣ ਜਾਣ ਤਾਂ ਜਿਹੜੀ ਉਹ ਸਾਰੀਆਂ ਪਾਰਟੀਆਂ ਦੇ ਵਿੱਚ ਲੱਗਿਆ ਹੀ ਰਹਿੰਦਾ। ਇਹੀ ਸੀਜ਼ਨ ਹੁੰਦਾ ਨੇਤਾਵਾਂ ਦਾ ਵੀ, ਇੱਧਰੋਂ ਉੱਧਰੋਂ ਇੱਧਰ ਜਿਹੜਾ ਜੀ ਉਹ ਜਾਣਦਾ। ਕਿਤੇ ਨਾ ਕਿਤੇ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਨਾ ਜੀ, ਉਹ ਕਿਸੇ ਅਹਿਮ ਨੇਤਾ ਦੀ ਤਲਾਸ਼ ਦੇ ਵਿੱਚ ਹੈ, ਜਾਂ ਤੁਸੀਂ ਇਹ ਕਹਿ ਲਓ ਤੋੜ ਲੱਭ ਰਹੀ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜੀ। ਜੇ ਤੁਸੀਂ ਸਾਰੇ ਘਟਨਾਕ੍ਰਮ ਤੋਂ ਨੇੜਿਓਂ ਜਿਹੜਾ ਜੀ ਦੇਖਿਆ ਹੋਣਾ, ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਐਂਟਰ ਵੀ ਕੀਤੇ ਨੇ ਤੇ ਇਕੱਲੇ ਰਾਹੁਲ ਗਾਂਧੀ ਹੋਰਾਂ ਨੇ ਉਹਨਾਂ ਨੂੰ ਜੀ ਆਇਆਂ ਕਿਹਾ, ਉੱਥੇ ਕੈਪਟਨ ਅਮਰਿੰਦਰ ਸਿੰਘ ਹੋਰੀ ਹੈ ਨਹੀਂ ਸੀਗੇ ਉਸ ਜਗ੍ਹਾ ਦੇ ਉੱਤੇ, ਕਿਉਂਕਿ ਉਹ ਵਿਰੋਧ ਕਰਦੇ ਰਹੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰਧਾਨਗੀ ਜਿਹੜੀ ਹੈ ਜੀ ਪੰਜਾਬ ਪ੍ਰਦੇਸ਼ ਦੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਕਾਂਗਰਸ ਹਾਈ ਕਮਾਂਡ ਦੇ ਗਲ ਤੇ ਗੁੱਠਾ ਰੱਖ ਕੇ ਖੋਹੀ ਆ, ਉਹਨੂੰ ਹਾਈ ਕਮਾਂਡ ਭੁੱਲਦੀ ਨਹੀਂ। ਇਹਦੇ ਕਰਕੇ ਉਹ ਉਭਾਰ ਰਹੀ ਹੈ ਕੁਝ ਨੇਤਾਵਾਂ ਨੂੰ, ਤਾਂ ਕਿ ਉਹਨਾਂ ਦਾ ਤੋੜ ਜਿਹੜਾ ਜੀ ਉਹ ਲੱਭਿਆ ਜਾ ਸਕੇ। ਹੁਣ ਵੇਖਣਾ ਇਹ ਹੋਊਗਾ ਕਿ ਕੀ ਇਹ ਕਾਂਗਰਸ ਦੇ ਉਲਟ ਤਾਂ ਨਹੀਂ ਪੈ ਜਾਂਦਾ, ਕਿਉਂਕਿ ਇਹ ਵੀ ਜਿਹੜਾ ਚੱਲਦਾ ਰਹਿੰਦਾ ਜੀ ਕਿ ਨੇਤਾ ਵਗੈਰਾ ਜਿਹੜੇ ਨੇ ਉਹਨਾਂ ਨੂੰ ਹਰਾਇਆ ਜਾਵੇ, ਫਿਰ ਥੱਲੇ ਜਿਹੜਾ ਜੀ ਉਹਨਾਂ ਨੂੰ ਲੈਟ ਡਾਊਨ ਜਿਹੜਾ ਉਹ ਕੀਤਾ ਜਾਵੇ। ਜਿਹੜਾ ਰਵਨੀਤ ਸਿੰਘ ਬਿੱਟੂ ਹੋਰਾਂ ਦਾ ਜਲਾਲਾਬਾਦ ਤੋਂ ਚੋਣ ਜਿਹੜਾ ਲੜਨਾ, ਮੈਂ ਇਹਨੂੰ ਵੀ ਇਸ ਸੰਦਰਭ ਦੇ ਵਿੱਚ ਦੇਖਦਾ ਹਾਂ ਕਿ ਜਿਹੜੀ ਅਗਲੀ ਲੀਡਰਸ਼ਿਪ ਤਬਦੀਲੀ ਆ, ਰਵਨੀਤ ਸਿੰਘ ਬਿੱਟੂ ਹੋਰੀ ਇਸ ਤਰੀਕੇ ਦੇ ਨਾਲ ਵਿਚਰਦੇ ਸਨ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਪਾਸੇ ਹੁੰਦੇ ਨੇ ਤੇ ਫਿਰ ਨੰਬਰ ਮੇਰਾ ਲੱਗ ਸਕਦਾ। ਹੁਣ ਉਹਨਾਂ ਨੂੰ ਇਹ ਜਾਪਦਾ ਜੀ ਕਿ ਇੱਥੇ ਮਾਮਲਾ ਹੋ ਗਿਆ ਟਫ, ਇੱਥੇ ਨਵਜੋਤ ਸਿੰਘ ਸਿੱਧੂ ਹੋਰੀ ਵੀ ਆ ਗਏ, ਇੱਥੇ ਮਨਪ੍ਰੀਤ ਸਿੰਘ ਬਾਦਲ ਹੋਰੀ ਵੀ ਆ ਗਏ। ਖਾਸ ਤੌਰ ਦੇ ਉੱਤੇ ਚਲੋ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਹੋ ਸਕਦਾ ਕਿ ਕਾਂਗਰਸ ਥੋੜ੍ਹ ਚਿਰ ਹੀ ਵਰਤੇ, ਤੇ ਮਨਪ੍ਰੀਤ ਸਿੰਘ ਬਾਦਲ ਹੋਰੀ ਤਾਂ ਇਸ ਗੱਲ ਦੇ ਉੱਤੇ ਟੇਕ ਲਾ ਕੇ ਬੈਠੇ ਨਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਮੰਨ ਲਓ ਕਾਂਗਰਸ ਨਹੀਂ ਜਿੱਤਦੀ ਇਹ ਚੋਣਾਂ, ਤੇ ਅੱਗੋਂ ਜਿਹੜਾ ਜੀ ਉਹ ਭਵਿੱਖ ਦੇ ਨੇਤਾ ਦੇ ਰੂਪ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਕਾਂਗਰਸ ਜਿਹੜਾ ਜੀ ਉਹ ਉਭਾਰੂਗੀ। ਰਵਨੀਤ ਸਿੰਘ ਬਿੱਟੂ ਹੋਰੀ ਸੋਚਦੇ ਆ ਕਿ ਮੈਂ ਜਲਾਲਾਬਾਦ ਤੋਂ ਜਿਹੜਾ ਜੀ ਉਹ ਪੰਗਾ ਲੈ ਕੇ ਇਹ ਦੱਸ ਸਕਦਾ ਹਾਈ ਕਮਾਂਡ ਨੂੰ ਕਿ ਮੈਂ ਵੀ ਜਿਹੜਾ ਜੀ ਇਸ ਦੌੜ ਦੇ ਵਿੱਚ ਹੈਗਾ ਕਿ ਅੱਗੋਂ ਨੇਤਾ ਜਿਹੜਾ ਜੀ ਉਹ ਕਿਹੜਾ ਹੋਵੇ, ਔਰ ਇਸ ਦੌੜ ਦੇ ਵਿੱਚ ਲੱਗਣ ਕਰਕੇ ਜਿਹੜਾ ਜੀ ਉਹ ਖੜੇ ਨੇ। ਔਰ ਤੁਸੀਂ ਇਹ ਕਹਿ ਲਓ ਕਿ ਇਹ ਭਵਿੱਖ ਦੇ ਨੇਤਾ ਦੀ ਲੜਾਈ ਹੈ ਜੀ ਇਸ ਵੇਲੇ ਜਿਹੜੀ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੀ ਹੈ। ਜਿੰਨੀ ਇਹ ਪੰਜਾਬ ਵਿਧਾਨ ਸਭਾ ਦੀ ਲੜਾਈ ਆ, ਓਨੀ ਬਰਾਬਰ ਦੀ ਇਹ 2019 ਦੀ, ਔਰ ਇਹ ਤੋਂ ਵੀ ਜੇ ਹੋਰ ਸਟੈਪ ਅੱਗੇ ਜਾਣਾ ਹੋਵੇ ਤਾਂ 2022 ਦੀ ਲੜਾਈ ਵੀ ਕਹੀ ਜਾ ਸਕਦੀ ਹੈ। ਬਿਲਕੁਲ ਜੀ, ਗੱਲ ਨੇਤਾਗਿਰੀ ਦੀ ਆ। ਦੋ ਇਲੈਕਸ਼ਨਾਂ ਲੜਦੇ ਆ ਇੱਕ ਬੰਦਾ। ਇੰਦਰਜੀਤ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਹਾਂਜੀ, ਮੈਂ ਪੰਨੂ ਸਾਹਿਬ ਨੂੰ ਪੁੱਛਣਾ ਸੀ ਵੀ ਕਾਂਗਰਸ ਉਦੋਂ ਤਾਂ ਕਹਿੰਦੇ ਵੀ ਇੱਕ ਪਰਿਵਾਰ 'ਚ 2 ਟਿਕਟਾਂ ਦੇਣੀਆਂ ਨਹੀਂ, ਤੇ ਕੈਪਟਨ ਨੂੰ ਕਿਹੜੇ ਹਿਸਾਬ ਨਾਲ ਇਹਦੀ ਲੰਬੀ ਤੋਂ ਤੇ ਨਾਲੇ ਪਟਿਆਲੇ ਤੋਂ। ਦੂਜਾ ਮੈਂ ਪੁੱਛਦਾ ਵੀ ਜਥੇਦਾਰ ਤੋਰਾ ਹੈਂਗ ਤੇ ਉਹਦੇ ਪੁੱਤਰ ਦੀ ਕਿੱਦਾਂ ਪੋਜੀਸ਼ਨ ਹੈ ਜੀ ਮੋਗੇ ਧਰਮਕੋਟ ਤੋਂ? ਥੈਂਕ ਯੂ ਜੀ। ਦੇਖੋ, ਉਹ ਇੱਕ ਪਰਿਵਾਰ ਦੇ 2 ਮੈਂਬਰਾਂ ਨੂੰ ਨਹੀਂ ਦਿੱਤੀ, ਉਹ ਇਹ ਕਹਿ ਸਕਦੇ ਆ, ਐਕਸਕਿਊਜ਼ ਜਿਹੜਾ ਜੀ ਉਹ ਦੇ ਸਕਦੇ ਆ ਕਿ ਇੱਕੋ ਬੰਦੇ ਨੂੰ 2 ਟਿਕਟਾਂ ਜਿਹੜੀਆਂ ਜੀ ਉਹ ਦਿੱਤੀਆਂ ਨੇ। ਔਰ ਦੂਜਾ ਉਹ ਵੀ ਕਹਿ ਸਕਦੇ ਆ ਕਿਉਂਕਿ ਉਹ ਦਾਗ ਧੋਣ ਲਈ ਲੜ ਰਹੇ ਆ ਕਿ ਮੈਂ ਅਕਾਲੀਆਂ ਦੇ ਨਾਲ ਰਲਿਆ ਹੋਇਆ ਨਹੀਂ। ਇਸ ਕਰਕੇ ਮੈਂ ਦੇਖੋ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਦੇ ਜੱਦੀ ਹਲਕੇ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਚੈਲੰਜ ਕਰ ਰਿਹਾ। ਪਰ ਇਹ ਨਾ ਐਕਚੁਅਲੀ ਇਹ ਪਹਿਲਾਂ ਵੀ ਮੁੱਦਾ ਜਿਹੜਾ ਜੀ ਉਹ ਚੱਲਦਾ ਰਿਹਾ, 2 ਸੀਟਾਂ ਤੋਂ ਇੱਕ ਬੰਦਾ ਕਿਉਂ ਲੜੇ। ਇਹਦੇ ਉੱਤੇ ਕਿਸੇ ਤਰੀਕੇ ਨਾਲ ਰੋਕ ਜਿਹੜੀ ਆ ਜੀ ਉਹ ਲੱਗਣੀ ਚਾਹੀਦੀ ਆ। ਹੋ ਸਕਦਾ ਹੈ ਕਿ ਛੇਤੀ ਇਹਦੇ ਸੰਬੰਧੀ ਚੋਣ ਕਮਿਸ਼ਨ ਜਿਹੜਾ ਜੀ ਉਹ ਕੋਈ ਫੈਸਲਾ ਲਵੇ, ਇੱਕੋ ਜਗ੍ਹਾ ਤੋਂ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜਿੱਥੋਂ ਤੱਕ ਤੁਸੀਂ ਗੱਲ ਪੁੱਛੀ ਆ ਜਥੇਦਾਰ ਤੋਤਾ ਸਿੰਘ ਹੋਰਾਂ ਦੀ ਤੇ ਉਹਨਾਂ ਦੇ ਮੁੰਡੇ ਮੱਖਣ ਦੀ ਜੀ, ਜਿਹੜਾ ਕਿ ਮੋਗੇ ਤੋਂ ਚੋਣ ਲੜ ਰਿਹਾ, ਅੱਜ ਦੀ ਤਰੀਕ ਦੇ ਵਿੱਚ ਦੋਨਾਂ ਪਿਓ ਪੁੱਤਾਂ ਦੀ ਸਨ ਐਂਡ ਡੈਡ ਦੀ ਹਾਲਤ ਪਤਲੀ ਹੈ ਜੀ। ਅੱਗੇ ਸਾਡੇ ਨਾਲ ਜੁੜੇ ਨੇ ਰਾਜ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਰਾਜ ਬੋਲਦਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਤੁਸੀਂ ਇੱਕ ਤਾਂ ਮੇਰੇ ਵੱਲੋਂ ਵਧਾਈਆਂ ਹੀ ਕਹਿ ਸਕਦੇ ਹਾਂ ਜੀ। ਤੁਸੀਂ ਬੜਾ ਸਾਨੂੰ ਜਾਣਕਾਰੀ ਦੇਣ ਲਈ ਹਰ ਹਲਕੇ ਦੇ ਵਿੱਚ ਤੁਰੇ ਫਿਰਦੇ ਆ, ਤੇ ਪ੍ਰਮਾਤਮਾ ਕਰੇ ਤੁਹਾਡੀ ਹਰੇਕ ਇਹ ਜਿਹੜੀ ਜਾਣਕਾਰੀ ਹੈ ਜਾਂ ਤੁਸੀਂ ਸਾਨੂੰ ਜਾਣਕਾਰੀ ਦੇਣ ਲਈ ਜਿਹੜਾ ਹਰੇਕ ਗਲੀ ਰੋਡ ਤੇ ਫਿਰਦੇ ਆ ਜੀ, ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਤੇ ਪੰਨੂ ਸਾਹਿਬ, ਪੁੱਛਣਾ ਮੈਂ ਇਹ ਚਾਹੁੰਦਾ ਸੀ, ਬੇਅੰਤ ਸਿੰਘ ਦੇ ਇੱਕ ਪੋਤੇ ਦੇ ਉੱਤੇ ਇਲਜ਼ਾਮ ਲੱਗਾ ਸੀ ਜੀ ਬਲਾਤਕਾਰ ਦਾ। ਰਵਨੀਤ ਬਿੱਟੂ ਆ ਜਾਂ ਜਿਹੜਾ ਦੂਸਰਾ ਸੀ ਉਹ ਆ ਜੀ? ਅੱਛਾ ਜੀ, ਠੀਕ ਹੈ। ਤੇ ਦੂਸਰਾ ਹਾਂਜੀ ਪੁੱਛਣਾ ਸੀ ਮੈਂ ਜੀ, ਇਹ ਜੋ ਆਪਣੇ ਆਮ ਪਿੰਡਾਂ ਦੇ ਵਿੱਚ ਗੱਲਬਾਤ ਚੱਲਦੀ ਆ, ਤੁਸੀਂ ਫਿਰ ਕੇ ਆਏ ਆ ਪਿੰਡਾਂ ਦੇ ਵਿੱਚ ਜਾਂ ਹਲਕੇ ਵਾਈ ਦੇਖਦੇ ਆਏ ਆ, ਕਿੰਨਾ ਕੁ ਕੱਟੜਵਾਦ, ਕਿੰਨਾ ਕੁ ਅਕਾਲੀਆਂ ਦਾ, ਜਾਂ ਕਿੰਨਾ ਕੁ ਲੋਕੀ ਰੋਹ ਦੇ ਵਿੱਚ ਹੈ? ਥੈਂਕ ਯੂ।
ਪੂਰਾ ਰੋਹ ਆ ਜੀ, ਪੂਰਾ ਰੋਹ ਹੈ। ਇੱਕ ਦਾ ਜਵਾਬ ਭੈਣ ਜੀ ਹੋਰਾਂ ਨੇ ਦੇ ਹੀ ਦਿੱਤਾ। ਰੋਹ ਆ ਜੀ ਲੋਕਾਂ ਦੇ ਮਨਾਂ ਦੇ ਵਿੱਚ। ਦੇਖੋ ਇੱਕ ਗੱਲ ਬੜੀ ਮੈਂ ਸਪਸ਼ਟ ਰੂਪ ਦੇ ਵਿੱਚ ਜਿਹੜਾ ਦੀ ਉਹ ਕਹਿ ਸਕਦਾ ਹੈ ਸਾਰੇ ਖੇਤਰਾਂ ਦੇ ਬਾਰੇ ਦੇ ਵਿੱਚ, ਉਹ ਚਾਹੇ ਮਾਲਵਾ, ਚਾਹੇ ਦੁਆਬਾ ਤੇ ਚਾਹੇ ਮਾਝਾ, ਅਕਾਲੀ ਦਲ ਵਾਲੇ ਜਿਹੜੇ ਆ ਜੀ ਉਹ ਕਿਸੇ ਫਾਈਟ ਦੇ ਵਿੱਚ ਨਹੀਂ ਹੈਗੇ। ਅੱਜ ਦੀ ਤਰੀਕ 'ਚ, ਹੁਣ ਦੀ ਤਰੀਕ 'ਚ ਫਾਈਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਆ। ਜਿਹੜਾ ਅਕਾਲੀ ਦਲ ਨੂੰ ਬਹੁਤ ਸਖਤ ਰੋਹ ਦਾ ਸਾਹਮਣਾ ਜਿਹੜਾ ਜੀ ਉਹ ਲੋਕਾਂ ਦੇ ਕਰਨਾ ਪੈ ਰਿਹਾ। ਕਹਿਣ ਨੂੰ ਉਹ ਜੋ ਮਰਜ਼ੀ ਕਹੀ ਜਾਣ, ਰੀਅਲ ਪਿਕਚਰ ਜਿਹੜੀ ਆ ਨਾ ਜੀ ਉਹ ਇਹ ਆ ਕਿ ਉਹ ਲੜਾਈ ਦੇ ਵਿੱਚ ਨਹੀਂ ਹੈਗੇ ਜੀ ਇਸ ਵੇਲੇ ਅਕਾਲੀ ਦਲ ਵਾਲੇ। ਬੀਜੇਪੀ ਤਾਂ ਉਹ ਤਾਂ ਸਭ ਤੋਂ ਜਿਹੜਾ ਜੀ ਉਹ ਮੰਦੇ ਹਾਲੀ ਆ। ਬੀਜੇਪੀ ਤਾਂ ਸਭ ਤੋਂ ਮੰਦੇ ਹਾਲੀ ਆ ਜੀ। ਉਹਦੇ ਕੋਲੇ ਤਾਂ ਕੈਂਡੀਡੇਟ ਦੀ ਸਾਂਝੀ ਕਰਕੇ ਹਟਿਆ ਜਾਣਕਾਰੀ ਕਿ ਉਹਨਾਂ ਦੇ ਹਾਲਾਤ ਇਹ ਬਣ ਗਏ। ਉਹ ਕਹਿੰਦੇ ਰਹੇ ਆਹ ਬਦਲਨੇ ਆ ਤੇ ਅਖੀਰ ਤੇ ਆ ਕੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਸੀਟਾਂ ਜਿਹੜੀਆਂ ਸੀਗੀਆਂ ਉਹ ਦੇਣੀਆਂ ਪੈ ਗਈਆਂ, ਉਹਨਾਂ ਨੂੰ ਉਮੀਦਵਾਰ ਬਣਾਉਣਾ ਪੈ ਗਿਆ। ਉਹ ਤਾਂ ਜਿਹੜਾ ਜੀ ਭਵਿੱਖ ਦੀ ਲੜਾਈ ਲੜ ਰਹੇ ਆ ਕਿ ਅੱਗੋਂ, ਕਿਉਂਕਿ ਐਂਟੀ ਇਨਕੰਬੈਂਸੀ ਦਾ ਸਾਹਮਣਾ ਕਰਨਾ ਪੈ ਰਿਹਾ। ਬੀਜੇਪੀ ਇਸ ਪੁਆਇੰਟ ਆਫ ਵਿਊ ਦੇ ਨਾਲ ਇਹ ਸੋਚ ਰਹੀ ਆ ਜਾਂ ਲੜ ਰਹੀ ਆ ਕਿ ਅਸੀਂ ਅੱਗੋਂ ਇਕੱਲੇ ਚੱਲਾਂਗੇ, ਏਕਲਾ ਚਲੋ ਵਾਲੀ ਜਿਹੜੀ ਗੱਲ ਆ ਜੀ ਇਹ 19 ਤੋਂ ਪਹਿਲਾਂ ਹੋ ਸਕਦੀ ਆ ਪੰਜਾਬ ਦੇ ਵਿੱਚ। ਉਹ ਇਸ ਤਰੀਕੇ ਨਾਲ ਫਾਈਟ ਲੜ ਰਹੀ ਆ। ਅਕਾਲੀ ਦਲ ਵਾਲੇ ਜਿਹੜੇ ਆ ਜੀ ਉਹਨਾਂ ਨੂੰ ਐਂਟੀ ਇਨਕੰਬੈਂਸੀ ਦਾ ਸਾਹਮਣਾ ਹੈ, ਚਾਹੇ ਉਹ ਮਾਲਵਾ ਖੇਤਰ ਹੈ, ਚਾਹੇ ਉਹ ਮਾਝਾ ਖੇਤਰ ਹੈ, ਚਾਹੇ ਉਹ ਦੁਆਬਾ ਖੇਤਰ ਹੈ। ਇੱਕ ਚੀਜ਼ ਜਿਹੜੀ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੀ ਆ, ਜਿਹਨੂੰ ਮਰਜ਼ੀ ਪੁੱਛ ਲਓ, ਉਹ ਗੁਰੂ ਗ੍ਰੰਥ ਸਾਹਿਬ ਦੀ ਥਾਂ ਦੇ ਉੱਤੇ ਹੋਈ ਬੇਅਦਬੀ ਆ। ਇਹਦਾ ਬਹੁਤ ਵੱਡੇ ਰੋਹ ਦਾ ਸਾਹਮਣਾ ਜਿਹੜਾ ਜੀ ਉਹ ਅਕਾਲੀ ਦਲ ਨੂੰ ਕਰਨਾ ਪੈ ਰਿਹਾ। ਮੈਂ ਤਾਂ ਉਸ ਪੁਆਇੰਟ ਆਫ ਵਿਊ ਦੇ ਨਾਲ ਕਹਿ ਰਿਹਾ ਕਿ ਉਹ ਫਾਈਟ ਦੇ ਵਿੱਚ ਹੈ ਨਹੀਂ ਗੇ। ਅੱਜ ਦੇ ਮੈਨੂੰ ਪੁੱਛਣਾ ਹੋਵੇ ਤੁਸੀਂ 10 ਤੋਂ ਵੱਧ 10-12 ਸੀਟਾਂ ਮਸੀ ਜਿਹੜੀਆਂ ਜੀ ਉਹ ਅਕਾਲੀ ਦਲ ਨੂੰ ਆਉਂਦੀਆਂ ਨੇ ਅੱਜ ਦੇ ਜੋ ਸਿਚੁਏਸ਼ਨ ਹੈ ਜੀ। ਅੱਗੇ ਸਾਡੇ ਜੁੜੇ ਨੇ ਚਰਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਸਵਾਲ ਇਹ ਹੈ ਜੀ, ਮੈਂ ਕਹਿਣਾ ਚਾਹੁੰਦਾ ਕਿ ਆਗਰਾ ਜਿਹੜਾ ਹਸਪਤਾਲ ਆ ਉੱਥੇ ਇੱਕ ਮਰੀਜ਼ ਆਇਆ, ਉਹਨੂੰ ਪੁੱਛਿਆ ਵੀ ਤੇਰਾ ਨਾਂ ਕੀ? ਉਹ ਕਹਿੰਦਾ ਮੇਰਾ ਨਾਂ ਜਵਾਹਰ ਲਾਲ ਨਹਿਰੂ ਆ। ਉਹ ਕਹਿੰਦੇ ਇੱਕ ਪਹਿਲਾਂ ਵੀ ਜਵਾਹਰ ਲਾਲ ਨਹਿਰੂ, ਕਹਿੰਦਾ ਇੱਥੇ ਸਾਰੇ ਜਵਾਹਰ ਲਾਲ ਨਹਿਰੂ ਹੋਣਗੇ। ਮੈਂ ਇਹ ਕਹਿਣਾ ਜੀ ਪੰਜਾਬ ਦੀ ਹਾਲਤ ਇਹ ਵੀ ਜਿਹੜਾ ਵੀ ਕੈਂਡੀਡੇਟ ਆ ਉਹ ਕਹਿੰਦਾ ਮੈਨੂੰ ਚੀਫ ਮਿਨਿਸਟਰ ਬਣਾ ਦਿਓ, ਹੋਰ ਕੋਈ ਪੋਸਟ ਤੇ ਆਉਣਾ ਨਹੀਂ ਚਾਹੁੰਦਾ। ਡੈਮੋਕ੍ਰੇਸੀ ਕਿੱਥੇ ਘਾਣ ਹੋ ਰਿਹਾ, ਨਾ ਕੋਈ ਹੈਲਥ ਬਾਰੇ ਗੱਲ ਕਰ ਰਿਹਾ, ਨਾ ਡਿਵੈਲਪਮੈਂਟ ਬਾਰੇ, ਨਾ ਕਿਸਾਨੀ ਬਾਰੇ। ਇਹਦੇ ਬਾਰੇ ਪੰਨੂ ਸਾਹਿਬ ਕੀ ਵਿਚਾਰ ਹੈ ਤੁਹਾਡਾ? ਥੈਂਕ ਯੂ। ਦੇਖੋ ਬਿਲਕੁਲ ਮੁੱਦੇ ਜਿੰਨੇ ਜ਼ੋਰਦਾਰ ਤਰੀਕੇ ਦੇ ਨਾਲ ਸਾਲ ਤੋਂ ਉੱਭਰਦੇ ਰਹੇ ਨੇ, ਉਨੀ ਮੁੱਦਿਆਂ ਦੀ ਗੱਲ ਹੁਣ ਨਹੀਂ ਹੋ ਰਹੀ ਜੀ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ। ਇਸ ਗੱਲ ਦੇ ਉੱਤੇ ਜ਼ੋਰ ਆ ਜੀ ਵੀ ਉਹਨੂੰ ਅੰਦਰ ਦੇ ਦਾਂਗੇ, ਇਹਨੂੰ ਅੰਦਰ ਦੇ ਦਾਂਗੇ। ਜਿਹੜੇ ਦੋ ਅਹਿਮ ਚੀਜ਼ਾਂ ਨੇ ਜੀ, ਇੱਥੇ ਰੋਪੜ ਦੇ ਵਿੱਚ ਅਸੀਂ ਗਏ ਸੀਗੇ ਜੀ। ਰੋਪੜ ਜਿਹੜਾ ਕੰਸਟੀਚੁਐਂਸੀ ਆ ਇਹ ਹੈਗੀ ਆ ਜੀ ਦਲਜੀਤ ਸਿੰਘ ਚੀਮਾ ਹੋਰਾਂ ਦੀ, ਜਿਹੜੇ ਕਿ ਸਿੱਖਿਆ ਮੰਤਰੀ ਨੇ। ਦੀਆਂ ਫੋਟੋ ਵੀ ਪਾਈਆਂ ਸੀ ਜੀ। 4 ਪੀੜ੍ਹੀਆਂ ਤੋਂ ਜੁੱਤੀਆਂ ਗੰਢ ਰਹੇ ਆ ਜੀ ਉੱਥੇ ਲੋਕ, ਜਿਹੜੇ ਇੱਥੇ ਪਾਕਿਸਤਾਨ ਦੀ ਵੰਡ ਦੇ ਟਾਈਮ ਇੱਧਰ ਆ ਕੇ ਬੈਠੇ ਸੀਗੇ। ਬਸਤੀ ਆ ਉਹਨਾਂ ਦੀ ਬਹੁਤ ਵੱਡੀ, ਜਿਹਦੇ ਵਿੱਚ ਅਸੀਂ ਜਾ ਕੇ ਆਏ ਸੀਗੇ। ਉਸ ਬਸਤੀ ਦੇ ਵਿੱਚ ਕੋਈ 300 ਤੋਂ ਉੱਪਰ ਘਰ ਨੇ, ਸਕੂਲ ਕੋਈ ਨਹੀਂ ਹੈਗਾ ਜੀ। ਉਹ ਦੂਰ ਦਰਾਡੇ ਦੇ ਸਕੂਲਾਂ ਵਿੱਚ ਪੜ੍ਹਦੇ ਨੇ, ਇਸ ਕਰਕੇ ਪੜ੍ਹ ਨਹੀਂ ਸਕੇ। ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਲੋਕ ਜਿਹੜੇ ਆ ਜੀ ਉਹ ਪੜ੍ਹ ਨਹੀਂ ਸਕਦੇ। ਉਹੋ ਹੀ ਹਾਲਾਤ ਜਿਹੜੇ ਨੇ ਜੀ ਉਹ ਡਿਸਪੈਂਸਰੀਆਂ ਦੇ ਨੇ। ਡਿਸਪੈਂਸਰੀਆਂ 125 ਦੇ ਕਰੀਬ ਆ। ਮੈਂ ਇੱਕ ਰਿਪੋਰਟ ਤੁਹਾਨੂੰ ਦਿੱਤੀ ਸੀ, 125 ਡਿਸਪੈਂਸਰੀਆਂ ਨੇ ਪੰਜਾਬ ਦੀਆਂ, ਜਿਨ੍ਹਾਂ ਦੇ ਬਿਜਲੀ ਪਾਣੀ ਦੇ ਕਨੈਕਸ਼ਨ ਇਸ ਕਰਕੇ ਕੱਟ ਦਿੱਤੇ ਗਏ ਆ ਕਿ ਉਹਨਾਂ ਦੇ ਬਿੱਲ ਨਹੀਂ ਤਾਰੇ ਗਏ। ਇਹ ਦੋ ਮੁੱਢਲੀਆਂ ਲੋੜਾਂ ਹੁੰਦੀਆਂ ਨੇ ਕਿਸੇ ਵੀ ਮੁਲਕ ਦੇ ਸਿਟੀਜ਼ਨ ਦੀਆਂ, ਇੱਕ ਐਜੂਕੇਸ਼ਨ ਤੇ ਦੂਸਰੀ ਹੈਲਥ। ਦੋਨਾਂ ਦਾ ਬੇੜਾ ਗਰਕ ਜਿਹੜਾ ਜੀ ਉਹ ਹੋਇਆ ਪਿਆ। ਪਰ ਹੈਰਾਨੀ ਵਾਲੀ ਗੱਲ ਇਹ ਆ, ਅਜੇ ਤੱਕ ਇਹ ਮੁੱਦੇ ਦੇ ਰੂਪ ਦੇ ਵਿੱਚ ਉੱਭਰ ਨਹੀਂ ਰਹੇ। ਸੋ ਪੰਜਾਬ ਦਾ ਬਣੂਗਾ ਕੀ ਜੀ? ਬਹੁਤ ਵੱਡਾ ਸਵਾਲ ਹੈ ਜੀ, ਪੰਜਾਬ ਦਾ ਬਣੂਗਾ ਕੀ? ਹਰਵੰਸ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਜੀ ਮੇਰਾ ਸਵਾਲ ਹੈਗਾ ਜੀ ਵੀ ਇਦੋਂ ਪਹਿਲਾਂ ਵੱਡੀਆਂ ਸੀਟਾਂ ਤੇ ਕਦੇ ਵੀ ਵੱਡੇ ਲੀਡਰ ਜਿਹੜੇ ਆਮੋ ਸਾਹਮਣੇ ਨਹੀਂ ਹੋਏ। ਕੀ ਇਹ ਪਲਾਨ ਨਹੀਂਗਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਉਧਰ ਪਟਿਆਲੇ ਤੋਂ ਸੀਟ ਆ ਵੀ ਇਹ ਆਮ ਆਦਮੀ ਪਾਰਟੀ ਤੇ ਉਧਰੋਂ ਬਿੱਟੂ ਨੂੰ ਟਿਕਟ ਦਿੱਤੀ ਗਈ ਹੈਗੀ, ਵੀ ਉਹ ਜੇ ਦੋਨੇ ਵੱਡੇ ਲੀਡਰ ਹਾਰ ਜਾਂਦੇ ਆ ਤਾਂ ਇਹ ਬਾਕੀ ਸੀਟਾਂ ਜਿੱਤ ਵੀ ਜਾਂਦੀ ਹੈਗਾ ਤਾਂ ਮੁੱਖ ਮੰਤਰੀ ਦਾ ਰੌਲਾ ਪਊ। ਇੱਕ ਦੂਜਾ ਸਵਾਲ ਮੇਰਾ ਵੀ ਜਿਹੜੇ ਗੈਂਗ ਇਹਨਾਂ ਨੇ ਅਕਾਲੀਆਂ ਨੇ ਪਾਲੇ ਆ, ਉਹ ਅਸੀਂ ਕਿਉਂਕਿ ਮੈਂ ਇਹਦੇ ਵਿੱਚ ਵਰਕ ਕੀਤਾ ਗਾ ਜਦੋਂ ਆਪਾਂ ਵੋਟਾਂ ਪੈਂਦੀਆਂ ਨੇ, ਤੇ ਉਹਦੇ ਵਿੱਚ ਨਾ ਜਿਹੜੇ ਗੈਂਗ ਇਹਨਾਂ ਦੇ ਵੱਡੇ
ਕਾਲਜਾਂ ਦੇ ਮੁੰਡਿਆਂ ਨੂੰ ਲਿਜਾ ਕੇ ਤੇ ਉਹ ਜਾਲੀ ਵੋਟਾਂ ਪਵਾਉਂਦੇ ਆ, ਉਹਨਾਂ ਵਾਸਤੇ ਆਮ ਆਦਮੀ ਪਾਰਟੀ ਨੇ ਨਾ ਰੋਕਥਾਮ ਦਾ ਵਾਸਤੇ ਕੁਝ ਕੀਤਾ? ਇਹ ਦੱਸਿਓ ਜੀ। ਥੈਂਕ ਯੂ ਜੀ। ਆਮ ਆਦਮੀ ਪਾਰਟੀ ਦੇ ਨਾਲ ਪੰਜਾਬੀ ਰੇਡੀਓ USA ਬਹੁਤ ਸਾਰੇ ਲੋਕਾਂ ਨਾਲ ਗੱਲ ਕਰਦਾ ਜੀ, ਉਹਨਾਂ ਨੂੰ ਸਵਾਲ ਕਰਨਾ ਬੈਟਰ, ਉਹਦਾ ਜਵਾਬ ਜਿਹੜਾ ਜੀ ਇਹ ਉਹ ਦੇ ਸਕਣਗੇ ਕਿ ਕੀ ਪ੍ਰਬੰਧ ਜਿਹੜੇ ਆ ਜੀ ਇਹਦੇ ਕੀਤੇ ਆ। ਜਿੱਥੋਂ ਤੱਕ ਤੁਸੀਂ ਜਿਹੜਾ ਜੀ ਸਵਾਲ ਦੂਸਰਾ ਕਰ ਰਹੇ ਹੋ, ਪਹਿਲਾ ਸਵਾਲ ਇਹਨਾਂ ਨੇ ਮੇਰੇ ਵਿਸਰ ਗਿਆ ਜੀ ਕਿ ਕੀ ਜਿਹੜਾ ਕਰ ਰਹੇ ਸੀ। ਹਾਂ, ਇਹਦਾ ਜਿਹੜਾ ਜਵਾਬ ਹੈ ਜੀ ਉਹ ਕੈਂਡੀਡੇਟ ਜਾਂ ਜਿਹੜੇ ਕੋਈ ਵੀ ਸਪੋਕਸਮੈਨ ਆਵੇ ਉਹ ਬੈਟਰ ਜਿਹੜਾ ਜੀ ਉਹ ਦੇ ਸਕੂਗਾ ਕਿ ਕੀ ਜਿਹੜਾ ਜੀ ਕੀਤਾ ਇੰਤਜ਼ਾਮ ਕੀ ਕੀਤਾ। ਹਾਂ ਬਿਲਕੁਲ ਸਰੋਤੇ, ਦੱਸਦਾ ਕਿ ਚੋਣ ਦੰਗਲ ਪ੍ਰੋਗਰਾਮ ਹੁੰਦਾ ਆ ਮੰਡੇ ਟੂ ਫਰਾਈਡੇ, ਜੇ ਸਾਨੂੰ ਸੈਚਰਡੇ ਨਾ ਵੀ ਕਰਨਾ ਪਿਆ ਕਿਉਂਕਿ ਦਿਨ ਬੜੇ ਘੱਟ ਰਹਿੰਦੇ ਆ, ਅਤੇ ਉਸ ਦੇ ਵਿੱਚ ਕੈਂਡੀਡੇਟ ਹੁੰਦੇ ਆ ਜੀ ਵੱਖ-ਵੱਖ ਪਾਰਟੀਆਂ ਦੇ। ਤੁਸੀਂ ਉਸ ਦੇ ਵਿੱਚ ਸਵਾਲ ਕਰ ਸਕਦੇ ਆ। ਹਰ ਰੋਜ਼ ਸਵੇਰ ਨੂੰ 8:15 ਤੋਂ ਲੈ ਕੇ 9:30 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ। ਉਸ ਦੇ ਵਿੱਚ ਤੁਸੀਂ ਜ਼ਰੂਰ ਉਹਨਾਂ ਨੂੰ ਸਵਾਲ ਕਰ ਸਕਦੇ ਆ, ਪਾਰਟੀ ਵਾਲਿਆਂ ਨੂੰ ਕਰ ਸਕਦੇ ਆ ਕਿ ਉਹ ਕੀ ਕਰ ਰਹੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਨੇ ਗੁਰਦੀਪ ਸਿੰਘ। ਹਾਂਜੀ ਪੰਨੂ ਸਾਹਿਬ ਜੀ, ਇੱਕ ਤੇ ਆ ਵੀਡੀਓ ਵਾਇਰਲ ਹੋਈ ਆ ਫੇਸਬੁੱਕ ਤੇ ਕਿ ਸ਼ਾਹਕੋਟ ਇਲਾਕੇ ਦੇ ਅਕਾਲੀ ਉਮੀਦਵਾਰ ਨੇ ਕਿਸੇ ਪਿੰਡ 'ਚ ਕੁੱਟਮਾਰ ਕੀਤੀ ਆ ਤੇ ਇਹਦੇ ਬੰਦਿਆਂ ਨੇ। ਇਹਦੇ ਬਾਰੇ ਦੱਸੋ ਵੀ ਕਿਹੜੇ ਪਿੰਡ ਆ ਤੇ ਚੋਣ ਜ਼ਾਬਤੇ ਦੇ ਅੰਦਰ ਇਹ ਜਾਇਜ਼ ਆ? ਤੇ ਦੂਜਾ ਜੀ, ਜਿੱਦਾਂ 4 ਫਰਵਰੀ ਨੂੰ ਵੋਟਾਂ ਪੈ ਜਾਣੀਆਂ ਤੇ 5 ਫਰਵਰੀ ਤੋਂ ਲੈ ਕੇ ਆਪਣੇ 11 ਮਾਰਚ ਤੱਕ ਜਿਹੜੀ ਪੁਰਾਣੀ ਅਸੈਂਬਲੀ ਉਹਨੂੰ ਬਹਾਲ ਕਰ ਦਿੱਤਾ ਜਾਊ। ਇਹਨਾਂ ਕੋਲ ਪੂਰੀਆਂ ਪਾਵਰਾਂ ਹੋਣਗੀਆਂ ਜਾਂ ਚੋਣ ਕਮਿਸ਼ਨ ਇਹਦੇ ਤੇ ਕੋਈ ਹੋਰ ਐਕਸ਼ਨ ਲਊਗਾ ਜੀ? ਥੈਂਕ ਯੂ। ਨਹੀਂ, ਉਹ ਮੈਂ ਵੀਡੀਓ ਦੇਖੀ ਆ ਜੀ, ਇਹ ਸ਼ਾਹਕੋਟ ਤੇ ਨੇੜਲੇ ਪਿੰਡ ਦੀ ਹੈ। ਜੀਤ ਸਿੰਘ ਕੁਹਾੜ ਹੁਰੀ ਉਹਦੇ ਵਿੱਚ ਸ਼ਾਮਲ ਨੇ ਜੀ, ਜਿਹੜਾ ਕੁੱਟਮਾਰ ਹੋ ਰਹੀ ਹੈ ਸ਼ਾਹਕੋਟ ਦੇ ਨੇੜੇ ਦੀ ਹੈ। ਚੋਣ ਜ਼ਾਬਤੇ ਦੇ ਵਿੱਚ ਜਿਹੜਾ ਜੀ, ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਜੀ ਕਿ 10 ਸਾਲਾਂ ਦਾ ਜਿਹੜਾ ਹੈ ਨਾ ਜੀ ਇਹ ਤੋੜ ਸਕਣਾ ਜਿਹੜਾ ਜੀ ਗੁੰਡਾਗਰਦੀ, ਰਾਜਨੀਤਿਕ ਲੋਕ ਤੇ ਪੁਲਿਸ ਦਾ ਜਿਹੜਾ ਗੱਠਜੋੜ ਆ, ਇਹਨੂੰ ਤੋੜਨ ਦੇ ਯਤਨਾਂ ਦੇ ਵਿੱਚ ਆ ਜੀ ਚੋਣ ਕਮਿਸ਼ਨ। ਦੇਖੋ, ਚੋਣ ਕਮਿਸ਼ਨ ਦੇ ਯਤਨਾਂ ਨੂੰ ਮੈਂ ਨਿੰਦਦਾ ਨਹੀਂ, ਉਹਦੇ ਵੱਲੋਂ ਯਤਨ ਜਿਹੜੇ ਆ ਜੀ ਸਿਰ ਤੋੜ ਯਤਨ ਕੀਤੇ ਜਾ ਰਹੇ ਆ। ਮੈਂ ਤੁਹਾਨੂੰ ਗਰਾਊਂਡ ਰਿਐਲਿਟੀ ਤੋਂ ਜਿਹੜਾ ਜੀ ਉਹ ਦੱਸਦਾ, ਉਹ ਕਿਤੇ ਢਿੱਲ ਨਹੀਂ ਵਰਤ ਰਿਹਾ। ਜੇ ਕਿਤੇ ਢਿੱਲ ਹੋ ਰਹੀ ਆ ਤੇ ਉਹ ਜਿਹੜੀ ਇਹਦੀ ਤੁਸੀਂ ਇਹ ਕਹਿ ਸਕਦੇ ਹੋ ਕਿ ਇਹਨੂੰ ਤੋੜਨਾ ਬੜਾ ਔਖਾ। ਉਮੀਦ ਹੈ ਇਸ ਗੱਲ ਦੀ ਕਿ ਛੇਤੀ ਇਹ ਟੁੱਟ ਜੂਗਾ ਜਿਹੜਾ ਗੱਠਜੋੜ ਹੈ ਤੇ ਚੰਗਾ ਕੁਝ ਜਿਹੜਾ ਜੀ ਹੋਊਗਾ। ਯਤਨ ਉਹ ਜਿਹੜਾ ਜੀ ਪੂਰੇ ਦੇ ਪੂਰੇ ਕਰੀ ਜਾ ਰਿਹਾ। ਜਿੱਥੋਂ ਤੱਕ ਤੁਸੀਂ ਗੱਲ ਪੁੱਛੀ ਹੈ ਕਿ ਵੋਟਾਂ ਪੈਣ ਤੋਂ ਬਾਅਦ, ਨਹੀਂ ਜੀ, ਚੋਣ ਜ਼ਾਬਤਾ ਲਾਗੂ ਹੋ ਗਿਆ। ਚੋਣ ਜ਼ਾਬਤਾ ਜਿਹੜਾ ਜੀ ਉਹ ਰਹੂਗਾ ਜਦੋਂ ਤੱਕ ਨਵੀਂ ਸਰਕਾਰ ਜਿਹੜੀ ਹੈ ਜੀ ਉਦੋਂ ਤੱਕ। ਪੁਰਾਣੀ ਅਸੈਂਬਲੀ ਉਹ ਬਹਾਲ ਨਹੀਂ ਹੋਊਗੀ, ਨਵੀਂ ਅਸੈਂਬਲੀ ਹੀ ਆ ਜਿਹੜੀ ਆਊਗੀ ਸਾਹਮਣੇ, ਨਵੇਂ ਜਿਹੜੇ ਚੁਣ ਕੇ ਲੋਕ ਆਉਣਗੇ ਜੀ। ਹਾਂ, ਤੇ ਅੱਗੇ ਸਾਡੇ ਨਾਲ ਜੁੜੇ ਨੇ ਬਲਜੀਤ ਸਿੰਘ ਜੀ ਕਤਰ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਜੀ, ਕੀ ਸਵਾਲ ਹੈ ਬਲਜੀਤ ਜੀ? ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਵਾਲ ਸਾਹਿਬ ਇਹ ਆ ਵੀ ਇਹ ਜਿਹੜੇ ਪੋਲੀਟੀਸ਼ੀਅਨ ਆ ਜਦੋਂ ਪਾਰਟੀ ਬਦਲਦੇ ਆ ਤੇ ਇਹਨਾਂ ਨੂੰ ਜਵਾਨ ਵੀ ਆ ਕੋਈ ਸਰਜਰੀ ਵਗੈਰਾ ਕਰਾ ਕੇ ਕਿ ਜਾਂ ਪੁਰਾਣੀ ਚੱਲ ਜਾਂਦੀ ਆ? ਤੇ ਦੂਸਰੀ ਚੀਜ਼ ਇਹ ਜੀ ਵੀ ਜਿਹੜੇ ਗੁਰਦੁਆਰੇ ਆ ਇਹ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਆ ਕਿ ਜਾਂ ਰਤੜਾ ਭਰਾ ਕੇ ਬਾਦਲ ਪਰਿਵਾਰ ਦੀ ਜੱਦੀ ਜਾਇਦਾਦ ਹੈ? ਮਾੜਾ ਦੱਸਿਓ ਇਹਦੇ ਬਾਰੇ। ਥੈਂਕ ਯੂ ਜੀ। ਦੇਖੋ, ਮੈਮਰੀ ਜਾਂ ਤਾਂ ਇੱਕੋ ਗੱਲ ਹੈ ਜੀ, ਇਹ ਜਿਹੜੇ ਰਾਜਨੀਤਿਕ ਲੋਕ ਨੇ ਜਾਂ ਤਾਂ ਇਹ ਸਮਝਦੇ ਆ ਕਿ ਲੋਕਾਂ ਦੀ ਮੈਮਰੀ ਹੈ ਨਹੀਂ ਗੀ, ਲੋਕਾਂ ਨੂੰ ਭੁੱਲਣ ਦੀ ਸ਼ਕਤੀ ਆ, ਤੇ ਰਿਐਲਿਟੀ ਵੀ ਆ ਕਾਫੀ ਹੱਦ ਤੱਕ, ਭੁੱਲ ਵੀ ਜਾਂਦੇ ਆ ਕਾਫੀ ਕੁਝ ਜਿਹੜਾ ਦੀ ਉਹ ਲੋਕ। ਅਸੀਂ ਤਾਂ ਰਿਪੀਟ ਤੇ ਉੱਤੇ ਜਿਹੜਾ ਦੀ ਉਹ ਲਾ ਕੇ ਰੱਖਿਆ ਆ ਕਿ ਰਿਪੀਟ ਕੁਛ ਨਾ ਕੁਛ ਜਿਹੜਾ ਦੀ ਉਹ ਕਰੀ ਜਾਂਦੇ ਆ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਦੀ ਉਹ ਯਾਦ ਦਵਾਈ ਚੱਲੀਏ ਕਿ ਆਹ ਕੁਛ ਜਿਹੜਾ ਦੀ ਉਹ ਹੋਇਆ। ਲੀਡਰ ਫੇਰ ਵੀ ਸਮਝਦੇ ਆ ਕਿ ਕੁਛ ਨਹੀਂ ਯਾਦ ਆਉਣਾ ਇਹਨਾਂ ਨੂੰ ਕਿਹੜਾ ਜਿਹੜੀ ਹੈ ਜੀ ਉਹ ਕੋਈ ਚੀਜ਼ ਯਾਦ ਰਹਿੰਦੀ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਆ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇਖੋ ਅੱਜ ਦੀ ਤਰੀਕ ਦੇ ਵਿੱਚ ਤਾਂ ਉਹਨਾਂ ਦੀ ਜੱਦੀ ਜਾਇਦਾਦ ਆ, ਕੱਲ ਨੂੰ ਕੁਛ ਬਦਲਾਓ ਆ ਜਾਂਦਾ ਤੇ ਕੁਛ ਜਿਹੜਾ ਦੀ ਉਹ ਕਿਹਾ ਨਹੀਂ ਸਕਦਾ, ਕਿਉਂਕਿ ਕਿਹਨੂੰ ਸਰੋਪਾ ਉਹ ਦੇਣਾ ਕਿਹਨੂੰ ਨਹੀਂ ਦੇਣਾ। ਜੇ ਪ੍ਰਧਾਨ ਮੰਤਰੀ ਟੋਪੀ ਪਾ ਕੇ ਆ ਗਿਆ ਉਹ ਜਾਇਜ਼ ਆ, ਤੇ ਜੇ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਜੀ ਉਹ ਸਰੋਪਾ ਦੇਤਾ ਤੇ ਉਹ ਕਹਿੰਦੇ CCTV ਫੁਟੇਜ ਕੱਢਾਂਗੇ ਤੇ ਜਾਂਚ ਕਰਾਂਗੇ ਕਿ ਇਹਨੂੰ ਸਰੋਪਾ ਜਿਹੜਾ ਉਹ ਕਿਉਂ ਦੇ ਦਿੱਤਾ। ਸੋ ਜਦੋਂ ਜਿਹੜੇ ਇੱਕ ਦੇ ਵਾਸਤੇ ਮਾਪਦੰਡ ਹੋਰ ਨੇ, ਦੂਸਰੇ ਦੇ ਵਾਸਤੇ ਹੋਰ ਨੇ, ਫਿਰ ਕਮ ਸੇ ਕਮ ਇਹ ਸਿੱਖਾਂ ਦੀ ਜਥੇਬੰਦੀ ਤਾਂ ਨਹੀਂ ਹੋ ਸਕਦੀ, ਨਿੱਜੀ ਪ੍ਰਾਪਰਟੀ ਹੀ ਹੋ ਸਕਦੀ ਆ। ਮੇਰੇ ਘਰ ਦੇ ਅੰਦਰ ਜਿਹੜੀ ਮੇਰੀ ਨਿੱਜੀ ਪ੍ਰਾਪਰਟੀ ਆ, ਉੱਥੇ ਮੈਂ ਇਹ ਕਰ ਸਕਦਾ ਕਿ ਮੇਰੇ ਘਰ ਦੇ ਅੰਦਰ ਕੀ ਹੋਣਾ, ਮੈਂ ਸੜਕ ਦੇ ਉੱਤੇ ਥੋੜੀ ਇਹਨਾਂ ਦੀ ਕਰ ਸਕਦਾ। ਇਹ ਤਾਂ ਉਹ ਨਿੱਜੀ ਜਿਹੜੇ ਤਰੀਕੇ ਨਾਲ ਵਿਚਰ ਰਹੇ ਆ, ਜੋ ਕੁਝ ਕਰ ਰਹੇ ਆ,
ਉਹਨੂੰ ਕਿਹਾ ਨਹੀਂ ਜਾ ਸਕਦਾ ਜੀ ਕਿ ਇਹ ਜਿਹੜੀ ਸਿੱਖ ਕੌਮ ਦੀ ਜਿਹੜੀ ਇਹਦੀ ਉਹ ਕਮੇਟੀ ਹੈ, ਹਾਲ ਦੀ ਘੜੀ ਤਾਂ ਨਿੱਜੀ ਪ੍ਰਾਪਰਟੀ ਹੀ ਬਣੀ ਹੋਈ ਹੈ ਜੀ। ਅੱਗੇ ਜੁੜੇ ਨੇ ਗੁਰਵਿੰਦਰ ਕੰਗ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੇਰਾ ਏਰੀਆ ਜੀ ਸ਼ਾਹਕੋਟ, ਤੇ ਤੁਸੀਂ ਵੀ ਗਏ ਹੋਵੋਗੇ ਸ਼ਾਇਦ, ਤੁਹਾਨੂੰ ਵੀ ਪਤਾ ਉਹ ਲੱਗਿਆ ਹੋਊਗਾ ਵੀ ਪੰਨੂ ਸਾਹਿਬ ਕਹਿੰਦੇ ਵੀ 99% ਜੀ ਬਾਬਾ ਐਤਕੀ ਢਾਲਿਆ ਝਾੜੂ ਫੇਰਤਾ। ਤੇ ਦੂਜੀ ਗੱਲ ਹੈ ਜੀ, ਉਹ ਕਿਉਂਕਿ ਉਹਦੀ ਬਖਲਾਟ ਦੱਸ ਰਹੀ ਆ, ਤੇ ਇੱਕ ਜਿੱਦਾਂ ਸਾਡੇ ਪਿੰਡ ਵਾਲਾ ਲਾਲੀ ਆ, ਉਹ ਵੀ ਆਪਣਾ ਭਾਂਡਾ ਢੀਂਡਾ ਸਾਂਭ ਕੇ ਤੇ ਉਹ ਕਹਿੰਦਾ ਵੀ ਮੈਂ ਚੱਲਿਆ ਹਰਜਨ ਸਿੰਘ ਬਰਾੜ ਦੀ ਨਹੁੰ ਦੀ ਮਦਦ ਕਰਨ, ਕਿਉਂਕਿ ਟਿਕਟ ਤੇ ਮਿਲੀ ਨਹੀਂ ਹੈ ਨਾ। ਤੇ ਇੱਕ ਜੀ ਆਪਣਾ CD ਸਿੰਘ ਕੰਬੋਜ ਜਿਹੜੇ ਸੀ ਆਮ ਆਦਮੀ ਪਾਰਟੀ 'ਚ ਗਏ, ਉਹਨਾਂ ਦਾ ਕੀ ਬਣਿਆ? ਉਹ ਮੁੜ ਕੇ ਲੜਕੇ ਨਹੀਂ ਜੀ। ਇਹ ਦੋ ਸਵਾਲ ਸੀ। ਥੈਂਕ ਯੂ। CD ਸਿੰਘ ਕੰਬੋਜ ਹੋਰੀ ਆਮ ਆਦਮੀ ਪਾਰਟੀ ਜੀ ਨੇ ਉਹਨਾਂ ਨੂੰ ਸੰਗਠਨ ਦੇ ਵਿੱਚ ਜਿਹੜਾ ਲਿਆ ਹੋਇਆ, ਸੰਗਠਨ 'ਚ ਕੰਮ ਉਹ ਕਰ ਰਹੇ ਨੇ। ਉੱਥੋਂ ਉਮੀਦਵਾਰ ਜ਼ਰੂਰ ਹੈਗੇ ਸੀਗੇ, ਨਹੀਂ ਮਿਲਿਆ ਜੀ। ਜਿਹੜੀ ਗੱਲ ਤੁਸੀਂ ਝਾੜੂ ਫੇਰਨ ਵਾਲੀ ਕਹੀ ਆ, ਅੱਜ ਦੀ ਤਰੀਕ ਦੇ ਵਿੱਚ ਸ਼ਾਹਕੋਟ ਝਾੜੂ ਫਿਰ ਰਿਹਾ ਜੀ। ਕੱਲ ਉਸ ਹਲਕੇ ਦੇ ਵਿੱਚ ਸੀਗੇ ਜੀ ਲੋਹੀਆਂ, ਸੁਲਤਾਨਪੁਰ ਲੋਧੀ ਤੇ ਸ਼ਾਹਕੋਟ ਵਾਲਾ ਜਿਹੜਾ ਜੀ ਨਕੋਦਰ ਫਲੌਰ ਵਾਲਾ ਸਾਰਾ ਦਾ ਸਾਰਾ ਜਿਹੜਾ ਜੀ ਉਹ ਏਰੀਆ, ਸ਼ਾਹਕੋਟ ਵਾਲੀ ਸੀਟ ਦੇ ਉੱਤੇ ਝਾੜੂ ਜਿਹੜਾ ਜੀ ਉਹ ਫਿਰ ਰਿਹਾ ਜੀ। ਅੱਜ ਦੀ ਤਰੀਕ 'ਚ ਫਿਰ ਰਿਹਾ। ਕੱਲ ਨੂੰ ਕੁਛ ਜਿਹੜੀ ਪਾਰਟੀ ਲੀਡਰਸ਼ਿਪ ਹੈ ਉਹ ਕੋਈ ਗਲਤੀ ਨਾ ਕਰਦੇ, ਲੀਡਰ ਕੋਈ ਗਲਤੀ ਜਿਹੜੀ ਆ ਉਹ ਨਾ ਕਰ ਲੈਣ, ਸੰਗਠਨ ਕੋਈ ਗਲਤੀ ਨਾ ਕਰ ਲੇ, ਕੱਲ ਦਾ ਕੁਝ ਕਿਹਾ ਨਹੀਂ ਜਾ ਸਕਦਾ। ਅੱਜ ਦੀ ਤਰੀਕ ਦੇ ਵਿੱਚ ਬਾਬੇ ਦੇ ਹਾਲਾਤ ਜਿਹੜੇ ਪਤਲੇ ਨੇ ਜੀ। ਅੱਗੇ ਜਿਹੜੇ ਨੇ ਗਿੱਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ? ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਤੋਰਾ ਸਿੰਘ ਬਾਰੇ ਆ। ਉਹ ਧਰਮਕੋਟ ਤੋਂ ਇਲੈਕਸ਼ਨ ਲੜ ਰਹੇ ਆ। ਕੀ ਉੱਥੋਂ ਦੇ ਲੋਕ ਐਤਕੀ ਉਹਦੇ ਖੰਭ ਝਾੜ ਦੇਣਗੇ ਕਿ ਤੋਤਾ 5 ਸਾਲ ਹੋਰ ਟਿੰਡੇ ਖਾਊਗਾ? ਥੈਂਕ ਯੂ ਜੀ। ਦੇਖੋ, ਓਵਰਆਲ ਪੰਜਾਬ ਦੇ ਵਿੱਚ ਤੋਤਾ ਸਿੰਘ ਹੋਰਾਂ ਦਾ ਜਿਹੜਾ ਜੀ ਉਹ ਵਿਰੋਧ ਹੋ ਰਿਹਾ, ਪਰ ਧਰਮਕੋਟ ਦੇ ਏਰੀਆ ਦੇ ਵਿੱਚ ਕੁਝ ਲੋਕ ਜਿਹੜੇ ਆ ਇਹ ਵੀ ਕਹਿੰਦੇ ਆ ਕਿ ਤੋਤਾ ਸਿੰਘ ਹੋਰਾਂ ਨੇ ਉੱਥੇ ਡਿਵੈਲਪਮੈਂਟ ਜਿਹੜੀ ਆ ਜੀ ਉਹ ਕਰਵਾਈ ਹੈ, ਇਸ ਕਰਕੇ ਉਹ ਕਹਿੰਦੇ ਅਸੀਂ ਤਾਂ ਪੰਥ ਨੂੰ ਵੋਟ ਪਾਵਾਂਗੇ, ਅਸੀਂ ਤਾਂ ਤੱਕੜੀ ਨੂੰ ਵੋਟ ਜਿਹੜੀ ਆ ਜੀ ਉਹ ਪਾਵਾਂਗੇ ਧਰਮਕੋਟ ਦੇ ਏਰੀਆ ਦੇ ਵਿੱਚ। ਪਰ ਜਿਹੜਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਦਲਿਆ, ਜਿਹੜਾ ਸਦਰਪੁਰਾ ਹੋਰਾਂ ਨੂੰ ਲਿਆਂਦਾ, ਉਹ ਸਹੀ ਚੋਇਸ ਹੈ। ਭਾਵ ਕਿ ਜਿਹੜੇ ਪਹਿਲੇ ਉਮੀਦਵਾਰ ਸੀਗੇ ਜੀ ਉਹ ਇੰਨਾ ਜ਼ੋਰ ਨਹੀਂ ਸਨ ਲਾ ਰਹੇ ਜਿੰਨਾ ਸਦਰਪੁਰਾ ਹੋਰੇ ਜਿਹੜਾ ਜੀ ਉਹ ਜ਼ੋਰ ਲਾ ਰਹੇ ਨੇ। ਉਹ ਰੁਪਿਆਂ ਨੂੰ ਕਾਫੀ ਹੱਦ ਤੱਕ ਉਹਨਾਂ ਨੇ ਮਨਾ ਵੀ ਲਿਆ, ਹਾਲਾਂਕਿ ਡਾਕਟਰ ਸਾਹਿਬ ਜਿਨ੍ਹਾਂ ਨੂੰ ਪਹਿਲਾਂ ਟਿਕਟ ਮਿਲੀ ਸੀਗੀ ਉਹ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ ਨੇ। ਕਿਤੇ ਨਾ ਕਿਤੇ ਇੰਪੈਕਟ ਥੋੜਾ ਬਹੁਤਾ ਉਹ ਰਹਿਣਾ, ਪਰ ਇੱਕ ਤਕੜੇ ਵਿਰੋਧ ਦਾ ਸਾਹਮਣਾ ਮੈਂ ਪਹਿਲਾਂ ਵੀ ਸਾਂਝਾ ਕੀਤਾ ਕਿ ਦੋਨਾਂ ਪਿਓ ਪੁੱਤਾਂ ਨੂੰ ਜਿਹੜਾ ਜੀ ਉਹ ਕਰਨਾ ਪੈ ਰਿਹਾ, ਧਰਮਕੋਟ ਤੋਂ ਤੋਤਾ ਸਿੰਘ ਹੋਰਾਂ ਨੂੰ ਤੇ ਮੋਗੇ ਤੋਂ ਮੱਖਣ ਬਰਾੜ ਜੀ। ਹਾਂਗਕਾਂਗ ਤੋਂ ਨੇ ਜੀ ਸਵਰਨ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਇੱਕ ਤਾਂ ਮੈਂ ਇਹ ਪੁੱਛਣਾ ਸੀਗਾ ਵੀ ਜਿਹੜਾ ਮੇਰਾ ਹਲਕਾ ਜੀਰਾ ਤੇ ਜੀਰੇ ਹਲਕੇ ਤੋਂ ਇੰਦਰਜੀਤ ਸਿੰਘ ਜੀਰਾ ਦਾ ਮੁੰਡਾ ਕਾਂਗਰਸ ਵੱਲੋਂ ਖੜਾ ਹੈ ਜੀ, ਉਹ ਬੰਦੇ ਮਤਲਬ ਕਾਫੀ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਘਟਿੱਤੀ ਆ, ਤੇ ਇੱਕ ਤਾਂ ਜੀਰਾ ਸੀਟ ਬਾਰੇ ਪੁੱਛਣਾ ਜੀ ਤੁਹਾਨੂੰ ਵੀ ਉੱਥੋਂ ਦਾ ਕੀ ਮਤਲਬ ਚੱਲ ਰਿਹਾ, ਮਤਲਬ ਕੌਣ ਅੱਗੇ ਜਾਊਗਾ, ਤੇ ਇਹ ਤਾਂ ਮੇਰਾ ਸਵਾਲ ਸੀਗਾ ਜੀ। ਤੇ ਇੱਕ ਮੈਂ ਭਵਿੱਖਬਾਣੀ ਕਰਨੀ ਹੈ ਜੀ, ਉਹਦੇ ਤੇ ਟਿੱਪਣੀ ਜ਼ਰੂਰ ਕਰਿਆ ਜੀ ਪੰਨੂ ਸਾਹਿਬ, ਉਹ ਮੇਰੀ ਬੇਨਤੀ ਹੈ ਜੀ। ਟਿੱਪਣੀ ਇਹ ਹੈ ਜੀ ਵੀ 1 ਫਰਵਰੀ ਨੂੰ ਆਮ ਆਦਮੀ ਪਾਰਟੀ ਵਾਲੇ ਆਪਦਾ CM ਦਾ ਨਾਂ ਲੈ ਦੇਣਗੇ ਜੀ, ਇਹ ਮੇਰੀ ਟਿੱਪਣੀ ਹੈ ਜੀ। ਥੈਂਕ ਯੂ ਜੀ। ਚਲੋ ਜੀ, ਇਹ ਤਾਂ 1 ਫਰਵਰੀ ਆਊਗੀ ਤਾਂ ਉਦੋਂ ਦੇਖ ਲਾਂਗੇ ਜੀ ਕਿ ਉਹ ਲੈਂਦੇ ਨੇ ਜਾਂ ਨਹੀਂ। ਜੀਰੇ ਦੇ ਵਿੱਚ ਇੰਦਰਜੀਤ ਸਿੰਘ ਜੀਰਾ ਹੋਰਾਂ ਨੇ ਕੰਮ ਕੀਤਾ ਜੀ, ਪਰ ਉਹਨਾਂ ਦੇ ਮੁੰਡੇ ਨੂੰ ਟਿਕਟ ਜਿਹੜੀ ਹੈ ਜੀ ਮਿਲੀ ਆ। ਇੱਥੇ ਹਰਚੰਦ ਸਿੰਘ ਹੀਓ ਹੋਰਾਂ ਦੇ ਪਰਿਵਾਰ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਜੀ, ਉਹਨਾਂ ਨੂੰ ਟਿਕਟ ਨਹੀਂ ਮਿਲੀ। ਉਹ ਪਹਿਲਾਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਖੜਨ ਦੇ ਰੌਂ ਦੇ ਵਿੱਚ ਸਨ, ਹਾਲ ਦੀ ਘੜੀ ਚੁੱਪ ਕਰਕੇ ਬੈਠੇ ਨੇ ਕਿਉਂਕਿ ਆਜ਼ਾਦ ਉਮੀਦਵਾਰਾਂ ਦੀ ਇਸ ਵਾਰੀ ਬਹੁਤੀ ਚੱਲਣੀ ਨਹੀਂ ਗਈ। ਉਹਦਾ ਕਾਰਨ ਇਹ ਕਿ ਪੰਜਾਬ ਦੇ ਵਿੱਚ ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਜਿਹੜੀ ਉੱਭਰੀ ਹੋਈ ਹੈ। ਜਦੋਂ 3 ਧਿਰਾਂ ਹੈਗੀਆਂ ਨੇ ਫਿਰ ਆਜ਼ਾਦ ਉਮੀਦਵਾਰ ਜਿਹੜੇ ਜੀ ਬਹੁਤਾ ਕੁਝ ਉੱਥੇ ਕਰ ਨਹੀਂ ਸਕਦੇ। ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇ ਅੱਜ ਦੀ ਤਰੀਕ ਤੁਸੀਂ ਪੁੱਛੋ ਤਾਂ ਉਸ ਮੁੰਡੇ ਦਾ ਉਹਨੇ ਬੜੀ ਮਿਹਨਤ ਜਿਹੜੀ ਆ ਜੀ ਉਹ ਕੀਤੀ ਆ, ਉਹਦਾ ਹੱਥ ਇਸ ਵੇਲੇ ਜੀਰੇ ਵਾਲੀ ਸੀਟ ਦੇ ਉੱਤੇ ਉੱਪਰ ਹੈ ਜੀ। ਅਕਾਲੀ ਉਮੀਦਵਾਰ ਜਿਹੜਾ ਜੀ ਉਹਦੇ ਨਾਲ ਕੋਈ ਫਾਈਟ ਨਹੀਂ ਹੈਗੀ। ਫਾਈਟ ਜਿਹੜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਆ, ਤੇ ਆਮ ਆਦਮੀ ਪਾਰਟੀ ਦਾ ਹੱਥ ਜੀਰੇ ਵਾਲੀ ਸੀਟ ਦੇ ਉੱਤੇ ਆ ਜੀ ਅੱਜ ਦੀ ਤਰੀਕ। ਹਾਂਜੀ, ਸਾਡੇ ਨਾਲ ਜੁੜੇ ਨੇ ਸਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ, ਤੁਹਾਨੂੰ ਵੀ ਤੇ ਬਲਤੇਜ ਪੰਨੂ ਨੂੰ ਵੀ ਸਤਿ ਸ਼੍ਰੀ ਅਕਾਲ। ਮੇਰਾ ਵੀਰ ਜੀ ਤੁਹਾਡੇ ਕੋਲ ਸਵਾਲ ਇਹ ਆ ਕਿ ਮੇਰਾ ਹੁਸ਼ਿਆਰਪੁਰ ਡਿਸਟ੍ਰਿਕਟ ਚੱਬੇਵਾਲ ਕੌਂਸਟੀਚੁਐਂਸੀ 'ਚ ਮੇਰਾ ਪਿੰਡ ਪੈਂਦਾ, ਉੱਥੇ ਅਸੀਂ ਆਪਣੇ ਘਰ ਦਾ ਆਮ ਆਦਮੀ ਪਾਰਟੀ ਨੂੰ ਅਪਰ ਪੋਰਸ਼ਨ ਜਿਹੜਾ ਖੋਲ ਕੇ ਦਿੱਤਾ ਹੋਇਆ ਹੈ।
ਉਹ ਮੈਨੂੰ ਮੇਰੇ ਘਰ ਦਾ ਨੌਕਰ ਦੱਸਦਾ ਹੈ ਕਿ ਕੋਈ 37 ਆਦਮੀ ਆ ਜਿਹੜੇ ਉੱਪਰ ਰਹਿ ਰਹੇ ਆ ਕੋਈ 3 ਹਫ਼ਤਿਆਂ ਤੋਂ 2.5 ਹਫ਼ਤਿਆਂ ਤੋਂ। ਮੈਂ ਇਹ ਪੁੱਛਦੀ ਹਾਂ ਕਿ ਇਹ ਜਿਹੜੇ ਬੰਦੇ ਦਿੱਲੀ ਤੋਂ ਆਏ ਆ ਇਹ ਇਕੱਲੀ ਚੱਬੇਵਾਲ ਕੌਂਸਟੀਚੁਐਂਸੀ ਵਾਸਤੇ ਆ ਜਾਂ ਸਾਰੀਆਂ ਕੌਂਸਟੀਚੁਐਂਸੀਆਂ 'ਚ ਇਸ ਤਰ੍ਹਾਂ ਬਾਹਰੋਂ ਬੰਦੇ ਆ ਕੇ ਕੰਮ ਕਰਦੇ ਪਏ ਆ? ਇਹ ਮੇਰਾ ਸਵਾਲ। ਥੈਂਕ ਯੂ। ਦੇਖੋ ਟੀਮਾਂ ਤਾਂ ਜਿਹੜੀਆਂ ਜੀ ਉਹ ਆਈਆਂ ਹੋਈਆਂ ਨੇ ਦਿੱਲੀ ਤੋਂ ਵੀ ਕਰ ਰਹੀਆਂ ਨੇ, ਸਾਰੇ ਜਗ੍ਹਾ ਤੇ ਕਰ ਰਹੀਆਂ ਨੇ। ਵਾਰ ਰੂਮ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਬਣਿਆ ਹੋਇਆ, ਜਿਹੜੇ ਵਾਰ ਰੂਮ ਦੇ ਵਿੱਚ ਕੰਮ ਕਰ ਰਹੇ ਨੇ ਉਹ ਬਹੁਤੇ ਪ੍ਰੋਫੈਸ਼ਨਲ ਜਿਹੜੇ ਜੀ ਉਹ ਆ ਕੇ ਜਿਹੜੇ ਸਾਰਾ ਕੁਝ ਦੇਖ ਰਹੇ ਨੇ, ਚਾਹੇ ਉਹ ਸੋਸ਼ਲ ਮੀਡੀਆ ਚਾਹੇ ਦੂਜਾ ਤੀਜਾ, ਉੱਥੇ ਉਹ ਕਰ ਰਹੇ ਨੇ। ਪਰ ਆਈ ਥਿੰਕ ਜਿਹੜੇ ਵੀ ਉੱਥੋਂ ਦੇ ਇੰਚਾਰਜ ਨੇ, ਤੁਸੀਂ ਜਿਨ੍ਹਾਂ ਨੂੰ ਚਾਬੀ ਸੌਂਪੀ ਹੈ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਵੀ ਜਿਹੜਾ ਵੀ ਪੁੱਛ ਸਕਦੇ ਨੇ। ਤੁਹਾਨੂੰ ਪੂਰਾ ਹੱਕ ਹੈ ਇਸ ਗੱਲ ਦਾ ਕਿ ਉਹ ਹੀ ਉੱਥੇ ਜਿਹੜਾ ਜੀ ਉਹ ਕਿਉਂ ਜਿਹੜਾ ਟਿਕੇ ਹੋਏ ਨੇ। 37 ਬੰਦੇ ਤਾਂ ਬਹੁਤ ਜ਼ਿਆਦਾ ਨੇ, ਇੰਨੇ ਬੰਦੇ ਤਾਂ ਇੱਕ ਹਲਕੇ ਦੇ ਵਿੱਚ ਨਹੀਂ ਹੈਗੇ। ਜਿਹੜੀਆਂ ਮਾਈਕਰੋ ਟੀਮਾਂ ਕੰਮ ਕਰ ਰਹੀਆਂ ਨੇ, ਤਕਰੀਬਨ 2 ਕਿਸੇ ਹਲਕੇ ਦੇ ਵਿੱਚ 2 ਮਾਈਕਰੋ ਟੀਮਾਂ ਨੇ, ਕਿਸੇ 3 ਨੇ, ਉਹ ਏਦਾਂ ਕਿਸੇ ਜਗ੍ਹਾ ਦੇ ਉੱਤੇ ਰਹਿੰਦੇ ਨਹੀਂ। ਨਾ ਇਹ ਪਤਾ ਹੀ ਆ ਕਿ ਕਿਹੜਾ ਬੰਦਾ ਆਮ ਆਦਮੀ ਪਾਰਟੀ ਦੀ ਕਿਸੇ ਮਾਈਕਰੋ ਟੀਮ ਦਾ ਜਿਹੜਾ ਜੀ ਮੈਂਬਰ ਆ, ਉਹ ਤਾਂ ਖੁਫੀਆ ਤੌਰ ਦੇ ਉੱਤੇ ਕੈਂਡੀਡੇਟ ਦੇ ਉੱਤੇ ਨਿਗਾਹ ਜਿਹੜੀ ਆ ਜੀ ਉਹ ਰੱਖ ਰਹੇ ਨੇ ਕਿ ਕਿੰਨਾ ਕੰਮ ਕਰ ਰਿਹਾ, ਜੋ ਉਹ ਪਾਰਟੀ ਨੂੰ ਦੱਸ ਰਿਹਾ ਉਹਨਾਂ ਉਹ ਕੰਮ ਕਰ ਰਿਹਾ। ਉਹ ਵੱਖਰੇ ਤੌਰ ਦੇ ਉੱਤੇ ਕੰਮ ਜ਼ਰੂਰ ਕਰ ਰਹੇ ਨੇ ਜਿਹੜੇ ਤਰੀਕੇ ਨਾਲ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ। ਬਾਕੀ ਪਾਰਟੀਆਂ ਦੇ ਵਿੱਚ ਇਹ ਨਹੀਂ ਹੈਗਾ ਕਿ ਜਿਹੜੀ ਜਿਵੇਂ ਉਮੀਦਵਾਰ ਨੂੰ ਰੋਜ਼ ਸ਼ਾਮ ਨੂੰ ਆਪਣੀ ਸਬਮਿਟ ਕਰਾਉਣੀ ਪੈਂਦੀ ਹੈ ਕਿ ਅੱਜ ਉਹਨੇ ਕੀ ਕੁਝ ਕੀਤਾ। ਜੇ ਉਹ ਗਲਤ ਦੱਸਦਾ ਤੇ ਉਹਨੂੰ ਅਗਲੇ ਦਿਨ ਜਿਹੜਾ ਜੀ ਉਹ ਸੱਦ ਲਿਆ ਜਾਂਦਾ ਕਿ ਅਸਲ ਰਿਪੋਰਟ ਤਾਂ ਆ। ਜਿਹੜੇ ਉਹ ਬੰਦੇ ਕੰਮ ਕਰਦੇ ਆ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਸਾਹਮਣੇ ਆ ਕੇ ਨਹੀਂ ਕੰਮ ਜਿਹੜਾ ਨਹੀਂ ਕਰ ਰਹੇ। 37 ਬੰਦੇ ਰਹਿ ਰਹੇ ਨੇ। ਸਵਾਲ ਤਾਂ ਹੈ ਜੀ, ਸਰਪ੍ਰਾਈਜ਼ ਹੀ ਹੈ ਮੇਰੇ ਵਾਸਤੇ। ਹਾਂਜੀ ਬਿਲਕੁਲ ਜੀ, ਹੋ ਸਕਦਾ ਕਿ ਹੋਰ ਆਸੇ-ਪਾਸੇ ਉਹਨਾਂ ਨੇ ਰਿਸ਼ਤੇਦਾਰੀ ਆਪਣੇ ਠਹਿਰਾ ਦਿੱਤੇ ਹੋਣਗੇ ਕੈਂਡੀਡੇਟ ਨੇ। ਅੱਗੇ ਜਿਹੜੇ ਨੇ ਜੀ ਗੁਰਪ੍ਰੀਤ। ਹਾਂਜੀ ਸਤਿ ਸ੍ਰੀ ਅਕਾਲ ਪੰਨੂ ਭਾਜੀ, ਮੈਂ ਗੁਰਪ੍ਰੀਤ ਬੋਲ ਰਿਹਾ ਸੀਗਾ ਜੂਪੈੜੀ ਤੋਂ। ਤੇ ਮੈਂ ਆਪਣੇ ਐਕਟਰ ਦਾ ਆਪਣੇ ਜੀ ਥੈਂਕ ਯੂ ਕਰਨਾ। ਸਾਨੂੰ ਟਰੱਕਾਂ ਉੱਤੇ ਇਨਫੋਰਮੇਸ਼ਨ ਹੈ ਟਾਈਮ ਤੇ ਦਾ ਅਪਡੇਟ ਨਿਊਜ਼ ਵਧੀਆ ਮਿਲਦੀ ਆ ਸਾਡੇ ਤੋਂ, ਤੁਹਾਡਾ ਥੈਂਕ ਯੂ। ਤੇ ਭਾਈ ਤਾਂ ਦੁਆਬੇ ਦੀ ਗੱਲ ਕਰਦੇ ਆ। ਦੁਆਬੇ ਜਿੱਦਾਂ ਮੈਂ 7-8 ਮੁੰਡਿਆਂ ਨੂੰ ਫੋਨ ਕੀਤਾ, ਮੈਂ ਕਰਾਇਆ ਸ਼ਹਿਰ ਦੇ ਲਾਗੇ ਆ, ਉਹ ਸਾਰੇ ਕਹਿੰਦੇ ਸੀ ਚੁੱਪ ਕਰਕੇ ਕਹਿੰਦੇ ਝਾੜੂ ਨੂੰ ਵੋਟ ਪਾਉਣੀ ਆ, ਅਸੀਂ ਰੌਲਾ ਨਹੀਂ ਕਹਿੰਦੇ ਬਾਹਲਾ ਪਾਉਣਾ, ਤੁਹਾਨੂੰ ਪਤਾ ਸਾਰੇ ਡਰ ਰਹੀ ਆ ਹਨਾ। ਬਾਕੀ ਅਕਾਲੀਆਂ ਦਾ ਹਾਲ ਤਾਂ ਦੁਆਬੇ ਵਿੱਚ ਜਿਹੜੇ ਲੋਕ ਕਬੀਰ ਗਏ ਆਪਣੇ ਡਰਦੇ ਆ ਉਹ ਹੋਊਗਾ। ਸਾਡੇ ਪਿੰਡ 5 ਬੰਦਾ ਖੜ ਗਿਆ, ਘਰ ਦੀਆਂ 3 ਵੋਟਾਂ ਸੀ, ਉਹਨੂੰ 4 ਪੈ ਗਈਆਂ ਤੇ ਸ਼ਾਮ ਨੂੰ ਉਹ ਘਰ ਵਾਲੀ ਤੇ ਬੰਦਾ ਗੱਲ ਕਰਦੇ ਸੀ ਭਾਗਵਾਨੇ ਚੌਥੀ ਕਿਹੜਾ ਪਾ ਗਿਆ। ਉਹ ਹਾਲ ਇਹਨਾਂ ਦਾ ਅਕਾਲੀਆਂ ਦਾ ਹੋਊਗਾ। ਦੁਆਬੇ ਚੋਂ ਵੀ ਜ਼ਰੂਰ ਜਿੱਤਾਂਗੇ ਸਾਰੇ। ਥੈਂਕ ਯੂ ਜੀ, ਗੱਲ ਕਹਿਣੀ ਸੀ ਜੀ। ਥੈਂਕ ਯੂ ਗੁਰਪ੍ਰੀਤ ਜੀ। ਇਹ ਵੀ ਹੈਰਾਨੀ ਵਾਲੀ ਗੱਲ ਆ ਜੀ। ਅੱਗੇ ਸਾਡੇ ਨਾਲ ਜੁੜੇ ਨੇ ਰਮਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਰਮਨ ਬੋਲਦਾ ਮੈਂ ਸੈਕਰਾਮੈਂਟੋ ਤੋਂ ਜੀ। ਮੇਰਾ ਪੰਨੂ ਸਾਹਿਬ ਨੂੰ ਸਵਾਲ ਹੈਗਾ ਕਿ ਹਾਂਜੀ ਮੈਂ ਫਗਵਾੜੇ ਨੂੰ ਬਿਲੋਂਗ ਕਰਦਾ ਹਾਂ ਤੇ ਫਗਵਾੜੇ ਦੀ ਸੀਟ ਬਾਰੇ ਥੋੜਾ ਜਿਹਾ ਚਾਨਣਾ ਪਏ ਜ਼ਰੂਰ ਕਿ ਤੁਸੀਂ ਜਿੱਦਾਂ ਮਤਲਬ ਕਿ ਗਰਾਊਂਡ ਰਿਐਲਿਟੀ ਤੋਂ ਸਾਰੇ ਖਬਰਾਂ ਲੈ ਕੇ ਆਉਂਦੇ ਹੋ, ਤੁਹਾਡੇ ਹਿਸਾਬ ਨਾਲ ਮਤਲਬ ਕਿ ਕਿਹੜੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਆ? ਜੇ ਤੁਹਾਡਾ ਜਵਾਬ ਆਮ ਆਦਮੀ ਪਾਰਟੀ ਹੈਗਾ ਆ ਤੇ ਪਲੀਜ਼ ਮੈਨੂੰ ਇਹ ਦੱਸਿਓ ਕਿ ਤੁਸੀਂ ਕਿਹੜੇ ਕੈਂਡੀਡੇਟ ਨੂੰ ਮਤਲਬ ਕਿ ਐਜ਼ ਚੀਫ ਮਿਨਿਸਟਰ ਦੇਖਣਾ ਪਸੰਦ ਕਰੋਗੇ? ਥੈਂਕ ਯੂ ਜੀ। ਟੂ ਅਰਲੀ ਜੀ, ਸਰਕਾਰ ਦੇ ਵਾਸਤੇ ਤਾਂ ਅਜੇ ਟੂ ਅਰਲੀ, ਕਿਉਂਕਿ ਅਜੇ ਤਾਂ ਕਾਂਗਰਸ ਤੇ 3 ਕੈਂਡੀਡੇਟ ਡਿਕਲੇਅਰ ਹੋਣੇ ਬਾਕੀ ਆ। ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਡਿਕਲੇਅਰ ਹੋਣੇ ਬਾਕੀ ਆ। ਮੈਦਾਨ ਚ ਆ ਲੈਣ ਦਿਓ ਸਾਰੀਆਂ ਪਾਰਟੀਆਂ ਨੂੰ। ਜਿਹੜਾ ਅਖੀਰਲਾ ਹਫਤਾ ਹੋਊਗਾ, ਦੇਖੋ ਜਿਹੜਾ ਮੈਦਾਨ ਉਦੋਂ ਪ੍ਰੋਪਰ ਤਰੀਕੇ ਨਾਲ ਸੰਭਾਲ ਗਿਆ ਉਹ ਜਿਹੜਾ ਜੀ ਉਹ ਜਾਊਗਾ। ਅਜੇ ਸਰਕਾਰ ਵਾਲੀ ਗੱਲ ਜਿਹੜੀ ਹੈ ਜੀ ਔਖੀ ਹੈ। ਹਾਂ, ਜਿਹੜੀ ਫਾਈਟ ਹੈ ਉਹ ਬਿਟਵੀਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਹੋਣੀ ਹੈ। ਜਿੱਥੋਂ ਤੱਕ ਤੁਸੀਂ ਫਗਵਾੜੇ ਦੀ ਗੱਲ ਪੁੱਛੀ ਹੈ, ਫਗਵਾੜੇ ਦੇ ਵਿੱਚ ਜਿਹੜੀ ਫਗਵਾੜੇ ਵਾਲੀ ਆਮ ਆਦਮੀ ਪਾਰਟੀ ਨੂੰ ਜਿਹੜੀ ਸੀਟ ਇਹ ਆਮ ਆਦਮੀ ਪਾਰਟੀ ਨੇ ਛੱਡੀ ਆ ਬੈਂਸ ਭਰਾਵਾਂ ਦੇ ਵਾਸਤੇ। ਔਰ ਬੈਂਸ ਭਰਾਵਾਂ ਦਾ ਜਿਹੜਾ ਕੈਂਡੀਡੇਟ ਸੀਗਾ ਜੀ ਉਹਨੇ ਕੱਲ ਪੇਪਰ ਵਗੈਰਾ ਆਪਣੇ ਭਰੇ ਨੇ। ਪਰ ਇੱਥੋਂ ਜਿਹੜੇ ਅਤੇ ਹੈਗੇ ਨੇ ਨਾ ਜੀ ਬੀਜੇਪੀ ਦੇ ਉਮੀਦਵਾਰ, ਉਹਨਾਂ ਦਾ ਹੱਥ ਜਿਹੜਾ ਜੀ ਅੱਜ ਦੀ ਤਰੀਕ ਦੇ ਵਿੱਚ ਉੱਪਰ ਜਿਹੜਾ ਜੀ ਉਹ ਕਿਹਾ ਜਾ ਸਕਦਾ। ਫਗਵਾੜੇ ਵਾਲੇ ਇਹ ਕਹਿੰਦੇ ਆ ਕਿ ਉਹਨਾਂ ਦੇ ਹਲਕੇ ਦੇ ਵਿੱਚ ਡਿਵੈਲਪਮੈਂਟ ਜਿਹੜੀ ਉਹ ਉਹਨਾਂ ਨੇ ਕਾਫੀ ਕਰਵਾਈ ਹੈ, ਇਸ ਕਰਕੇ ਉੱਥੇ ਡਿਵੈਲਪਮੈਂਟ ਦੇ ਨਾਂ ਨੂੰ ਵੋਟਾਂ ਜਿਹੜੀਆਂ ਜੀ ਉਹ ਫਗਵਾੜੇ 'ਚ ਪੈ ਸਕਦੀਆਂ। ਹਾਂਜੀ, ਆਸਟ੍ਰੇਲੀਆ ਤੋਂ ਦਵਿੰਦਰ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਭਾਜੀ। ਸਵਾਲ ਮੇਰਾ ਇਹ ਆ ਜੀ, ਆਪਣੇ ਮਾਲਵੇ ਦੇ ਵਿੱਚੋਂ ਆ। ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਸਟਰੋਂਗ ਆ। ਪੰਨੂ ਸਾਹਿਬ ਤੁਹਾਨੂੰ ਕਿੱਥੇ ਲੱਗਦਾ ਵਾ ਕਿਹੜੇ ਏਰੀਏ ਦੇ ਵਿੱਚ ਇਹਨਾਂ ਦਾ ਵੀਕ ਪੁਆਇੰਟ ਆ, ਕਿੱਥੇ ਵੀਕ ਨੇ? ਤੇ ਇੱਕ ਜਿਹੜੇ ਸਿੱਧੂ ਕਾਂਗਰਸ ਦੇ ਵਿੱਚ ਆਏ ਨੇ, ਕਿੰਨਾ ਫਾਇਦਾ ਤੁਸੀਂ ਦੇਖਦੇ ਹੋ ਕਾਂਗਰਸ ਦੇ ਵਿੱਚ ਸਿੱਧੂ ਦਾ? ਥੈਂਕ ਯੂ ਜੀ। ਦੇਖੋ, ਜੇ ਨਵਜੋਤ ਸਿੰਘ ਸਿੱਧੂ ਹੋਰੀ ਰਾਜ ਸਭਾ ਛੱਡਦੇ ਆ ਸਾਰ ਕਾਂਗਰਸ ਦੇ ਵਿੱਚ ਆ ਜਾਂਦੇ ਤੇ ਉਹਨਾਂ ਦਾ ਇੰਪੈਕਟ ਹੋਰ ਹੁੰਦਾ।
ਜਿਹੜੀ ਉਹਨਾਂ ਨੇ ਕੀਤੀ ਨਾ ਬਣਾ ਕੇ ਜੀ ਆਵਾਜ਼ੇ ਪੰਜਾਬ, ਮੈਂ 10 ਦਿਨਾਂ ਨੂੰ ਦੱਸੂਗਾ, ਮੈਂ 7 ਦਿਨਾਂ ਨੂੰ ਦੱਸੂਗਾ, ਮੈਂ 8 ਦਿਨਾਂ ਨੂੰ ਦੱਸੂਗਾ, ਜਾਂ ਹੁਣ ਤਾਰਾ ਜਿਹੜਾ ਚੜਿਆ ਤਾਰਾ ਡੁੱਬਿਆ, ਇਹ ਜਿਹੜਾ ਜੀ ਸਾਰਾ ਮਾਮਲਾ ਨਾ ਉਹ ਸ਼ੇਰ ਆਇਆ ਹੋ ਗਿਆ। ਤੇ ਉਹਨਾਂ ਇੰਪੈਕਟ ਜਿਹੜਾ ਜੀ ਉਹ ਸਿੱਧੂ ਸਾਹਿਬ ਦਾ ਨਹੀਂ ਰਿਹਾ ਜਿੰਨਾ ਉਹਨਾਂ ਦੇ ਆਉਂਦਿਆਂ ਸਾਰ ਹੋ ਸਕਦਾ ਸੀ। ਇੱਕ ਦੂਜੀ ਗੱਲ ਇਹ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਾਂਗਰਸ ਜਿਹੜੀ ਹੈ ਜੀ ਉਹ ਵਰਤਦੀ ਕਿਵੇਂ ਹੈ, ਜੇ ਉਹਨਾਂ ਨੂੰ ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਪੂਰੇ ਪੰਜਾਬ 'ਚ ਲਿਜਾਂਦੀ ਹੈ ਜਾਂ ਮਾਝਾ ਖੇਤਰ ਦੇ ਵਿੱਚ ਲਿਜਾਂਦੀ ਹੈ, ਇਹਨਾਂ ਗੱਲਾਂ ਦੇ ਉੱਤੇ ਵੀ ਜਿਹੜਾ ਜੀ ਉਹ ਬਹੁਤਾ ਡਿਪੈਂਡ ਰਹੂਗਾ। ਕਿਉਂਕਿ ਮੇਰਾ ਨਹੀਂ ਖਿਆਲ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਬਿਲਕੁਲ ਖੁੱਲ੍ਹ ਕੇ ਖੇਡਣ ਦਾ ਮੌਕਾ ਦੇਣਗੇ। ਉਹ ਕਦੀ ਨਹੀਂ ਚਾਹਣਗੇ ਕਿ ਨਵਜੋਤ ਸਿੰਘ ਸਿੱਧੂ ਹੋਰੀ ਲੋੜ ਤੋਂ ਵੱਧ ਜਿਹੜਾ ਜੀ ਬੋਲਣ ਤੇ ਲੋੜ ਤੋਂ ਵੱਧ ਉਹਨਾਂ ਦਾ ਨੋਟਿਸ ਜਿਹੜਾ ਜੀ ਉਹ ਖਬਰਾਂ ਦੇ ਵਿੱਚ ਲਿਆ ਜਾਵੇ। ਇਹ ਵੀ ਜਿਹੜਾ ਜੀ ਇੰਪੈਕਟ ਕਿਤੇ ਨਾ ਕਿਤੇ ਜਿਹੜਾ ਅਸਰ ਕਰੂਗਾ। ਜਿੱਥੋਂ ਤੱਕ ਬਿਲਕੁਲ ਜਿਹੜਾ ਮਾਲਵਾ ਆ ਨਾ, ਉਹ ਜੇ ਇਹ ਲਫ਼ਜ਼ ਵਰਤਣਾ ਹੋਵੇ, ਮਾਲਵਾ ਤਾਂ ਪਲਟਿਆ ਪਿਆ। ਮਾਲਵਾ ਵਨ ਸਾਈਡਡ ਜਿਹੜਾ ਜੀ ਉਹ ਭੁਗਤਣ ਦੀ ਆਲਮੋਸਟ ਤਿਆਰੀ ਦੇ ਵਿੱਚ ਜਿਹੜਾ ਜੀ ਉਹ ਲੱਗਦਾ ਜੇ ਅੱਜ ਜਿਹੜਾ ਜੀ ਸਮਝਿਆ ਜਾਵੇ। ਹਾਂ, ਕੁਝ ਥਾਵਾਂ ਦੇ ਉੱਤੇ ਜਿਹੜਾ ਜੀ ਜਿਸ ਚੀਜ਼ ਤੋਂ ਮਾਰ ਖਾ ਸਕਦੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ, ਉਹ ਇਹ ਆ ਕਿ ਉਹ ਗਰੀਬੜੇ ਨੇ, ਉਹਨਾਂ ਕੋਲ ਬਹੁਤੇ ਜਿਹੜੇ ਆ ਜੀ ਉਹ ਪੈਸੇ ਨਹੀਂ ਹੈਗੇ। ਮੈਂ ਕਿਸੇ ਦਾ ਪਰਟੀਕੁਲਰ ਨਾਮ ਲੈ ਕੇ ਨਹੀਂ ਕਹਿਣਾ ਚਾਹੁੰਦਾ, 3-4 ਸੀਟਾਂ ਜਿਹੜੀਆਂ ਦੀ ਜ਼ਰੂਰ ਹੈਗੀਆਂ ਨੇ ਜਿੱਥੇ ਜਾ ਕੇ ਦੇਖਿਆ ਕਿ ਜੇ ਉਹ 5-5, 4-4 ਲੱਖ ਵੀ ਉਹਨਾਂ ਕੋਲੇ ਹੋਵੇ ਤਾਂ ਉਹ ਸੀਟ 100% ਨਿਕਲ ਰਹੀ ਹੈ ਜੀ। ਇੱਥੋਂ ਨਾ ਕਿਤੇ ਉਹ ਜਿਹੜਾ ਜੀ ਉਹ ਮਾਰ ਖਾ ਜਾਣ, ਕਿਉਂਕਿ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹ ਅਮੀਰ ਪਾਰਟੀਆਂ ਨੇ। ਨਹੀਂ ਤਾਂ ਅਦਰਵਾਈਜ਼ ਜਿਹੜੀ ਆ ਜੀ ਉਹ ਮਾਲਵੇ ਦੇ ਵਿੱਚ ਸ਼ਾਇਦ ਹੋ ਸਕਦਾ ਕਿ ਹੈਰਾਨੀ ਨਾ ਹੋਵੇ ਜੇ ਨਵਾਂ ਰਿਕਾਰਡ ਹੀ ਕੋਈ ਸਥਾਪਿਤ ਹੁੰਦਾ ਹੋਵੇ। ਜੀ ਅੱਗੇ ਜੁੜੇ ਨੇ ਮਹੇਸ਼ਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ, ਮੇਰਾ ਜਿਹੜਾ ਹੈਗਾ ਹਲਕਾ ਪੈਂਦਾ ਜੀ ਬਠਿੰਡਾ ਦਿਹਾਤੀ, ਤੇ ਮੈਂ ਦੂਸਰਾ ਅਸੀਂ ਜ਼ੋਰ ਲਾ ਰਹੇ ਹਾਂ ਜੀ ਜਿਹੜੀ ਪ੍ਰੋਫੈਸਰ ਬਲਜਿੰਦਰ ਕੌਰ ਹੈ, ਸਾਡੇ ਦੋਸਤ ਦੀ ਬੇਟੀ ਹੈ, ਉਹਦੇ ਤੇ ਤਲਵੰਡੀ ਸਾਬੋ ਤੇ। ਸਾਡੀ ਨਜ਼ਰ 'ਚ ਅਸੀਂ ਇਹ 2 ਸੀਟਾਂ ਆਪਦੇ ਕੰਨਿਓ ਡਿਕਲੇਅਰ ਕਰੀ ਬੈਠੇ ਹਾਂ ਵੀ ਆਮ ਆਦਮੀ ਪਾਰਟੀ ਜਿੱਤੂਗੀ। ਤੁਹਾਡੀ ਨਜ਼ਰ 'ਚ ਕੀ ਹੈ? ਤੇ ਦੂਜਾ ਮੇਰਾ ਸਵਾਲ ਇਹ ਹੈ ਵੀ ਜੇ ਇੱਕ ਬੰਦੇ ਨੂੰ ਇੱਕ ਜਗ੍ਹਾ ਤੇ ਵੋਟ ਪਾਉਣ ਦਾ ਅਧਿਕਾਰ ਹੈ ਤਾਂ ਫਿਰ ਉਸ ਨੂੰ 2 ਜਗ੍ਹਾ ਤੇ ਲੜਨ ਦਾ ਅਧਿਕਾਰ ਕਿਉਂ ਹੈ? ਕਿਉਂਕਿ ਉਹ ਦੂਸਰੀ ਜਗ੍ਹਾ ਤੇ ਨਾ ਤਾਂ ਵੋਟ ਪਾ ਸਕਦਾ ਤੇ ਉਸ ਨੂੰ ਫਿਰ ਉੱਥੇ ਅਧਿਕਾਰ ਕਿਉਂ ਦਿੱਤਾ ਗਿਆ? ਇਹਦੇ ਤੇ ਤੁਸੀਂ ਕੋਈ ਵਿਸ਼ੇਸ਼ ਟਿੱਪਣੀ ਦੱਸੋ ਸਾਨੂੰ। ਥੈਂਕ ਯੂ ਜੀ। ਮੈਂ ਪਹਿਲਾਂ ਵੀ ਕਿਹਾ ਜੀ, ਚੋਣ ਕਮਿਸ਼ਨ ਦੇ ਇਹ ਵਿਚਾਰ ਅਧੀਨ ਹੈ। ਸ਼ਾਇਦ ਇਹਦੇ ਉੱਤੇ ਆਉਂਦੇ ਸਮੇਂ ਦੇ ਦੌਰਾਨ ਪਾਬੰਦੀ ਲੱਗ ਸਕਦੀ ਹੈ, ਲੱਗਣੀ ਚਾਹੀਦੀ ਹੈ। ਇਹ ਉਹ ਨਹੀਂ ਹੋਣਾ ਚਾਹੀਦਾ। ਜਿੱਥੋਂ ਤੱਕ ਤੁਸੀਂ 2 ਸੀਟਾਂ ਦੀ ਗੱਲ ਕੀਤੀ ਹੈ, ਬਠਿੰਡਾ ਸ਼ਹਿਰੀ ਵਾਲੀ ਤੇ ਤਲਵੰਡੀ ਸਾਬੋ ਵਾਲੀ, ਤੁਸੀਂ 2 ਦਿੰਦੇ ਹੋ। ਰੂਬੀ ਵਾਲੀ ਸੀਟ ਤਾਂ ਜਿਹੜੀ ਹੈ ਜੀ ਮੈਂ ਜ਼ਰੂਰ ਦਿੰਦਾ ਜੀ। ਰੂਬੀ ਦੀ ਜਿੱਤ ਯਕੀਨੀ ਹੈ ਜੀ। ਉਸ ਬੱਚੀ ਨੇ ਬਹੁਤ ਕੰਮ ਜਿਹੜਾ ਜੀ ਉਹ ਕੀਤਾ ਔਰ ਲੰਬੇ ਸਮੇਂ ਤੋਂ ਜਿਹੜਾ ਜੀ ਲੱਗੀ ਹੋਈ ਆ। ਉਹ ਹਰਮਨ ਪਿਆਰੀ ਵੀ ਹੈ। ਟਫ ਸੀਟ ਹੈ ਜੀ ਤਲਵੰਡੀ ਸਾਬੋ ਵਾਲੀ, ਇੰਨੀ ਸੌਖੀ ਮੈਂ ਅਜੇ ਨਹੀਂ ਸਮਝਦਾ ਜੀ ਕਿ ਉਹ ਬਲਜਿੰਦਰ ਕੌਰ ਨੂੰ ਜਾ ਸਕਦੀ ਹੈ। ਅਜੇ ਨਹੀਂ, ਅੱਜ ਦੀ ਤਰੀਕ 'ਚ ਨਹੀਂ। ਗੁਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ? ਮੇਰਾ ਜੀ ਇਹਨਾਂ ਨੂੰ ਸਵਾਲ ਆ, ਨਕੋਦਰ ਸ਼ੀਟ ਤੋਂ ਉਹਦਾ ਕੀ ਹਾਲਾਤ ਆ, ਉਹ ਕੌਣ ਲਿਆਊਗਾ? ਨੰਬਰ 2 ਤੇ ਮੇਰਾ ਸ਼ਾਹਕੋਟ ਪਾਕਿਆਂ ਵਾਲੇ ਬਾਬੇ ਦੇ ਬਾਰੇ ਆ ਵੀ ਉਹਦੇ ਸਾਹਮਣੇ ਕੋਈ ਖੁੱਲ ਕੇ ਸਾਹਮਣੇ ਆਉਣਾ ਸ਼ੁਰੂ ਕੀਤਾ ਜਾਂਦਾ ਨੇ ਕਿ ਹਲੇ ਵੀ ਪਾਕਿਆਂ ਤੋਂ ਡਰੀ ਜਾਂਦੀ ਆ ਜੀ ਦੁਨੀਆ? ਜੀ ਥੈਂਕ ਯੂ। ਪਰਚਿਆਂ ਤੋਂ ਦੇਖੋ, ਪਰਚਿਆਂ ਤੋਂ ਡਰ ਤਾਂ ਲੱਗਦਾ, ਕਿਹਨੂੰ ਨਹੀਂ ਡਰ ਲੱਗਦਾ ਪਰਚਿਆਂ ਤੋਂ? ਸਾਰੇ ਹੀ ਡਰਦੇ ਨੇ। ਜਦੋਂ ਮਾਤਰ ਤੇ ਪਰਚਾ ਪੈ ਜਾਂਦਾ ਮੁੜ ਕੇ ਕਿਹੜਾ ਪੁੱਛਦਾ ਜੀ? ਉਹਨੂੰ ਲਾਉਣੇ ਤਾਂ ਆਪ ਪੈਂਦੇ ਆ ਨਾ ਜੀ ਪੈਸੇ। ਤੋਂ ਇਸ ਕਰਕੇ ਡਰ ਤਾਂ ਜਿਹੜਾ ਜੀ ਉਹ ਹੈਗਾ। ਡਹਿਲ ਬਹੁਤ ਹੈ ਇੱਥੇ। ਸਵੇਰੇ ਵੀ ਗੱਲ ਕਿਸੇ ਦੇ ਨਾਲ ਚੱਲ ਰਹੀ ਸੀ, ਉਹ ਕਹਿੰਦੇ ਡਹਿਲ ਤਾਂ ਇਹ ਰਹੂਗਾ, ਵੋਟਾਂ ਤੱਕ ਜਿਹੜਾ ਜੀ ਉਹ ਡਹਿਲ ਰਹੂਗਾ। ਹਾਂ ਇੰਨਾ ਆ, ਹੁਣ ਇਹ ਜੋਗੀਆਂ ਦੇ ਸੱਪ ਨੇ, ਇਹਦਾ ਡੰਗ ਨਹੀਂ ਹੁੰਦਾ। ਉਹ ਸਿਰਫ ਜਿਹੜਾ ਜੀ ਡਰ ਜ਼ਰੂਰ ਹੁੰਦਾ ਕਿ ਸੱਪ ਹੈ। ਤੋ ਇਸ ਕਰਕੇ ਇੰਨਾ ਕੁ ਡਹਿਲ ਜਿਹੜਾ ਜੀ ਉਹ ਕਿਹਾ ਜਾ ਸਕਦਾ। ਮੈਂ ਸ਼ਾਹਕੋਟ ਵਾਲੀ ਸੀਟ ਦੀ ਗੱਲ ਜਿਹੜੀ ਉਹ ਕਰ ਚੁੱਕਾ ਹਾਂ। ਨਕੋਦਰ ਦੇ ਵਿੱਚ ਜਿਹੜੀ ਹੈ ਜੀ ਉਹ ਟਫ ਫਾਈਟ ਜਿਹੜੀ ਉਹ ਕਹੀ ਜਾ ਸਕਦੀ ਹੈ। ਗੁਰਪ੍ਰਤਾਪ ਸਿੰਘ ਵਡਾਲਾ ਹੋਰੀ ਜਿਹੜੇ ਨੇ, ਜਿਹੜੇ ਵਡਾਲਾ ਸਾਹਿਬ ਦੇ ਬੇਟੇ ਨੇ, ਹੋਮੋਪੈਥੀ ਦੀ ਦਵਾਈ ਨੇ ਜੀ। ਜੇ ਉਹਨਾਂ ਦਾ ਫਾਇਦਾ ਨਹੀਂ ਤੇ ਉਹਨਾਂ ਦਾ ਨੁਕਸਾਨ ਵੀ ਬਹੁਤਾ ਹੈ ਨੀਗਾ, ਕਿਉਂਕਿ ਉਹਨਾਂ ਨੂੰ ਮਿਨਿਸਟਰੀ ਵਗੈਰਾ ਮਿਲੀ ਨਹੀਂ। ਇਸ ਕਰਕੇ ਬਹੁਤੀ ਡਿਵੈਲਪਮੈਂਟ ਜਿਹੜੀ ਹੈ ਜੀ ਉਹ ਕਰਵਾ ਨਹੀਂ ਸਕੇ। ਆਮ ਆਦਮੀ ਪਾਰਟੀ ਨੇ ਜਿਹੜਾ ਕੈਂਡੀਡੇਟ ਬਦਲਤਾ ਸੀਗਾ, ਸੰਘੇੜਾ ਸਾਹਿਬ ਨੂੰ ਜਿਹੜਾ ਜੀ ਉੱਥੋਂ ਬਦਲ ਦਿੱਤਾ ਸੀਗਾ। ਕੈਂਡੀਡੇਟ ਤਾਂ ਮਿਹਨਤ ਜਿਹੜੀ ਹੈ ਜੀ ਉਹ ਪੂਰੀ ਕਰ ਰਿਹਾ। 2 ਧਿਰੀ ਟੱਕਰ ਹੈ ਜੀ ਇੱਥੇ, 3 ਧਿਰੀ ਅਜੇ ਤੱਕ ਜਿਹੜੀ ਉਹ ਨਹੀਂ ਬਣੀ, ਕਿਉਂਕਿ ਜਿਹੜੀ ਹੁਣ ਨਕੋਦਰ ਦੇ ਵਿੱਚ ਲਿਜਾ ਕੇ ਜਗਬੀਰ ਬਰਾੜ ਹੋਰਾਂ ਨੂੰ ਫਿੱਟ ਕੀਤਾ ਕਾਂਗਰਸ ਨੇ। ਜਗਬੀਰ ਬਰਾੜ ਹੋਰਾਂ ਨੇ ਨਕੋਦਰ ਦੇ ਵਿੱਚ ਕੰਮ ਨਹੀਂ ਕੀਤਾ ਹੋਇਆ। ਉਹ ਕੰਮ ਕਰਦੇ ਰਹੇ ਨੇ ਜਲੰਧਰ ਛਾਉਣੀ ਤੋਂ। ਤੋ ਇਸ ਕਰਕੇ ਬੜੀ ਇੰਟਰਸਟਿੰਗਲੀ ਜਿਹੜੀ ਹੈ ਜੀ ਉਹ ਫਾਈਟ ਇੱਥੇ ਹੋ ਜੂਗੀ। ਐਂਟੀ ਇਨਕੰਬੈਂਸੀ ਅਕਾਲੀ ਦਲ ਦੀ ਜ਼ਰੂਰ ਹੈਗੀ, ਐਂਟੀ ਇਨਕੰਬੈਂਸੀ ਵਡਾਲਾ ਸਾਹਿਬ ਦੀ ਉੱਥੇ
ਜਿਹੜੀ ਉਹ ਨਹੀਂ ਹੈਗੀ। ਇਸ ਕਰਕੇ ਥੋੜੀ ਇੰਟਰਸਟਿੰਗ ਰਹੂਗੀ ਜਗਬੀਰ ਸਿੰਘ ਬਰਾੜ ਦੀ ਕਿੰਨੇ ਸਟਰੋਂਗ ਹੋ ਕੇ ਉੱਥੇ ਨਿਕਲਦੇ ਨੇ। ਦਿਨ ਜੁਮਾ 4 ਜਿਹੜੇ ਆ ਜੀ ਉਹ ਰਹਿ ਗਏ ਆ, ਇਹਦੇ ਉੱਤੇ ਬਹੁਤ ਉਹ ਨਿਰਭਰ ਕਰੂਗਾ। ਫਾਈਟ ਅੱਜ ਦੀ ਤਰੀਕ ਦੇ ਵਿੱਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਚ। ਮਨਪ੍ਰੀਤ ਸਿੰਘ ਜੀ, ਮਨਪ੍ਰੀਤ ਸੋਢੀ ਜੀ ਕੈਨੇਡਾ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਮੈਂ ਪੁੱਛਣਾ ਸੀਗਾ ਜੀ ਧੂਰੀ ਹਲਕੇ ਬਾਰੇ। ਉੱਥੋਂ ਆਪਣਾ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਆ ਜੀ, ਉਹ ਕਿਸ ਤਰ੍ਹਾਂ ਕਰ ਰਹੇ ਆ, ਤੇ ਆਮ ਆਦਮੀ ਪਾਰਟੀ ਤੇ ਇਸ ਵੇਲੇ ਕੌਣ ਅੱਗੇ ਚੱਲ ਰਿਹਾ ਜੀ ਉਸ ਹਲਕੇ ਚੋਂ? ਮੈਂ ਆਫ ਦੀ ਈਅਰ ਸੁਣਦਾ ਜੀ। ਥੈਂਕ ਯੂ। ਕਿਹੜਾ ਹਲਕਾ ਜੀ ਤੁਸੀਂ? ਧੂਰੀ ਦੱਸਿਆ ਸੀ। ਧੂਰੀ ਤੋਂ ਜੀ। ਧੂਰੀ ਦੇ ਵਿੱਚ ਹੀ ਐਕਚੁਅਲੀ ਬਿਲਕੁਲ ਇੱਕ ਮਿੰਟ। ਹਾਂਜੀ, ਧੂਰੀ ਦੇ ਵਿੱਚ ਇਹ ਆ ਕਾਂਗਰਸ ਨੂੰ ਬਗਾਵਤ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜਿਹੜੀ ਇੱਥੇ ਸੀਟ ਆ ਉਹ ਕਾਂਗਰਸ ਵਾਲੇ ਕਹਿੰਦੇ ਆ ਕਿ ਗਲਤ ਜਿਹੜੀ ਆ ਉਹ ਦਿੱਤੀ ਗਈ ਆ। ਇਹ ਬਗਾਵਤ ਦਾ ਸਿੱਧਾ ਜਿਹੜਾ ਜੀ ਉਹ ਫਾਇਦਾ ਜਿਹੜਾ ਹੋ ਰਿਹਾ ਉਹ ਆਮ ਆਦਮੀ ਪਾਰਟੀ ਦੇ ਜੱਸੀ ਸੇਖੋਂ ਹੋਰਾਂ ਨੂੰ ਜਿਹੜਾ ਜੀ ਉਹ ਹੋ ਰਿਹਾ। ਜਿੰਨੇ ਕੁ ਰੋਡ ਸ਼ੋਅ ਹੋਏ ਨੇ, ਜਿੰਨੀਆਂ ਕੁ ਰੈਲੀਆਂ ਹੋਈਆਂ ਨੇ, ਉਹਦੇ ਵਿੱਚ ਲੋਕਾਂ ਦਾ ਜਿਹੜਾ ਇਕੱਠ ਹੈ ਉਹ ਤਾਂ ਹਾਲ ਦੀ ਘੜੀ ਦੀ ਜੱਸੀ ਸੇਖੋਂ ਦੇ ਹੱਕ ਦੇ ਵਿੱਚ ਭੁਗਤਦਾ ਨਜ਼ਰ ਆ ਰਿਹਾ। ਅੱਜ ਹੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਗੁਰਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਭਾਜੀ, ਗਿਆਨ ਮਿਲਦਾ ਹੈ। ਤੁਸੀਂ ਜਦੋਂ ਖਬਰਾਂ ਸੁਣਾਉਂਦੇ ਜੇ ਨਾ, ਬੜਾ ਮਤਲਬ ਇੱਕਦਮ ਸੁਣਦੇ ਰਹੀਦਾ ਜਿੱਦਾਂ ਖਬਰਾਂ ਵੀ ਕਦੋਂ ਆਉਣੀਆਂ, ਤੇ ਟਾਈਮ ਧਿਆਨ ਰੱਖੀਦਾ ਜੀ। ਬਹੁਤ ਹੀ ਇੰਟਰਸਟ ਆ ਲੋਕਾਂ ਦਾ ਇਹਦੇ ਵਿੱਚ, ਖਬਰਾਂ ਦੇ ਵਿੱਚ। ਤੇ ਮੈਂ ਸਵਾਲ ਪੁੱਛਣਾ ਜੀ ਸ਼੍ਰੋਮਣੀ ਕਮੇਟੀ ਪ੍ਰਬੰਧਕ ਬਾਰੇ, ਵੀ ਇਹਦੀਆਂ ਵੋਟਾਂ ਕਦੋਂ ਹੋਣੀਆਂ ਵਾ? ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹਨਾਂ ਦਾ ਗੜ ਬਾਦਲਾਂ ਦਾ ਨਹੀਂ ਟੁੱਟਦਾ, ਉਹਨਾਂ ਚਿਰ ਇਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣਾ। ਤੇ ਇਹ ਕਦੋਂ ਹੁੰਦੀਆਂ? ਪਿੰਡਾਂ ਵਿੱਚ ਸ਼੍ਰੋਮਣੀ ਕਮੇਟੀ ਦਾ ਵਿੱਚ ਇੰਨਾ ਪ੍ਰਚਾਰ ਨਹੀਂ ਹੁੰਦਾ, ਕਈ ਵਾਰ ਤਾਂ ਪਤਾ ਨਹੀਂ ਲੱਗਦਾ ਪਿੰਡਾਂ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਕਦੋਂ ਪੈ ਗਈਆਂ ਜੀ। ਤੇ ਆਮ ਬੰਦਾ ਤਾਂ ਮੈਂ ਬਹੁਤਾ ਵੇਖਿਆ ਵੀ ਸ਼੍ਰੋਮਣੀ ਕਮੇਟੀ ਵਾਲੇ ਵੋਟਾਂ ਪਾਉਂਦੇ ਹੀ ਨਹੀਂ ਗੇ, ਤੇ ਜਦ ਕਿ ਜਾਗਰਤੀ ਜ਼ਰੂਰ ਚਾਹੀਦੀ ਹੈ। ਕਦੋਂ ਕੁ ਵੋਟਾਂ ਪੈਣੀਆਂ ਜੀ, ਥੋੜਾ ਇਹਦੇ ਬਾਰੇ ਦੱਸਿਓ। ਥੈਂਕ ਯੂ। ਅਰੇ ਤਾਂ ਕੋਈ ਡੇਟ ਜਿਹੜੀ ਇਹਦੀ ਅਨਾਉਂਸ ਨਹੀਂ ਹੋਈ, ਚਿੰਤਾ ਨਾ ਕਰੋ। ਇਸ ਵਾਰੀ ਸਭ ਜਗ੍ਹਾ ਪਤਾ ਲੱਗ ਜੂਗਾ ਜੀ, ਜਿੱਥੇ ਜਿੱਥੇ ਰਹਿੰਦੇ ਹੋ, ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਜਿਹੜੀਆਂ ਜੀ ਉਹ ਕਦੋਂ ਪੈਣੀਆਂ ਨੇ। ਅਵੇਅਰਨੈਸ ਜਿਹੜੀ ਆ ਜੀ ਉਹ ਆ ਰਹੀ ਆ। ਜਿਹੜੇ ਪ੍ਰਚਾਰਕ ਨੇ, ਮੈਂ ਸਮਝਦਾ ਉਹਨਾਂ ਦਾ ਇਹਦੇ ਵਿੱਚ ਇਸ ਵਾਰੀ ਬੜਾ ਯੋਗਦਾਨ ਜਿਹੜਾ ਰਹੂਗਾ। ਦੇਖੋ, ਇੱਕ ਚੀਜ਼ ਜਿਹੜੀ ਨਾ ਜਿਹਦੇ ਉੱਤੇ ਚਰਚਾ ਨਹੀਂ ਹੋਇਆ ਅਜੇ ਤੱਕ, ਹੋਣਾ ਚਾਹੀਦਾ ਸੀਗਾ, ਉਹ ਇਹ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਕੁਝ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਮੈਂ ਪੰਤਪ੍ਰੀਤ ਸਿੰਘ ਹੋਰਾਂ ਦਾ ਜ਼ਿਕਰ ਜ਼ਰੂਰ ਕਰੂੰਗਾ, ਭਾਈ ਮਾਂਝੀ ਹੋਰਾਂ ਦਾ ਜ਼ਿਕਰ ਕਰੂੰਗਾ, ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਹਨਾਂ ਦਾ ਜ਼ਿਕਰ ਕਰੂੰਗਾ। ਇਹਨਾਂ ਨੂੰ ਅਜੇ ਵੀ ਜਿੰਨਾ ਚਰਚਾ ਹੋਣਾ ਚਾਹੀਦਾ ਨੇ ਉਹ ਨਹੀਂ ਹੋ ਰਿਹਾ। ਪਹਿਲੀ ਵਾਰੀ ਇਹ ਖੁੱਲ੍ਹ ਕੇ ਬੋਲ ਰਹੇ ਨੇ ਜੀ, ਖੁੱਲ੍ਹ ਕੇ ਸ਼ਰੇਆਮ ਜਿਹੜਾ ਜੀ ਇਹ ਬੋਲ ਰਹੇ ਨੇ ਮੌਜੂਦਾ ਸੱਤਾਧਾਰੀ ਧਿਰ ਦੇ ਅਗੇਂਸਟ। ਹਾਲਾਂਕਿ ਬੇਸ਼ੱਕ ਉਹ ਕਿਤੇ ਨਹੀਂ ਇਹ ਕਹਿ ਰਹੇ ਕਿ ਤੁਸੀਂ ਇਹਨਾਂ ਦੇ ਵਿਰੋਧ ਚੱਲ ਕੇ ਕਿਹੜੀ ਧਿਰ ਨੂੰ ਵੋਟਾਂ ਪਾਉਣੀਆਂ, ਭਾਵ ਕਿ ਉਹ ਇਹ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਜਾਂ ਕਾਂਗਰਸ ਨੂੰ ਵੋਟਾਂ ਪਾਓ, ਉਹ ਇਹ ਕਹਿ ਰਹੇ ਇਹਨਾਂ ਦੇ ਅਗੇਂਸਟ ਵੋਟਾਂ ਪਾਓ। ਇਹ ਬਹੁਤ ਵੱਡਾ ਇੰਪੈਕਟ ਜਿਹੜਾ ਜੀ ਉਹ ਇਸ ਵਾਰੀ ਵਿਧਾਨ ਸਭਾ ਦੀਆਂ ਚੋਣਾਂ ਤੇ ਵੀ ਪੈਣਾ, ਤੇ ਨਾਲ ਦੀ ਨਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਵੀ ਕਰਦੇ ਆ ਜਿਹੜੀ ਤੁਸੀਂ ਛੋਹੀ ਆ। ਤੇ ਇਹਦਾ ਵੀ ਜਿਹੜਾ ਜਦੋਂ ਅਗਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਣਗੀਆਂ ਨਾ, ਤੁਸੀਂ ਦੇਖਣਾ ਚਰਚਾ ਹੀ ਚਰਚਾ ਹੋਊਗਾ, ਜਿੰਨਾ ਤੁਸੀਂ ਕਹਿ ਰਹੇ ਹੋ ਘੱਟ ਹੋ ਰਿਹਾ। ਕੁਲਦੀਪ ਸਿੰਘ ਜੀ। ਬਲਵਿੰਦਰ ਭੈਣ ਜੀ ਤੇ ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੇਰਾ ਸਵਾਲ ਹੈ ਬਲਤੇਜ ਜੀ, ਸਮਾਣਾ ਮੰਡੀ ਤੋਂ ਜਗਤਾਰ ਸਿੰਘ ਰਾਜਲਾ ਆਮ ਆਦਮੀ ਪਾਰਟੀ ਵੱਲੋਂ ਨੇ ਕੈਂਡੀਡੇਟ, ਉੱਥੋਂ ਦੀ ਕੀ ਪੋਜੀਸ਼ਨ ਆ, ਕਿਰਪਾ ਕਰਿਓ ਦੱਸਿਓ। ਥੈਂਕ ਯੂ। ਦੇਖੋ ਜੀ, ਸਮਾਣਾ ਤੋਂ ਰਾਜਲਾ ਸਾਹਿਬ ਨੇ ਉੱਥੋਂ ਸੀਟ ਕਾਂਗਰਸ ਨੇ ਦਿੱਤੀ ਆ ਜੀ ਰਜਿੰਦਰ ਸਿੰਘ ਹੋਰਾਂ ਨੂੰ, ਜਿਹੜੇ ਕਿ ਲਾਲ ਸਿੰਘ ਹੋਰਾਂ ਦੇ ਮੁੰਡੇ ਨੇ। ਵਿਚਰਦੇ ਤਾਂ ਉਹ ਉੱਥੇ ਸਾਲ ਤੋਂ ਤਕਰੀਬਨ ਜਿਹੜਾ ਜੀ ਉਹ ਕੰਮ ਕਰ ਰਹੇ ਨੇ, ਪਰ ਮੇਰੀ ਜਾਤੇ ਜੇ ਕਾਂਗਰਸ ਦੀ ਸੀਟ ਜਿਹੜੀ ਆ ਜੀ ਉੱਥੋਂ ਮਿਲਦੀ ਹੈਰੀ ਮਾਨ ਹੋਰਾਂ ਨੂੰ, ਤੇ ਉਹ ਸ਼ਾਇਦ ਵੱਡੀ ਟੱਕਰ ਜਿਹੜੀ ਸੀਗੀ ਉਹ ਦੇ ਦਿੰਦੇ। ਉਹਦਾ ਇੱਕ ਵੱਡਾ ਰੀਜ਼ਨ ਇਹ ਆ ਕਿ ਸਮਾਣੇ ਦੇ ਵਿੱਚ ਜਿਹੜੀਆਂ ਰਿਫਿਊਜੀ ਵੋਟਾਂ ਨੇ, ਜਿਹੜੀਆਂ ਭਾਊਆਂ ਦੀਆਂ, ਵੈਸੇ ਹੈ ਤਾਂ ਅਸੀਂ ਵੀ ਰਿਫਿਊਜੀ ਹਾਂ, ਜਿਹੜੇ ਪਾਕਿਸਤਾਨ ਤੋਂ ਆਏ ਲੋਕ ਨੇ, ਉਹ ਬਹੁਤ ਵੱਡਾ ਇੱਕ ਫੈਕਟਰ ਨੇ ਉੱਥੇ ਵੋਟਾਂ। ਜਗਤਾਰ ਸਿੰਘ ਰਾਜਲਾ ਹੋਰੀ ਇਸੇ ਹੀ ਭਾਈਚਾਰੇ ਦੇ ਵਿੱਚੋਂ ਨੇ। ਇਸ ਕਰਕੇ ਹੁਣ ਜਦੋਂ ਰਜਿੰਦਰ ਸਿੰਘ ਹੋਰਾਂ ਨੂੰ ਸੀਟ ਮਿਲ ਗਈ ਆ, ਤੇ ਮੈਂ ਇਹ ਕਹਿ ਸਕਦਾ ਜੀ ਅੱਜ ਦੀ ਤਰੀਕ ਦੇ ਵਿੱਚ ਰਾਜਲਾਲ ਸਾਹਿਬ ਦਾ ਹੱਥ ਜਿਹੜਾ ਜੀ ਉੱਤੇ ਹੋ ਗਿਆ। ਜੇ ਹੈਰੀ ਮਾਨ ਹੋਰੀ ਕੈਂਡੀਡੇਟ ਹੁੰਦੇ ਤੇ ਬਹੁਤ ਟਫ ਫਾਈਟ ਹੋਣੀ ਸੀ। ਮੇਰੀ ਜਾਚੇ ਉਨੀ ਟਫ ਫਾਈਟ ਜਿਹੜੀ ਹੈ ਜੀ ਰਜਿੰਦਰ ਸਿੰਘ ਹੋਰਾਂ ਤੋਂ ਸ਼ਾਇਦ ਨਾ ਦਿੱਤੀ ਜਾ ਸਕੇ। ਇੱਕ ਦੂਜੀ ਗੱਲ ਇਹ ਕਿ ਰਾਜਲਾ ਸਾਹਿਬ ਦੇਰ ਤੋਂ ਲੱਗੇ ਹੋਏ ਨੇ, ਉਹਨਾਂ ਨੂੰ ਸੀਟ ਅਨਾਉਂਸ ਹੋਈ ਨੂੰ ਦੇਰ ਹੋ ਗਿਆ। ਉਹ 2 ਜਾਂ 3 ਗੇੜ ਤਕਰੀਬਨ ਜਿਹੜੇ ਨੇ ਉਹ ਮੁਕੰਮਲ ਕਰ ਚੁੱਕੇ ਨੇ ਹੁਣ ਤੱਕ ਹਲਕੇ ਦੇ ਵਿੱਚ, ਜਿਹੜਾ ਜੀ ਲੋਕਾਂ ਤੱਕ ਡੋਰ ਟੂ ਡੋਰ ਜਾ ਕੇ। ਇਹ ਵੀ ਉਹਨਾਂ ਦੇ ਕਾਫੀ ਹੱਦ ਤੱਕ ਜਿਹੜਾ ਜੀ ਹੱਕ ਦੇ ਵਿੱਚ ਭੁਗਤਾ। ਸੁਰਜੀਤ ਸਿੰਘ ਰੱਖੜਾ ਉੱਥੋਂ ਹੈਗੇ ਨੇ ਅਕਾਲੀ ਦਲ ਦੇ ਉਮੀਦਵਾਰ, ਐਂਟੀ ਇਨਕੰਬੈਂਸੀ ਦਾ ਸਾਹਮਣਾ ਉਹਨਾਂ ਨੂੰ ਅਕਾਲੀ ਦਲ ਵਾਲਾ ਵੀ ਕਰਨਾ ਪੈ ਰਿਹਾ, ਤੇ ਦੂਜੇ ਉਹਨਾਂ ਦੇ ਭਰਾ ਦੇ ਜਿਹੜਾ ਜੀ ਉਹ ਬੱਚੇ ਵਾਵਾ ਰਹੇ ਨੇ ਕਿ ਉਹਨਾਂ ਨੇ ਕਬਜ਼ੇ ਬਹੁਤ ਕੀਤੇ ਆ, ਇਹ ਵੀ ਉਹਨਾਂ ਦੇ ਵਿਰੋਧ ਦੇ ਵਿੱਚ ਜਾ ਰਹੇ।
ਅੱਜ ਹੀ ਤੇ ਸਾਡੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਜੀ ਸਤਿ ਸ੍ਰੀ ਅਕਾਲ ਭਾਈ ਜੀ। ਭੈਣ ਬਲਵਿੰਦਰ ਕੌਰ ਤੇ ਬਲਤੇਜ ਪੰਨੂ ਜੀ ਤੇ ਪੰਜਾਬੀ ਰੇਡੀਓ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਮੈਂ ਨਾ ਇਹ ਗੱਲ ਕਰਨੀ ਚਾਹੁੰਦਾ ਵੀ ਅਜੇ ਕੱਲ ਨਤੀਸ਼ ਕੁਮਾਰ ਨੇ ਇਹਨਾਂ ਦੇ ਛਿੱਤਰ ਮਾਰੇ ਆ, ਛਿੱਤਰ ਕੱਲ, ਤੇ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਜੇ ਸਰੂਪਾ ਦੇਤਾ ਤਾਂ ਉਹਨਾਂ ਨੇ ਕੀ ਮਾੜਾ ਕਰਤਾ ਜਾਂ ਮਾੜਾ ਕੀ ਹੋ ਗਿਆ? ਜੇ ਉਹ ਇੱਜ਼ਤ ਮਾਣ ਵਾਲੇ ਬੰਦੇ ਆ, ਇਹਨਾਂ ਨਾਲੋਂ ਲੱਖਾਂ ਗੁਣੇ ਚੰਗੇ ਆ ਜਿਹੜੇ ਦਾੜੇ ਵਾਲੇ ਪ੍ਰਕਾਸ਼ ਕਰਕੇ ਤੇ ਇਹਨਾਂ ਨੇ ਸਿੱਖ ਕੌਮ ਦਾ ਘਾਣ ਕੀਤਾ। ਤੇ ਦੂਜਾ ਨੰਬਰ ਹੈ ਜੀ ਵੀ ਫਰੀਦਕੋਟ ਦੀ ਸੀਟ ਤੇ ਕੋਟਕਪੂਰਾ ਦੇ ਇਹਦੇ ਤੇ ਦੱਸਣਾ। ਤੇ ਇੱਕ ਮੇਰਾ ਸਵਾਲ ਥੋੜਾ ਜਿਹਾ ਹੋਰ ਹੈਗਾ ਜੀ, ਵੇਖੋ ਸੁਖਬੀਰ ਬਾਦਲ ਅੱਜ ਵੀ ਬੋਲੀ ਜਾਂਦਾ, ਕੈਪਟਨ ਨੂੰ ਕਹੀ ਜਾਂਦਾ ਪੁੱਤ ਪੁੱਤ, ਆਹ ਭਾਸ਼ਾ ਬੋਲਦਾ, ਪੁੱਤ ਬਣਾ ਕੇ ਛੱਡਣਗੇ ਅਸੀਂ ਰਾਹੁਲ ਗਾਂਧੀ ਨਾ। ਤੇ ਇਹਨਾਂ ਦੇ ਜਿਹੜੇ ਵਿਗੜੇ ਇੱਕ ਮਜੀਠੀਆ ਤੇ ਇੱਕ ਵਿਰਸਾ ਸਿੰਘ ਵਲਟੋਆ, ਤੇ ਉਹਨਾਂ ਨੂੰ ਵਿਕਿਆ ਮੀਡੀਆ ਅੱਜ ਕੱਲ ਵਿਖਾਉਂਦਾ ਕਿਉਂ ਨਹੀਂ ਉਹਨਾਂ ਦੀ ਵੀ ਭਾਸ਼ਾ ਵੀ ਇਹ ਚੰਗੇ ਬੋਲਦੇ ਕਿ ਜਾਂ ਮਾੜੇ ਬੋਲਦੇ? ਆਉਂਦੀ ਆ, ਰੱਖੋ ਜੀ ਭੈਣ ਜੀ ਮੈਨੂੰ। ਥੈਂਕ ਯੂ ਜੀ। ਉਹਨਾਂ ਨੂੰ ਜਵਾਬ ਤਾਂ ਲੋਕ ਦੇ ਦੇਣਗੇ ਜੀ, ਲੋਕਾਂ ਨੇ ਜਵਾਬ ਜਿਹੜੇ ਆ ਉਹ ਦੇ ਦੇਣੇ ਆ। ਜਿੱਥੋਂ ਤੱਕ ਤੁਸੀਂ ਗੱਲ ਪੁੱਛੀ ਹੈ ਜੀ ਫਰੀਦਕੋਟ ਦੀ, ਫਰੀਦਕੋਟ ਵਾਲੀ ਸੀਟ ਦੇ ਉੱਤੇ ਜਿਹੜਾ ਜੀ ਮੈਂ ਕਹਿ ਸਕਦਾ ਜੀ ਸੇਖੋਂ ਸਾਹਿਬ ਦੀ ਸੀਟ ਉਹ ਪੱਕੀ ਹੈ। ਇਸੇ ਤਰੀਕੇ ਦੇ ਨਾਲ ਕੋਟਕਪੂਰੇ ਵਾਲੀ ਜਿਹੜੀ ਹੈ ਜੀ ਸੀਟ ਹੈਗੀ ਆ, ਜਿੱਥੇ ਗਿਆਨੀ ਜੈਲ ਸਿੰਘ ਹੋਰਾਂ ਦੇ ਰਿਸ਼ਤੇਦਾਰ ਨੇ, ਉਹ ਆਮ ਆਦਮੀ ਪਾਰਟੀ ਦੇ ਵੱਲੋਂ ਲੜ ਰਹੇ ਨੇ, ਉਹਨਾਂ ਦਾ ਹੱਥ ਉੱਪਰ ਹੈ। ਪਰ ਫਰੀਦਕੋਟ ਵਾਲੀ ਜਿਹੜੀ ਹੈ ਨਾ ਜੀ ਸੀਟ, ਇਹ ਡੈਡ ਸ਼ੋਰ ਕਹੀ ਜਾ ਸਕਦੀ ਹੈ ਸੇਖੋਂ ਸਾਹਿਬ ਦੀ ਹੈ, ਇਹ ਜਿਹੜੀ ਆਮ ਆਦਮੀ ਪਾਰਟੀ ਤੋਂ ਲੜ ਰਹੇ ਨੇ, ਕਿਉਂਕਿ ਉਹ ਜੁਝਾਰੂ ਬੰਦੇ ਨੇ। ਉਹਨਾਂ ਨੇ ਇਲਾਕੇ ਦੇ ਵਾਸਤੇ ਬਹੁਤ ਲੜਾਈਆਂ ਜਿਹੜੀਆਂ ਦੀ ਉਹ ਲੜੀਆਂ ਨੇ। ਜਿਹੜੀ ਬੱਚੀ ਇੱਥੋਂ ਅਗਵਾ ਹੋਈ ਸੀ ਫਰੀਦਕੋਟ ਤੋਂ, ਉਹ ਮਾਮਲਾ ਚੁੱਕਣ ਵਾਲੇ ਤੇ ਸਿਰੇ ਲਾਉਣ ਵਾਲੇ ਸੇਖੋਂ ਸਾਹਿਬ ਹੀ ਨੇ। ਉਹਨਾਂ ਦੀ ਬਹੁਤ ਰਿਸਪੈਕਟ ਹੈ ਏਰੀਆ ਦੇ ਵਿੱਚ। ਉਹ ਰੀਅਲ ਦੇ ਵਿੱਚ ਆਮ ਆਦਮੀ ਪਾਰਟੀ ਛੱਡੋ, ਆਮ ਆਦਮੀ ਉਹ ਮੰਨੇ ਜਾਂਦੇ ਨੇ ਜੀ। ਉਹ ਆਮ ਲੋਕਾਂ ਦੇ ਅਪਰੋਚੇਬਲ ਵੀ ਨੇ ਜੀ, ਉਹ ਆਮ ਲੋਕਾਂ ਤੱਕ ਉਹਨਾਂ ਦੀ ਪਹੁੰਚ ਜਿਹੜੀ ਆ ਉਹ ਹੈਗੀ ਆ। ਤੇ ਉਹਨਾਂ ਦੇ ਕਿਉਂਕਿ ਪਹਿਲੀ ਲਿਸਟ ਦੇ ਵਿੱਚ ਨਾਮ ਆ ਗਿਆ ਸੀਗਾ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਇਸ ਕਰਕੇ ਉਹ ਬਹੁਤ ਅੱਗੇ ਨੇ ਜੀ ਪ੍ਰਚਾਰ ਦੇ ਮਾਮਲੇ ਦੇ ਵਿੱਚ ਵੀ। ਉਂਝ ਵੀ ਰਿਸਪੈਕਟ ਦੇ ਤੌਰ ਦੇ ਉੱਤੇ, ਵੋਟਾਂ ਦੇ ਤੌਰ ਦੇ ਉੱਤੇ ਜਿਹੜੀਆਂ ਵੱਡੇ ਮਾਰਜਨ ਦੇ ਨਾਲ ਸੀਟਾਂ ਜਿੱਤੀਆਂ ਜਾਣਗੀਆਂ ਆਮ ਆਦਮੀ ਪਾਰਟੀ ਦੇ ਵੱਲੋਂ, ਉਹਦੇ ਵਿੱਚ ਇੱਕ ਸੀਟ ਇਹ ਫਰੀਦਕੋਟ ਵਾਲੀ ਗਿਣੀ ਜਾ ਸਕਦੀ ਹੈ। ਹਾਂਜੀ, ਤੇ ਸਾਡੇ ਲਾਸਟ ਕਾਲਰ ਬਲਬੀਰ ਸਿੱਧੂ ਸੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਬਲਤੇਜ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਮੌੜ ਮੰਡੀ ਤੋਂ ਪੁੱਛਣਾ ਸੀਗਾ, ਜੋ ਕਾਂਗਰਸ ਦੇ ਹੁਣ ਹਰਵਿੰਦਰ ਸਿੰਘ ਜੱਸੀ ਨੂੰ ਟਿਕਟ ਮਿਲੀ ਹੈ, ਤੇ ਉਹ ਜਿਹੜਾ ਕਾਂਗਰਸ ਦਾ ਦਾਅਵੇਦਾਰ ਸੀ ਉਹਦਾ ਨਾਂ ਭੁੱਲ ਗਿਆ, ਤੇ ਉਹ ਜੱਸੀ ਦੇ ਬਾਰ ਮੂਹਰੇ 20-25 ਬੰਦੇ ਲਿਜਾ ਕੇ ਧਰਨਾ ਲਾਈ ਬੈਠਾ, ਤੇ ਉਹ ਕਹਿੰਦਾ ਵੀ ਨਹੀਂ ਤਾਂ ਮੈਨੂੰ ਟਿਕਟ ਦਿਓ, ਤੇ ਨਹੀਂ ਵੀ ਇਹਦੀ ਹਰਵਿੰਦਰ ਜੱਸੀ ਦਾ ਜ਼ਬਾਨ ਜ਼ਬਤ ਹੋ ਜਾਣੀ ਹੈ। ਤੇ ਉਹ ਕਹਿੰਦਾ ਨਹੀਂ ਮੈਂ ਯਾਦ ਖੜਾ ਹੂੰ, ਜੇ ਆਮ ਆਦਮੀ ਪਾਰਟੀ ਜਾਊਂਗਾ ਜੇ ਨਾ ਹਾਈ ਕਮਾਂਡ ਨੇ ਮੇਰੀ ਟਿਕਟ ਇੱਥੇ ਮੈਨੂੰ ਦਿੱਤੀ। ਤੇ ਇਹਦੇ ਬਾਰੇ ਪੁੱਛਣਾ ਸੀ ਮੌੜ ਮੰਡੀ ਬਾਰੇ, ਕਿਹਦਾ ਜ਼ੋਰ ਆ ਉੱਥੇ? ਥੈਂਕ ਯੂ। ਦੇਖੋ 30 ਸੀਟਾਂ ਜਿੱਥੋਂ ਬਗਾਵਤ ਹੋ ਰਹੀ ਹੈ ਕਾਂਗਰਸ ਦੀ, ਉਹਦੇ ਵਿੱਚ ਮੌੜ ਮੰਡੀ ਵਾਲੀ ਸੀਟ ਵੀ ਜਿਹੜੀ ਹੈ ਜੀ ਉਹ ਸ਼ਾਮਲ ਹੈ। ਹਰਮਿੰਦਰ ਸਿੰਘ ਜੱਸੀ ਹੋਰਾਂ ਦੀ ਟਿਕਟ ਇਸ ਕਰਕੇ ਕਾਂਗਰਸ ਵੱਲੋਂ ਕੱਟੀ ਨਹੀਂ ਸੀ ਜਾ ਸਕਦੀ ਕਿ ਉਹ ਸਰਸੇ ਵਾਲੇ ਦਾ ਕੁੜਮ ਹੈ। ਤਾਂ ਇਸ ਕਰਕੇ ਜਿਹੜੀ ਹੈ ਜੀ ਇਹ ਸੀਟ ਜਿਹੜੀ ਵੈਸੇ ਉਹ ਦਾਅਵੇਦਾਰ ਇੱਥੋਂ ਮੌੜ ਮੰਡੀ ਤੋਂ ਹੈ ਨਹੀਂ ਸੀਗੇ। ਇਹ ਜਿਹੜੀਆਂ ਕੈਲਕੂਲੇਸ਼ਨਸ ਨੇ ਨਾ, ਵੈਸੇ ਜੇ ਤੁਸੀਂ ਐਨਾਲਿਸਿਸ ਦੇ ਤੌਰ ਦੇ ਉੱਤੇ ਜਾਂ ਐਜ਼ ਏ ਪੱਤਰਕਾਰ ਦੇ ਤੌਰ ਦੇ ਉੱਤੇ ਕਹੋ ਤਾਂ ਮੈਂ ਇਹ ਕਹਿ ਸਕਦਾ ਜੀ ਮੇਰੀ ਸਮਝ ਤੋਂ ਬਾਹਰ ਵਾਲੀ ਗੱਲ ਹੈ। ਜਿਹੜੀਆਂ ਸੀਟਾਂ ਤੁਸੀਂ ਚੁੱਕਦੇ ਹੋ ਇੱਥੋਂ ਪਟਿਆਲੇ ਡਿਸਟ੍ਰਿਕਟ ਤੋਂ ਲਿਜਾ ਕੇ ਜਗਰਾਓਂ ਖੜਾ ਕਰਤਾ ਜੀ, ਕੋਈ ਇੱਥੋਂ ਲਿਜਾ ਕੇ ਉੱਥੇ, ਇਹ ਤੇ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਹੈ ਨਾ ਜੀ ਉਹ ਕੈਲਕੂਲੇਸ਼ਨ ਹੈ। ਕਿਹੋ ਜਿਹੀ ਕੈਲਕੂਲੇਸ਼ਨ ਹੈ ਮੈਨੂੰ ਨਹੀਂ ਜੀ ਇਹ ਸਮਝ ਆਉਂਦੀ ਕਿ ਕਿਹੋ ਜਿਹੀ ਆ। ਹਾਂ, ਜਿਹੜੀਆਂ ਬਾਗੀ ਸੀਟਾਂ ਨੇ 30 ਕਾਂਗਰਸ ਦੀਆਂ ਜਿੱਥੋਂ ਬਗਾਵਤ ਹੋ ਰਹੀ ਹੈ, ਉਹਦੇ ਵਿੱਚ ਮੌੜ ਮੰਡੀ ਵੀ ਜਿਹੜੀ ਹੈ ਜੀ ਉਹ ਹੈਗੀ ਆ, ਤੇ ਕਾਂਗਰਸ ਨੂੰ ਇਹਦਾ ਖਮਿਆਜ਼ਾ ਵੀ ਭੁਗਤਣਾ ਪੈ ਸਕਦਾ, ਤੇ ਸਣੇ ਹਰਮਿੰਦਰ ਸਿੰਘ ਜੱਸੀ ਹੋਰਾਂ ਦੀ। ਜੀ ਬਲਤੇਜ ਪੰਨੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਤਾਂ ਜੋ ਵੀ ਸਵਾਲ ਹੁੰਦੇ ਆ ਸਾਡੇ ਕਾਲਰਸ ਦੇ ਉਹਨਾਂ ਦੇ ਜਵਾਬ ਦਿੱਤੇ। ਬਹੁਤ ਬਹੁਤ ਧੰਨਵਾਦ। ਕੁਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ। ਇਸੇ ਦੇ ਨਾਲ ਪ੍ਰੋਗਰਾਮ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।